ਇਨਫੋਰਮੇਸ਼ਨ ਸੈਕਟਰੀ ਵੀ ਕਹਿ ਸਕਦੇ ਹੋ ਤੇ ਪੁਰਾਣਿਆਂ ਵਕਤਾਂ ਵਿੱਚ ਸੈਕਟਰੀ ਨਸ਼ਰੋ ਸ਼ਾਤ ਆਖਦੇ ਸਨ। ਅੱਛਾ ਠੀਕ ਹੈ ਜੀ, ਸ਼ੁਰੂ ਕਰਦੇ ਹਾਂ। ਅਸਲਾਮ ਵਾਲੇਕੁਮ ਵੀਰ ਸੱਜਣੋ, ਸਾਡੇ ਨਾਲ ਨੇ ਅਬਦੁਲ ਰਜ਼ਾਕ ਸਲੀਮੀ ਸਾਹਿਬ, ਸਟੱਡੀ ਸਰਕਲ ਦੇ ਵਿੱਚ ਵੀ ਕੰਮ ਕਰਦੇ ਨੇ ਔਰ ਲਿਖਣ ਵਾਲੇ ਵੀ ਨੇ। ਵੈਸੇ ਪਾਰਟੀ ਦਾ ਉਹਦਾ ਹੋਲਡ ਕਰਦੇ ਨੇ ਸੈਕਟਰੀ ਇਨਫੋਰਮੇਸ਼ਨ ਗੁਜਰਾਂਵਾਲਾ ਡਿਵੀਜ਼ਨ। ਅਸੀਂ ਇਹਦੇ ਹਵਾਲੇ ਨਾਲ ਹੀ ਗੱਲ ਕਰਾਂਗੇ ਸਲੀਮੀ ਸਾਹਿਬ ਨਾਲ ਕਿ ਪਹਿਲੇ ਤਾਂ ਗੁਜਰਾਂਵਾਲੇ ਤੋਂ ਹੀ ਸ਼ੁਰੂ ਹੋ ਜਾਓ ਸਰ, ਕਿ ਗੁਜਰਾਂਵਾਲੇ ਦੀ ਕੀ ਪੋਜੀਸ਼ਨ ਹੈ। ਔਰ ਜ਼ਾਹਿਰ ਪੋਜੀਸ਼ਨ ਤਾਂ ਸਾਡੀ ਸਾਰੇ ਪੰਜਾਬ 'ਚ ਹੀ ਮਾੜੀ ਹੈ, ਤੇ ਉਸ ਹਵਾਲੇ ਨਾਲ ਸਾਨੂੰ ਦੱਸੋ ਜ਼ਰਾ ਜੀ। ਬਿਸमिल्लाह रहमान रहीम। ਗੁਜਰਾਂਵਾਲਾ ਡਿਵੀਜ਼ਨ ਕੀ ਸੈਂਟਰਲ ਪੰਜਾਬ ਦਾ ਸਭ ਤੋਂ ਵੱਡਾ ਡਿਵੀਜ਼ਨ ਹੈ। ਆਬਾਦੀ ਦੇ ਹਵਾਲੇ ਨਾਲ ਵੀ ਸਭ ਤੋਂ ਵੱਡਾ ਡਿਵੀਜ਼ਨ ਹੈ ਤੇ ਰਕਬੇ ਦੇ ਹਵਾਲੇ ਨਾਲ ਵੀ ਸਭ ਤੋਂ ਵੱਡਾ ਡਿਵੀਜ਼ਨ ਹੈ। ਇਹ ਨਾਰੋਵਾਲ ਤੋਂ ਸ਼ੁਰੂ ਹੁੰਦਾ ਹੈ ਔਰ ਨਾਰੋਵਾਲ ਸਾਡੇ ਪਾਕਿਸਤਾਨ ਦੇ ਵਿੱਚ ਪਹਿਲਾ ਸ਼ਹਿਰ ਹੈ ਜਾਂ ਪਹਿਲਾ ਜ਼ਿਲ੍ਹਾ ਵੀ ਜਿੱਥੇ ਪਾਕਿਸਤਾਨ ਪੂਰੇ ਸੂਰਜ ਸਭ ਤੋਂ ਪਹਿਲਾਂ ਨਾਰੋਵਾਲ 'ਚ ਨਿਕਲਦਾ ਹੈ। ਤੇ ਨਾਰੋਵਾਲ ਤੋਂ ਸ਼ੁਰੂ ਹੋ ਕੇ ਤੇ ਸਰਗੋਧੇ ਦੀਆਂ ਸਰਹੱਦਾਂ ਤੱਕ ਜਾਂਦਾ ਹੈ, ਉਧਰੋਂ ਜੇਲਮ ਨੂੰ ਲੱਗਦਾ ਹੈ, ਉਧਰੋਂ ਲਾਹੌਰ ਨੂੰ ਲੱਗਦਾ ਹੈ। ਗੁਜਰਾਂਵਾਲਾ ਡਿਵੀਜ਼ਨ ਦੇ ਵਿੱਚ ਪਾਰਟੀ ਦੇ ਹਵਾਲੇ ਨਾਲ ਕਿਉਂਕਿ ਗੱਲ ਵੀ ਹੁੰਦੀ ਹੈ ਤੇ ਗੁਜਰਾਂਵਾਲਾ ਡਿਵੀਜ਼ਨ ਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ ਪਾਰਟੀ ਦਾ। ਹਰ ਜ਼ਿਲ੍ਹੇ ਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ। ਵਰਕਰ ਜਿਹੜਾ ਹੈ ਉਹ ਬੜਾ ਤਾਕਤਵਰ ਵਰਕਰ ਹੈ ਔਰ ਨਜ਼ਰੀਆਤੀ ਵਰਕਰ ਹੈ ਗੁਜਰਾਂਵਾਲਾ ਡਿਵੀਜ਼ਨ ਦਾ। ਔਰ ਸਭ ਤੋਂ ਜਿਹੜੀ ਸਾਨੂੰ ਇੱਥੇ ਉਹਦੀ ਵਜ੍ਹਾ ਹੈ ਕਿ ਹਾਲਤ ਜਿਹੜੀ ਹੈ ਉਹ ਹੀ ਹੈ ਜਿਹੜੀ ਪੂਰੇ ਸੈਂਟਰਲ ਪੰਜਾਬ 'ਚ। ਯਾਨੀ ਇਹ ਨਹੀਂ ਕਿ ਇੱਥੇ ਅਗਰ ਨਜ਼ਰੀਆਤੀ ਵਰਕਰ ਹੈ ਤੇ ਇੱਥੇ ਦੀ ਪੋਜੀਸ਼ਨ ਬਹੁਤ ਜ਼ਿਆਦਾ ਬਿਹਤਰ ਹੈ ਦੂਸਰੇ ਡਿਵੀਜ਼ਨ ਨਾਲੋਂ। ਹਾਲਤ ਸਾਡੀ ਵੀ ਉਹ ਹੀ ਹੈ ਜਿਹੜੀ ਪੂਰੇ ਸੈਂਟਰਲ ਪੰਜਾਬ ਦੀ ਹੈ। ਔਰ ਉਹਦੀ ਵਜ੍ਹਾ ਜਿਹੜੀ ਮੈਨੂੰ ਸਮਝ ਆਉਂਦੀ ਹੈ ਕਿ ਕੋਆਰਡੀਨੇਸ਼ਨ ਕੋ ਨਹੀਂ। 2012 ਤੋਂ ਬਾਅਦ ਵੱਟੂ ਸਾਹਿਬ ਪਾਰਟੀ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਸਨ। ਉਸ ਵੇਲੇ ਜਾਇੰਟ ਮੁਸ਼ਤਰਕਾ ਪੰਜਾਬ ਸੀ, ਜਨੂਬੀ ਔਰ ਸ਼ਮਾਲੀ ਦਾ ਤਸੱਵਰ ਨਹੀਂ ਸੀ। ਉਸ ਤੋਂ ਬਾਅਦ ਕਮਰਜ਼ਮਾਨ ਕਾਇਰਾ ਸਾਹਿਬ ਪੰਜਾਬ ਦੇ ਪ੍ਰੈਜ਼ੀਡੈਂਟ ਬਣੇ। ਅਸੀਂ ਕਮਰਜ਼ਮਾਨ ਕਾਇਰਾ ਸਾਹਿਬ ਤੋਂ ਲੈ ਲੈਂਦੇ ਕਿਉਂਕਿ ਉਹ ਸੈਂਟਰਲ ਪੰਜਾਬ ਵੱਖ ਹੀ ਉਦੋਂ ਹੋਇਆ ਜਦੋਂ ਅਸੀਂ ਜਨੂਬੀ ਪੰਜਾਬ ਜਦੋਂ ਤਕਸੀਮ ਹੋਇਆ ਤੇ ਜਨੂਬੀ ਪੰਜਾਬ ਵੱਖਰਾ ਬਣਿਆ, ਸੈਂਟਰਲ ਪੰਜਾਬ ਵੱਖਰਾ ਬਣਿਆ। ਅਸੀਂ ਆਪਣੀ ਦਾਸਤਾਨ ਉੱਥੋਂ ਸ਼ੁਰੂ ਕਰ ਲੈਂਦੇ ਹਾਂ ਕਿ ਕਾਇਰਾ ਸਾਹਿਬ ਪ੍ਰੈਜ਼ੀਡੈਂਟ ਬਣ ਗਏ। ਕਾਇਰਾ ਸਾਹਿਬ ਬੜੇ ਪੋਟੈਂਸ਼ੀਅਲ ਹੈ, ਬੜੇ ਮਿਹਨਤੀ ਨੇ ਔਰ ਡਿਬੇਟਰ ਵੀ ਬਹੁਤ ਅੱਛੇ ਨੇ, ਸਪੋਕਸਮੈਨ ਬਹੁਤ ਅੱਛੇ ਨੇ। ਲੇਕਿਨ ਔਰ ਉਹਨਾਂ ਦੇ ਨਾਲ ਜਨਰਲ ਸੈਕਟਰੀ ਚੌਧਰੀ ਮੰਦੂਰ ਸਾਹਿਬ ਜਿਹੜੇ ਤਨਜ਼ੀਮੀ ਹਵਾਲੇ ਨਾਲ ਬੜੇ ਕੋਨਾ ਮੁਸ਼ਕ, ਬੜੇ ਸਿਆਣੇ। ਲੇਕਿਨ ਇਹਨਾਂ ਦੋਵਾਂ ਸਾਥੀਆਂ ਦੀ ਵੀ ਤਨਜ਼ੀਮਾਂ ਨਾਲ ਕੋਆਰਡੀਨੇਸ਼ਨ ਉਸ ਤਰ੍ਹਾਂ ਨਹੀਂ ਰਹੀ ਜਿਸ ਤਰ੍ਹਾਂ ਸਾਬਕਾ ਦੌਰ 'ਚ ਹੋ ਰਹੀ ਹੈ ਔਰ ਜਿਸ ਤਰ੍ਹਾਂ ਪੋਲੀਟੀਕਲ ਪਾਰਟੀ 'ਚ ਹੁੰਦੀ ਹੈ। ਉਸ ਤੋਂ ਬਾਅਦ 4 ਸਾਲ ਤਕਰੀਬਨ ਇਹ ਰਹੇ ਨੇ। 4 ਸਾਲ ਤੋਂ ਬਾਅਦ ਸਾਡੀ ਰਾਜਾ ਪਰਵੇਜ਼ ਅਸ਼ਰਫ ਸਾਹਿਬ ਵਾਲੀ ਟੀਮ ਆ ਗਈ। ਤਕਰੀਬਨ 4 ਸਾਲ ਉਹਨਾਂ ਨੂੰ ਵੀ ਆਉਂਦੇ ਨੇ। ਫਿਰ ਉਹਨਾਂ ਦੀ ਕੋਆਰਡੀਨੇਸ਼ਨ ਕਾਇਰਾ ਸਾਹਿਬ ਦੀ ਟੀਮ ਨਾਲ ਵੀ ਬਹੁਤ ਘੱਟ ਹੋਈ। ਜਿਹੜੇ 8 ਸਾਲ ਲੱਗ ਗਏ ਨੇ ਨਾ ਸਾਨੂੰ, ਇਹਨਾਂ 8 ਸਾਲਾਂ ਦੇ ਵਿੱਚ ਪੰਜਾਬ ਦੀ ਆਪਣੀ ਤੇ ਬਾਅਦ ਵਿੱਚ ਗੱਲ ਕਰਨੇ ਆ ਕਿ ਪੰਜਾਬ ਦੀ ਤਨਜ਼ੀਮ ਦੀ ਆਪਣੀ ਸੂਰਤ ਹਾਲ ਕੀ ਹੈ। ਅਸੀਂ ਇਹ ਗੱਲ ਪੇ ਕਰਨੇ ਆ ਕਿ ਡਿਵੀਜ਼ਨ ਦੇ ਨਾਲ ਤੇ ਜ਼ਿਲ੍ਹਿਆਂ ਦੇ ਨਾਲ ਕੋਆਰਡੀਨੇਸ਼ਨ ਬਿਲਕੁਲ ਖਤਮ ਹੋ ਗਈ। ਜਿਸ ਵੇਲੇ ਸੂਬੇ ਦੀ ਔਰ ਥਰਡ ਲੀਡਰਸ਼ਿਪ, ਸੂਬੇ ਦੀ ਲੀਡਰਸ਼ਿਪ ਥਰਡ ਲੀਡਰਸ਼ਿਪ ਹੁੰਦੀ ਹੈ, ਸੈਕੰਡ ਲੀਡਰਸ਼ਿਪ ਜਿਹੜੀ ਉਹ ਮਰਕਜ਼ ਦੀ ਹੁੰਦੀ ਹੈ। ਜਦੋਂ ਸੈਕੰਡ ਲੀਡਰਸ਼ਿਪ ਦੀ ਤੇ ਅੱਗੇ ਸੂਬੇ ਨਾਲ ਕੋਈ ਦਿਲਚਸਪੀ ਨਹੀਂ ਨਾਲ, ਲੇਕਿਨ ਸਾਡਾ ਤਾਲੁਕ ਹੈ ਸੂਬਾਈ ਤਨਜ਼ੀਮ ਨਾਲ। ਥਰਡ ਲੀਡਰਸ਼ਿਪ ਦੀ ਵੀ ਜਦੋਂ ਡਿਵੀਜ਼ਨ ਦੇ ਨਾਲ ਜ਼ਿਲ੍ਹਿਆਂ ਨਾਲ ਕੋਆਰਡੀਨੇਸ਼ਨ ਬਿਲਕੁਲ ਖਤਮ ਹੋ ਗਈ, ਫਿਰ ਤੁਹਾਡੇ ਕੋਲ ਜਿੰਨਾ ਵੀ ਪੋਟੈਂਸ਼ੀਅਲ ਹੋਵੇ, ਜਿਸ ਤਰ੍ਹਾਂ ਮੈਂ ਬਿਲਕੁਲ ਹੁਣ ਵੀ ਦਾਅਵੇ ਨਾਲ ਗੱਲ ਕਰਨਾ ਹੈ ਕਿ ਗੁਜਰਾਤ ਡਿਵੀਜ਼ਨ ਦੇ ਸਾਰਿਆਂ ਜ਼ਿਲ੍ਹਿਆਂ 'ਚ ਪੀਪਲਸ ਪਾਰਟੀ ਦਾ ਪੋਟੈਂਸ਼ੀਅਲ ਬਹੁਤ ਜ਼ਿਆਦਾ ਹੈ। ਔਰ ਮੇਰਾ ਆਪਣਾ ਜ਼ਾਤੀ ਖਿਆਲ ਹੈ ਵੇ ਕਿ ਨੂਨ ਲੀਗ ਇਸ ਵੇਲੇ ਪੰਜਾਬ ਦੀ ਵੱਡੀ ਪਾਰਟੀ ਹੈ। PTI ਦੀ ਅਸੀਂ ਗੱਲ ਹੀ ਨਾ ਕਰਦੇ, ਉਹਦੀ ਤੇ ਸਟੋਰੀ ਬਿਲਕੁਲ ਮੁਖਤਲਿਫ ਹੈ। ਅਸੀਂ ਨੂਨ ਲੀਗ ਦੀ ਗੱਲ ਕਰਨੇ ਆ ਕਿ ਨੂਨ ਲੀਗ ਦੀ ਵੋਟਰ ਵੀ ਇੱਥੇ ਠੀਕ ਹੈ, ਉਹਨਾਂ ਦਾ ਸਭ ਕੁਝ। ਲੇਕਿਨ ਇਹਦੇ ਬਾਵਜੂਦ ਪੀਪਲਸ ਪਾਰਟੀ ਦਾ ਜਿਹੜਾ ਪੋਟੈਂਸ਼ੀਅਲ ਹੈ, ਪੀਪਲਸ ਪਾਰਟੀ ਦਾ ਵਰਕਰ ਹੈ, ਪੀਪਲਸ ਪਾਰਟੀ ਦਾ ਜਿਹੜਾ ਜਨੂਨ ਹੈ, ਪੀਪਲਸ ਪਾਰਟੀ ਦਾ ਨਜ਼ਰੀਆਤੀ ਜਿਹੜਾ ਸਿਲਸਿਲਾ ਹੈ, ਇਹ ਨੂਨ ਲੀਗ ਨਾਲੋਂ ਬਹੁਤ ਅੱਗੇ ਵੇ। ਲੇਕਿਨ ਸਾਡੀ ਬਦਕਿਸਮਤੀ ਹੈ ਵੇ ਕਿ ਸਾਡੀ ਕਿਆਦਤ ਦਾ ਕਿਸੇ ਦੀ ਕੋਆਰਡੀਨੇਸ਼ਨ ਨਹੀਂ। ਜਿਸ ਵੇਲੇ ਤੁਹਾਡਾ ਰਾਬਤਾ ਨਹੀਂ ਹੁੰਦਾ, ਤੁਸੀਂ ਕਿਸੇ ਨਾਲ ਹੱਥ ਮਿਲਾਉਣ ਨੂੰ ਵੀ ਤਿਆਰ ਨਹੀਂ, ਤੁਸੀਂ ਕਿਸੇ ਦਾ ਫੋਨ ਸੁਣਾਉਣ ਨੂੰ ਤਿਆਰ ਨਹੀਂ। ਡਿਸਟ੍ਰਿਕਟ ਪ੍ਰੈਜ਼ੀਡੈਂਟ ਫੋਨ ਕਰਦੇ ਨੇ ਪੰਜਾਬ ਨੂੰ ਤੇ ਉਹਨਾਂ ਦੀਆਂ 20 ਕਾਲਾਂ ਤੋਂ ਬਾਅਦ ਵੀ ਰਿਪਲਾਈ ਨਹੀਂ ਆਉਂਦਾ। ਡਿਸਟ੍ਰਿਕਟ ਜਨਰਲ ਸੈਕਟਰੀ ਸਾਡੇ ਢੇਰ ਸਾਰੇ
ਸਾਰੇ ਅਹੁਦੇਦਾਰ ਇਸ ਗੱਲ ਤੋਂ ਨਾਰਾਜ਼ ਨੇ ਕਿ ਪੰਜਾਬ ਵਾਲੇ ਸਾਡਾ ਫੋਨ ਹੀ ਨਹੀਂ ਸੁਣਦੇ। ਅੱਛਾ, ਜਦੋਂ ਜਿਸ ਪੋਲੀਟੀਕਲ ਪਾਰਟੀ ਦੀ ਇਹ ਸੂਰਤ-ਹਾਲ ਹੋ ਜਾਏ ਕਿ ਉਹਦੇ ਕੋਲ ਵਰਕਰ ਵੀ ਮੌਜੂਦ ਹੈ, ਉਹਦੇ 'ਚ ਪੋਟੈਂਸ਼ੀਅਲ ਵੀ ਹੈ ਵੇ, ਉਹਦੇ ਕੋਲ ਨਜ਼ਰੀਆ ਵੀ ਹੈ ਵੇ, ਇੰਨਾ ਕੁਛ ਹੋਣ ਦੇ ਬਾਵਜੂਦ ਜਿਸ ਵੇਲੇ ਤੁਸੀਂ ਕਿਸੇ ਦਾ ਫੋਨ ਤੱਕ ਵੀ ਨਾ ਸੁਣੋ ਤੇ ਉਸ ਵੇਲੇ ਫਿਰ ਬਦਦਿਲੀ ਪੈਦਾ ਹੁੰਦੀ। ਬੇਸਿਕਲੀ ਜਿਹੜੀ ਮੇਰੇ ਡਿਵੀਜ਼ਨ ਦੀ ਤੁਸੀਂ ਗੱਲ ਕੀਤੀ ਹੈ, ਮੇਰੇ ਡਿਵੀਜ਼ਨ 'ਚ ਪੰਜਾਬ ਦੀ ਕਿਆਦਤ ਦੇ ਰਵੱਈਏ ਦੀ ਵਜ੍ਹਾ ਨਾਲ, ਉਹਨਾਂ ਦੇ ਅਮਲ ਦੀ ਵਜ੍ਹਾ ਨਾਲ ਬੇਇੰਤਹਾ ਬਦਦਿਲੀ ਹੈ। ਜਿਸ ਵੇਲੇ ਬਦਦਿਲੀ ਫੈਲਦੀ ਹੈ ਨਾ ਤੇ ਫਿਰ ਲੋਕੀ ਕੰਮ ਕਰਨਾ ਛੱਡ ਦਿੰਦੇ ਨੇ। ਫਿਰ ਸਿਟੀ ਦੇ ਵਿੱਚ, ਤਹਿਸੀਲਾਂ ਦੇ ਵਿੱਚ, ਜ਼ਿਲ੍ਹੇ ਦੇ ਵਿੱਚ ਵੀ ਕੋਆਰਡੀਨੇਸ਼ਨ ਘਟ ਜਾਂਦੀ ਹੈ, ਮੀਟਿੰਗਸ ਘਟ ਜਾਂਦੀਆਂ ਨੇ, ਆਪਸ ਵਿੱਚ ਤਲਕਾਤ ਘਟ ਜਾਂਦੇ ਨੇ। ਅਸੀਂ ਇਸ ਵੇਲੇ ਉਸ ਦੌਰ 'ਚ ਲੰਘਨੇ ਆ ਜਿਸ ਦੌਰ ਦੇ ਵਿੱਚ ਸਾਡੀ ਆਪਸ ਵਿੱਚ ਕਿਸੇ ਦੀ ਵੀ ਕੋਆਰਡੀਨੇਸ਼ਨ ਨਹੀਂ। ਉੱਥੇ ਪੋਟੈਂਸ਼ੀਅਲ ਕੀ ਕਰੇ? ਉੱਥੇ ਤੁਸੀਂ ਬੜੇ ਵੀ ਭਲਵਾਨ ਹੋਵੋ, ਉੱਥੇ ਤੁਸੀਂ ਬੜੇ ਵੀ ਤਗੜੇ ਹੋਵੋ, ਜਿਸ ਵੇਲੇ ਤੁਹਾਡਾ ਰਾਬਤਾ ਹੀ ਨਹੀਂ ਕਿਸੇ ਨਾਲ, ਰਬਤ ਹੀ ਕੋਈ ਨਹੀਂ ਤੁਹਾਡਾ, ਤੇ ਉਸ ਵੇਲੇ ਫਿਰ ਉਹੀ ਹੁੰਦਾ ਹੈ ਜੋ ਕੋਈ ਕੈਂਡੀਡੇਟ 400 ਵੋਟ ਪੈ ਲੈਂਦਾ ਹੈ, ਕੋਈ 1500 ਵੋਟ ਪੈ ਲੈਂਦਾ ਹੈ। ਔਰ ਜਿੱਥੇ ਸਾਡੇ ਚੇਅਰਮੈਨ ਸਾਹਿਬ ਪਾਰਟੀ ਦੇ ਚੇਅਰਮੈਨ, ਉਹ ਲੋਰੂ 15,000 ਵੋਟ ਪੈ ਲੈਂਦੇ ਨੇ। ਇਹ ਜੋ ਕੁਝ ਵੀ ਜਿੰਨਾ ਵੀ ਇਹ ਡਿਜ਼ਾਸਟਰ ਹੈ, ਇਹ ਡਿਜ਼ਾਸਟਰ ਲੈਕ ਆਫ ਕੋਆਰਡੀਨੇਸ਼ਨ ਹੈ। ਮੇਰਾ ਐਕਸਪੀਰੀਅੰਸ ਜਿਹੜਾ ਹੈ, ਮੇਰਾ ਸਾਰੀ ਜ਼ਿੰਦਗੀ ਦਾ, ਮੈਂ ਪੀਪਲ ਸਟੂਡੈਂਟ ਫੈਡਰੇਸ਼ਨ ਪੋਲਿਟਿਕਸ ਕੀਤੀ ਪਿੰਡੀ ਤੋਂ, ਉਸ ਤੋਂ ਬਾਅਦ ਪੀਪਲ ਯੂਥ ਆਰਗੇਨਾਈਜੇਸ਼ਨ ਦਾ ਮੈਂ 11 ਸਾਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਿਹਾ, ਫਿਰ ਮੈਂ 11 ਸਾਲ ਇਨਫੋਰਮੇਸ਼ਨ ਸੈਕਟਰੀ ਰਿਹਾ ਡਿਸਟ੍ਰਿਕਟ ਦਾ। ਔਰ ਇਹ ਤ੍ਰੈਵੇ ਉਹਦੇ ਮੈਂ ਜਾਨਦਾਰ ਜ਼ਿੰਦਾ ਲਾਈਵ ਗੁਜ਼ਾਰੇ ਨੇ। ਐਸਾ ਨਹੀਂ ਕੀਤਾ ਕਿ ਇੱਕ ਦਿਨ ਵੀ ਮੈਂ ਪਾਰਟੀ ਦੇ ਕਿਸੇ ਸਿਸਟਮ ਨਾਲ ਟੱਚ ਨਾ ਰਿਹਾ ਵਾਂ। ਮੇਰੀ ਜਿੰਨੀ ਜ਼ਿੰਦਗੀ ਹੈ ਉਹ ਸਾਰੀ ਜ਼ਿੰਦਗੀ ਥਰੂ ਆਊਟ ਮੈਂ ਹੋਲ ਟਾਈਮਰ ਹਾਂ। ਹੋਲ ਟਾਈਮਰ ਦਾ ਮੇਰਾ ਜਿਹੜਾ ਐਕਸਪੀਰੀਅੰਸ ਕਹਿੰਦਾ ਮੈਨੂੰ ਸਿਰਫ ਔਰ ਸਿਰਫ ਇਹਦੇ 'ਚ ਇਹ ਲੂਪ ਹੋਲ ਨਜ਼ਰ ਆਇਆ, ਇਹ ਮਸਲਾ ਨਜ਼ਰ ਆਇਆ ਕਿ ਸਾਡੀ ਕਿਆਦਤ ਦਾ ਕੋਆਰਡੀਨੇਸ਼ਨ ਕੋ ਨਹੀਂ, ਕਿਸੇ ਨਾਲ ਰਾਬਤਾ ਕੋ ਨਹੀਂ, ਹੱਥ ਮਿਲਾਉਣ ਨੂੰ ਤਿਆਰ ਕੋ ਨਹੀਂ। ਮਜ਼ਾਜ ਉਹਨਾਂ ਦੇ ਐਸਾ ਨੇ ਜਿਸ ਤਰ੍ਹਾਂ ਬਹਾਦਰ ਸ਼ਾਹ ਜ਼ਫਰ ਦੀ ਨਸਲ ਦੇ ਵਿੱਚੋਂ ਨੇ, ਮੁਗਲਿਆ ਖਾਨਦਾਨ ਵਾਲੇ ਮਜ਼ਾਜ ਨੇ, ਬਾਦ ਬਾਮਲਾਜ਼ਾ। ਜਿਸ ਵੇਲੇ ਜਿਸ ਕਿਆਦਤ ਦੇ ਇਹ ਮਜ਼ਾਜ ਹੋ ਜਾਣ, ਫਿਰ ਉੱਥੇ ਡਿਜ਼ਾਸਟਰ ਹੋ ਕੇ ਫਿਰ ਉਹੀ ਸੂਰਤ-ਹਾਲ ਹੁੰਦੀ ਹੈ ਕਿ ਕੋਈ ਕੈਂਡੀਡੇਟ 5,000 ਵੋਟ ਪੈ ਲੈਂਦਾ, ਕੋਈ 7,000 ਵੋਟ ਪੈ ਲੈਂਦਾ, ਜਿੱਥੇ ਪਾਰਟੀ ਦਾ ਚੇਅਰਮੈਨ 15,000 ਵੋਟ ਪੈ ਲੈਂਦਾ। ਮੈਂ ਦੁਬਾਰਾ ਰਿਪੀਟ ਕਰਾਂਗਾ। ਤੇ ਉੱਥੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੀ ਖਰਾਬੀ ਕਿੱਥੇ ਵੇ, ਅਸੀਂ ਆਪਣੇ ਫਾਲਟ ਵੱਲ ਜਾਂਦੇ ਹੀ ਨਹੀਂ ਪਏ। ਜ਼ਫਰ ਕੋਲ ਜਾਣ ਤੋਂ ਪਹਿਲੇ ਤੁਸੀਂ ਆਪ ਵੀ ਜ਼ਿਕਰ ਕੀਤਾ ਹੈ, ਤੇ ਮੈਂ ਇਹ ਨੋਟਿਸ ਕਰਦਾ ਕਿ ਸਾਡੇ ਜਿੰਨੇ ਵੀ ਲੋਕ ਨੇ ਪਾਰਟੀ ਦੇ ਹਵਾਲੇ ਨਾਲ ਤਨਕੀਦ ਕਰਦੇ ਨੇ, ਉਹ ਇੱਕ ਚੀਜ਼ ਮਿਸਿੰਗ ਨਜ਼ਰ ਆਉਂਦੀ ਹੈ ਕਿ ਜਿਵੇਂ ਤੁਸੀਂ ਆਪ ਹੀ ਮੰਨਿਆ ਕਿ ਪਹਿਲੇ ਬੱਟੂ ਸਾਹਿਬ ਦੇ ਦੌਰ 'ਚ ਇੱਕੋ ਹੀ ਪੰਜਾਬ ਸੀ, ਫਿਰ ਸੈਂਟਰਲ ਤੇ ਸਾਊਥ ਵਾਲਾ ਜਿਹੜਾ ਹੈ ਉਹ ਸਿੰਧ 'ਚ ਨਹੀਂ ਹੈ, ਉਹ ਹੋਰ ਕਿਸੇ ਸੂਬੇ 'ਚ ਨਹੀਂ ਹੈ। ਤੇ ਇੱਕ ਤੇ ਤੁਸੀਂ ਨਹੀਂ ਇਹ ਸਮਝਦੇ ਕਿ ਜਿਹੜਾ ਇੱਕ ਨੁਕਸ ਹੈ ਹਕਮਤ ਅਮਲੀ ਦਾ, ਪਾਰਟੀ ਪਾਲਿਸੀ ਦਾ, ਫਿਰ ਜਿਹੜਾ ਸਾਡੀ ਮਰਕਜ਼ੀ ਕਿਆਦਤ ਦਾ ਬਿਆਨੀਆ ਹੈ, ਕਿ ਉਹ ਜ਼ਿਆਦਾ ਵੱਡੀ ਵਜ੍ਹਾ ਨਹੀਂ? ਮਤਲਬ ਤੁਸੀਂ ਤੇ ਕਿਹਾ ਨਾ ਕਿ ਇੱਕੋ ਹੀ ਵਜ੍ਹਾ ਹੈ ਕਿ ਜਿਹੜੀ ਪੰਜਾਬ ਕਿਆਦਤ ਹੈ ਇਹਦੀ ਨਾਹਲੀ ਜਿਹੜੀ ਇਹ ਸਿਰਫ ਵਜ੍ਹਾ ਹੈ ਪਾਰਟੀ ਦੀ ਨਾਕਾਮੀ ਦੀ। ਤੁਹਾਨੂੰ ਨਹੀਂ ਲੱਗਦਾ ਕਿ ਉੱਤੇ ਜਿਹੜੀ ਪਾਰਟੀ ਦੀ ਮਰਕਜ਼ ਦੀ ਪਾਲਿਸੀ ਬਣਾਈ ਜਾ ਰਹੀ ਹੈ ਪੰਜਾਬ ਦੇ ਹਵਾਲੇ ਨਾਲ, ਉਹ ਵੀ ਦੁਰਸਤ ਨਹੀਂ? ਔਰ ਇਹ ਜਿਹੜੇ ਕਾਇਰਾ ਸਾਹਿਬ ਜਾਂ ਚੌਧਰੀ ਮਨਜ਼ੂਰ ਜਾਂ ਹੋਰ ਵੀ ਜਿਹੜੇ ਵੀ ਸਦਰ ਬਣਾਏ ਗਏ, ਉਹਨਾਂ ਕੋਲ ਇੰਨਾ ਇਖਤਿਆਰ ਹੀ ਨਹੀਂ ਸੀ ਕਿ ਉਹ ਪੰਜਾਬ ਨੂੰ ਇੰਡੀਪੈਂਡੈਂਟਲੀ ਲੈ ਕੇ ਚੱਲਦੇ। ਔਰ ਜਿਵੇਂ ਸਿੰਧ ਦੇ ਵਿੱਚ ਸੂਬੇ ਦੀ ਗੱਲ ਹੁੰਦੀ ਹੈ ਔਰ ਸੂਬੇ ਦੇ ਹਕੂਕ ਦੀ ਗੱਲ ਕੀਤੀ ਜਾਂਦੀ ਹੈ ਔਰ ਸਿੰਧੀ ਆਵਾਮ ਉਹਨਾਂ ਨਾਲ ਜੁੜ ਕੇ ਰਹਿੰਦੀ, ਉਵੇਂ ਇਹਨਾਂ ਪੰਜਾਬੀਆਂ ਵਾਸਤੇ ਕਦੀ ਗੱਲ ਨਹੀਂ ਕੀਤੀ। ਤੁਹਾਡਾ ਜਿਹੜਾ ਸਵਾਲ ਹੈ ਨਾ, ਇਹਦੇ 2-3 ਹਿੱਸਿਆਂ 'ਚ ਇਹਦੇ ਤੇ ਗੱਲ ਹੋ ਸਕਦੀ ਹੈ। ਇੱਕ ਤੇ ਤੁਸੀਂ ਇਹ ਗੱਲ ਕੀਤੀ ਹੈ ਕਿ ਮਰਕਜ਼ ਦੀ ਪਾਲਿਸੀ ਜਿਹੜੀ ਹੈ ਉਹ ਵੀ ਵਜ੍ਹਾ ਹੋ ਸਕਦੀ ਹੈ। ਇੱਕ ਤੁਸੀਂ ਇਹ ਗੱਲ ਕੀਤੀ ਕਿ ਮਰਕਜ਼ ਨੂੰ ਪੰਜਾਬ ਦੀ ਕਿਆਦਤ ਜਿਹੜੀ ਹੈ ਇੰਨੇ ਇਖਤਿਆਰ ਹੀ ਮਰਕਜ਼ ਨੇ ਨਹੀਂ ਦਿੱਤੇ ਕਿ ਉਹ ਪਾਰਟੀ ਨੂੰ ਅੱਗੇ ਲੈ ਕੇ ਚੱਲ ਸਕਣ। ਔਰ ਤੀਸਰੀ ਤੁਸੀਂ ਇਹ ਗੱਲ ਕੀਤੀ ਕਿ ਪੰਜਾਬ ਦੀ ਗੱਲ ਜਿਹੜੀ ਹੈ ਜਾਂ ਇਹਨਾਂ ਕੀਤੀ ਨਹੀਂ ਤੇ ਜਾਂ ਮਰਕਜ਼ ਨੇ ਸੁਣੀ ਨਹੀਂ। ਮੈਂ ਇਹਨੂੰ ਇਹ ਸਮਝਣਾ ਆ। ਮੈਂ ਇਹਦੇ 'ਚ ਵੱਡੀ ਗੱਲ ਲੈ ਕੇ ਟੁਰ ਪੈਂਦੇ ਆ ਕਿ ਸਭ ਤੋਂ ਪਹਿਲਾਂ ਤੇ ਇਹ ਵੇ ਕਿ ਪਾਕਿਸਤਾਨ ਦੇ ਵਿੱਚ ਇਸ ਵੇਲੇ ਸਿਆਸੀ ਜਮਾਤਾਂ ਨੂੰ ਤਕਸੀਮ ਕਰ ਦਿੱਤਾ ਗਿਆ, ਔਰ ਉਹ ਤਕਸੀਮ ਮੇਰਾ ਆਪਣਾ ਜ਼ਾਤੀ ਤਜਰਬਾ ਕਹਿੰਦਾ ਹੈ, ਉਹਦੇ ਤੇ ਗੱਲ ਕੋਈ ਬੰਦਾ ਏਡੀ ਲੰਮੀ ਚੌੜੀ ਮੈਂ ਵੀ ਨਹੀਂ ਕਰਾਂਗਾ। ਇਹਦੇ 'ਚ ਰਿਆਸਤ ਇਨਵਾਲਵ ਹੈ। ਜਦੋਂ
ਜਦੋਂ ਤੁਹਾਡੀ ਰਿਆਸਤ ਇਨਵੋਲਵ ਹੋਵੇ ਤੁਹਾਨੂੰ ਤਕਸੀਮ ਕਰਨ ਦੇ ਵਿੱਚ, ਔਰ ਰਿਆਸਤ ਵੀ ਬੇਰਹਿਮ ਰਿਆਸਤ ਹੋਵੇ ਕਿ ਅਗਰ ਤੁਸੀਂ ਰਿਆਸਤ ਦੀ ਗੱਲ ਨਾ ਮੰਨੋ ਤੇ ਉਹ ਧੌਣ ਵੀ ਲਾ ਛੱਡਦੇ ਨੇ। ਭੁੱਟੋ ਸਾਹਿਬ ਦੀ ਸ਼ਹਾਦਤ ਜਿਹੜੀ ਏ ਉਹਦੇ ਮੁਜ਼ਮਰਾਤ ਦੀਆਂ ਗੱਲਾਂ ਹੋਰ ਨੇ, ਲੇਕਿਨ ਬੀਬੀ ਸਾਹਿਬਾ ਦੀ ਸ਼ਹਾਦਤ ਸਾਡੇ ਸਾਹਮਣੇ ਹੈ। ਰਿਆਸਤ ਜਿਹੜੀ ਏ ਜਿਸ ਵੇਲੇ ਬੇਰਹਿਮ ਹੋ ਜਾਂਦੀ ਹੈ ਤੇ ਫਿਰ ਸਿਆਸੀ ਕਿਆਦਤ ਜਿਹੜੀ ਹੈ ਉਹ ਸੋਚਦੀ ਹੈ। ਮੈਂ ਸਮਝਦਾ ਕਿ ਸਾਡੀ ਸਿਆਸੀ ਕਿਆਦਤ ਨੇ ਸੋਚਿਆ ਜਿਹੜੀ ਇਸਟੈਬਲਿਸ਼ਮੈਂਟ ਐਂਟੀ ਇਸਟੈਬਲਿਸ਼ਮੈਂਟ ਰਹੀ ਹੈ ਹਮੇਸ਼ਾ, ਸਾਡੀ ਕਿਆਦਤ ਸੋਚਣ ਤੇ ਮਜਬੂਰ ਹੋ ਗਈ ਕਿ ਜਿਸ ਰਿਆਸਤ ਦਾ ਨਿਜ਼ਾਮ ਹੁਣ ਇਸ ਤਰ੍ਹਾਂ ਚੱਲਣਾ ਹੈ ਕਿ ਉੱਥੇ ਜਿਹਨੇ ਵੀ ਗੱਲ ਕਰਨੀ ਹੈ ਉਹਦੀ ਧੌਣ ਹੀ ਲੈ ਜਾਣੀ ਹੈ, ਫਿਰ ਉਹ ਕੰਪਰੋਮਾਈਜ਼ ਤੇ ਆ ਗਿਆ। ਮੈਂ ਬੜੀ ਵੱਡੀ ਗੱਲ ਕਰਨਾ, ਬਹੁਤ ਘੱਟ ਲੋਕ ਗੱਲ ਕਰਦੇ ਨੇ। ਜਦੋਂ ਰਿਆਸਤਾਂ ਦੀ ਨੂਨ ਲੀਗ ਜਿਹੜੀ ਹੈ ਉਹ ਉਧਰ ਨਾ ਜਾਏ, ਆਪਣਾ ਤੁਹਾਡੇ ਸਿੰਧ ਵਿੱਚ ਨਾ ਜਾਏ, ਤੇ ਪੀਪਲਸ ਪਾਰਟੀ ਜਿਹੜੀ ਹੈ ਉਹ ਸੈਂਟਰਲ ਪੰਜਾਬ 'ਚ ਖਾਸ ਕਰ ਤੇ ਪੰਜਾਬ ਵਿੱਚ ਨਾ ਐਕਟੀਵੇਟ ਹੋਵੇ, ਤੇ ਉਸ ਵੇਲੇ ਇਹ ਸਿਆਸੀ ਜਮਾਤਾਂ ਦੀ ਮਾਮਲਾ ਫਹਿਮੀ ਹੈ ਕਿ ਇਹਨਾਂ ਨੇ ਇਸ ਪਾਬੰਦੀ ਦੀ ਤਾਬੇਦਾਰੀ ਕੀਤੀ ਰਿਆਸਤ ਨੂੰ, ਕਿਉਂਕਿ ਰਿਆਸਤ ਤਗੜੀ ਹੁੰਦੀ ਹੈ, ਰਿਆਸਤ ਦੇ ਵੀ ਇਹਨਾਂ ਤੇ ਇਹਦੇ ਨਾਲ ਇਹ ਹੋਇਆ ਕਿ ਇਹ ਕਦੇ ਹੋ ਸਕਦਾ ਹੈ ਕਿ ਪੀਪਲਸ ਪਾਰਟੀ ਤੇ ਮੁਸਲਿਮ ਲੀਗ ਇਕੱਠੀ ਬਹਿ ਜਾਂਦੀ, ਮੁਸਲਿਮ ਲੀਗ ਨੂਨ ਇਕੱਠੀ ਬਹਿ ਜਾਂਦੀ, ਔਰ ਮੁਸਲਿਮ ਲੀਗ ਕਾਫ ਇਕੱਠੀ ਬਹਿ ਜਾਂਦੀ। ਮੁਸਲਿਮ ਲੀਗ ਕਾਫ ਨੇ ਭੱਟੋ ਸਾਹਿਬ ਦੀ ਸ਼ਹਾਦਤ ਦਾ ਕਲਮ ਲਿਆ ਹੈ, ਮੁਸਲਿਮ ਲੀਗ ਨੂਨ ਨੇ ਬੀਬੀ ਸਾਹਿਬ ਦੇ ਫੇਕ ਇਸ਼ਤਿਹਾਰ ਬਣਾ ਕੇ ਹੈਲੀਕਾਪਟਰ ਤੋਂ ਸੱਟੇ ਨੇ, ਅਸੀਂ ਉਹਨਾਂ ਦੇ ਨਾਲ ਬਹਿ ਗਏ ਹਾਂ। ਫਿਰ ਉਸ ਵੇਲੇ ਸਿਆਸੀ ਕਿਆਦਤ ਦੀ ਮਾਮਲਾ ਫਹਿਮੀ, ਮੈਂ ਸਮਝ ਆਇਆ ਕਿ ਉਹਨਾਂ ਰਿਆਸਤ ਨੂੰ ਵੀ ਕੀਤਾ ਸਾਰਿਆਂ ਨੇ, ਜਿਹਦੇ ਚ ਅਸੀਂ ਵੀ ਸ਼ਾਮਲ ਹੋ ਗਏ, ਪੀਪਲਸ ਪਾਰਟੀ ਵਾਲੇ ਵੀ, ਅਸੀਂ ਬੜੀ ਸਟਰਗਲ ਕੀਤੀ ਹੈ। ਲੇਕਿਨ ਅਸੀਂ ਜਿਸ ਵੇਲੇ ਵੇਖਿਆ ਕਿ ਇਹਦੇ ਤੋਂ ਬਗੈਰ ਹੁਣ ਕੰਮ ਨਹੀਂ ਚੱਲਦਾ, ਲੇਕਿਨ ਇਹਨਾਂ ਮਾਮਲਾ ਫਹਿਮੀ ਇਹ ਕੀਤੇ ਕਿ ਇਹ ਸਾਰੇ ਆਪਸ ਸਿਰ ਇਕੱਠੇ ਹੋ ਗਏ। ਜਿਹੜੀਆਂ ਜਮਾਤਾਂ ਕਦੇ ਇਕੱਠੀਆਂ ਹੀ ਨਹੀਂ ਹੋ ਸਕਦੀਆਂ, ਉਹ ਜਮਾਤਾਂ ਜਿਸ ਵੇਲੇ ਫੈਡਰੇਸ਼ਨ ਨੂੰ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਤੇਰਾ ਉਹ ਪਾਸਾ ਹੈ ਤੇ ਤੇਰਾ ਉਹ ਪਾਸਾ ਹੈ ਤੇ ਤੇਰਾ ਉਹ ਮਹੱਲਾ ਹੈ, ਜਦੋਂ ਮਹੱਲੇ ਵੰਡ ਦਿੱਤੇ ਰਿਆਸਤ ਨੇ, ਤੇ ਉਸ ਵੇਲੇ ਮੈਂ ਸਮਝਦਾ ਕਿ ਸਿਆਸੀ ਕਿਆਦਤਾਂ ਦੀ ਇਹ ਬੜੀ ਵੱਡੀ ਭਲਵਾਨੀ ਹੈ ਕਿ ਉਹਨਾਂ ਨੇ ਜਾਂਚ ਦੇ ਨਾਲ ਆਪੇ ਚ ਇਕੱਠੇ ਹੋ ਗਏ, ਫਿਰ ਫੈਡਰੇਸ਼ਨ ਕਾਇਮ ਹੋ ਗਈ ਨਾ। ਜਿਸ ਵੇਲੇ ਇਸ ਵੇਲੇ ਹਕੂਮਤ ਦੇ ਵਿੱਚ ਸਾਰੀਆਂ ਜਮਾਤਾਂ ਇਕੱਠੀਆਂ ਬੈਠੀਆਂ ਤੇ ਫੈਡਰੇਸ਼ਨ ਕਾਇਮ ਹੈ ਨਾ। ਫੈਡਰੇਸ਼ਨ ਨੂੰ ਸਿਆਸੀ ਜਮਾਤਾਂ ਨੇ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ, ਔਰ ਇਹਦੇ ਚ ਆਸਫ ਅਲੀ ਜ਼ਰਦਾਰੀ ਸਾਹਿਬ ਦਾ ਪੀਪਲਸ ਪਾਰਟੀ ਦਾ ਬੜਾ ਕਿਰਦਾਰ ਹੈ ਕਿ ਜਿਹੜੀ ਜਮਾਤ ਇਹਨਾਂ ਨਾਲ ਬਹਿ ਨਹੀਂ ਸੀ ਸਕਦੀ ਉਹਨਾਂ ਨਾਲ ਬਹਿ ਗਈ, ਜਿਹਦੇ ਤੇ ਸਾਡੇ ਵੀ ਤਫਾਦਾਤ ਨੇ, ਤੁਹਾਡੇ ਵੀ ਤਫਾਦਾਤ ਹੋ। ਅਨਡੈਮੋਕ੍ਰੈਟਿਕ ਰਿਪਲਾਈ ਮਾਜ਼ਰਤ ਨਾਲ ਸਲੀਮੀ ਸਾਹਿਬ, ਔਰ ਡਿਪਲੋਮੈਟਿਕ ਰਿਪਲਾਈ ਬਿਲਕੁਲ ਵੀ ਇਹ ਜਮਹੂਰੀ ਰਿਪਲਾਈ ਨਹੀਂ ਹੈ, ਨਾ ਇਹ ਆਵਾਮ ਦੇ ਜਜ਼ਬਾਤ ਦੀ ਅਕਾਸੀ ਕਰਦਾ ਹੈ। ਜਵਾਬ ਤੁਹਾਡਾ ਇਹ ਸਿਰਫ ਕਿਆਦਤ ਨੂੰ ਬੇਲ ਆਊਟ ਪੈਕੇਜ ਦੇ ਰਿਹਾ ਹੈ, ਇਸ ਤੋਂ ਇਲਾਵਾ ਇਹਦੇ ਤੋਂ ਮੈਨੂੰ ਕੁਝ ਹਾਸਲ ਨਹੀਂ ਹੋ ਰਿਹਾ। ਤੇ ਵਾਕਈ ਆਵਾਮ ਦੇ ਜਜ਼ਬਾਤ ਤੇ ਕਿਸੇ ਪਾਸੇ ਵੀ ਕੰਸੀਡਰ ਨਹੀਂ ਨਾ ਪਿਆਉਂਦੇ। ਫੈਡਰੇਸ਼ਨ ਜਾਂ ਇਹ ਸਾਰੀਆਂ ਜਮਾਤਾਂ ਦਾ ਬੜਾ ਹੋਲਡ ਵੀ ਹੁੰਦਾ ਹਰ ਪਾਸੇ, ਤੇ ਆਵਾਮ ਦੇ ਜਜ਼ਬਾਤ ਵਾਲੀ ਤੇ ਕਹਾਣੀ ਕੋਈ ਨਾ ਹੋਣਾ। ਤੇ ਅਸੀਂ ਤੇ ਹੁਣ ਇਹ ਵੇਖਣਾ ਕਿ ਬਚਣਾ ਕਿਸ ਤਰ੍ਹਾਂ ਤੇ ਬਚਾਉਣਾ ਕਿਸ ਤਰ੍ਹਾਂ, ਆਪੂ ਕਿੰਜ ਬਚਣਾ ਹੈ ਤੇ ਇਸ ਰਿਆਸਤ ਨੂੰ ਕਿੰਜ ਬਚਾਉਣਾ ਤੇ ਪਾਕਿਸਤਾਨ ਨੂੰ ਕਿੰਜ ਬਚਾਉਣਾ, ਇਹ ਵੱਡੀ ਗੱਲ ਹੈ। ਇਹ ਅੱਜ ਦਾ ਮੌਜੂਦ ਨਹੀਂ, ਲੇਕਿਨ ਪਾਕਿਸਤਾਨ ਵਿੱਚ ਮਾਰਸ਼ਲ ਲਾ ਵੀ ਲੱਗੇ ਸਨ, ਉਦੋਂ ਕਿਹੜੀ ਰਿਆਸਤ ਟੁੱਟ ਗਈ ਸੀ। ਪਾਕਿਸਤਾਨ ਦਾ ਤਹਫਜ਼ ਜਿਹੜਾ ਹੈ ਉਹ ਬਹਰਹਾਲ ਐਸਟੈਬਲਿਸ਼ਮੈਂਟ ਕਿਸੇ ਨਾ ਕਿਸੇ ਤਰੀਕੇ ਕਰ ਹੀ ਲੈਂਦੀ ਹੁੰਦੀ, ਉਹਦੇ ਵਾਸਤੇ ਤੁਹਾਡੀਆਂ ਜਮਾਤਾਂ ਦੀ ਜ਼ਰੂਰਤ ਨਹੀਂ। 11 ਸਾਲ ਦੇ ਮਾਰਸ਼ਲ ਲਾਵਾਂ ਚ ਕੀ ਗੱਲ ਹੈ, ਪਾਕਿਸਤਾਨ ਟੁੱਟ ਗਿਆ ਸੀ। ਉਹ ਇੱਕ ਬੰਗਲਾਦੇਸ਼ ਦੀ ਐਗਜ਼ਾਮਪਲ ਤਾਂ ਡਿਫਰੈਂਟ ਐਗਜ਼ਾਮਪਲ ਹੈ। ਕਿਆ ਜ਼ਿਆ ਦੌਰ ਚ ਪਾਕਿਸਤਾਨ ਟੁੱਟ ਗਿਆ ਸੀ ਜਾਂ ਮੁਸ਼ਰਫ ਦੌਰ ਚ ਟੁੱਟ ਗਿਆ ਸੀ? ਇਹਦਾ ਲੇਮ ਐਕਸਕਿਊਜ਼ ਹੈ। ਜ਼ਿਆ ਤੇ ਮੁਸ਼ਰਫ ਦਾ ਮਾਰਸ਼ਲ ਲਾ ਜਿਹੜਾ ਸੀ ਉਹ ਪਾਕਿਸਤਾਨ ਤਰੋੜਨ ਦਾ ਮਾਰਸ਼ਲ ਲਾ ਨਹੀਂ ਸੀ, ਨਾ ਹੀ ਐਸਟੈਬਲਿਸ਼ਮੈਂਟ। ਉਹ ਹੁਣ ਵੀ ਟੁੱਟਣ ਵਾਲੇ ਕੋਈ ਹਾਲਾਤ ਨਹੀਂ ਹੈ ਸਰ। ਹੁਣ ਵੀ ਇਹ ਸਿਰਫ ਸਾਡੀ ਖਾਮਖਿਆਲੀ ਹੈ ਕਿ ਪਾਕਿਸਤਾਨ ਖੁਦਾ ਨਾ ਖਾਸਤਾ ਟੁੱਟ ਜਾਏਗਾ ਜੇ ਨੂਨ ਲੀਗ ਨੇ ਤੇ ਪੀਪਲਸ ਪਾਰਟੀ ਨੇ ਮੁਫਾਹਮਤ ਨਾ ਕੀਤੀ। ਅਸੀਂ ਪੰਜਾਬ ਦੀ ਗੱਲ ਤੇ ਕਰਨੇ ਆ ਨਾ, ਪੰਜਾਬੀ ਆ ਨਾ। ਅਸੀਂ ਵੇਖਦੇ ਆ ਕਿ ਪੰਜਾਬ ਵਿੱਚ ਪੀਪਲਸ ਪਾਰਟੀ ਐਕਟਿਵ ਕਿਉਂ ਨਹੀਂ ਪਈ ਹੁੰਦੀ ਤੇ ਸਿੰਧ ਵਿੱਚ ਨੂਨ ਕਿਉਂ ਨਹੀਂ ਪਈ ਐਕਟਿਵ ਹੁੰਦੀ। ਚਲੋ ਮੈਂ ਸਮਝਦਾ ਕਿ ਇਹ ਮੇਰਾ ਤੁਹਾਡੇ ਤੇ ਅਮਾਰ ਪੰਜਾਬੀ ਸਾਹਿਬ ਸਵਾਲ ਹੈ ਕਿ ਪੀਪਲਸ ਪਾਰਟੀ ਪੰਜਾਬ 'ਚ ਐਕਟਿਵ ਨਹੀਂ ਹੁੰਦੀ। ਚਲੋ ਅਸੀਂ ਭੈੜੇ ਹੋ ਗਏ, ਪੀਪਲਸ ਪਾਰਟੀ ਅਸੀਂ ਕੋੜੇ ਹੋ ਗਏ, ਅਸੀਂ ਨਾਇਲ ਹੋ ਗਏ, ਨੂਨ ਸਿੰਧ ਵਿੱਚ ਕਿਉਂ ਐਕਟਿਵ ਨਹੀਂ ਪਈ ਹੁੰਦੀ? ਇਹ ਦੱਸ ਦਿਓ। ਓਪਨ ਸੀਕ੍ਰੇਟ ਹੈ ਤੁਹਾਡੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੋਕ ਆਫ ਦੀ ਰਿਕਾਰਡ ਇਹ ਗੱਲ ਕਰਦੇ ਨੇ, ਬਾਰ-ਬਾਰ ਕਰਦੇ ਨੇ, ਅਹਿਮ ਮੁੱਦਿਆਂ ਵਾਲੇ ਕਰਦੇ ਨੇ ਕਿ ਜੀ ਇੱਕ ਡੀਲ ਹੋ ਚੁੱਕੀ ਹੈ ਕਿ ਤੁਸੀਂ ਸਿੰਧ ਵਿੱਚ ਰਹੋਗੇ, ਅਸੀਂ ਪੰਜਾਬ ਵਿੱਚ ਰਹਾਂਗੇ, ਇਹਦੇ ਵਿੱਚ ਐਸਟੈਬਲਿਸ਼ਮੈਂਟ ਕੋਈ ਨਹੀਂ। ਡੀਲ ਕਿਹਨੇ ਕਰਾਈ ਹੈ? ਇਹਨੇ ਆਪੂ ਕਾ ਨਹੀਂ ਹੈ, ਕਿਸੇ ਡੀਲ ਕਰਾਈ ਹੈ? ਐਸਟੈਬਲਿਸ਼ਮੈਂਟ ਨੇ ਕਰਵਾਇਆ ਸੀ। ਨਹੀਂ, ਸੀਓਟੀ ਐਸਟੈਬਲਿਸ਼ਮੈਂਟ ਨੇ ਕਰਵਾਇਆ।
ਨਹੀਂ ਸੀਓਡੀ ਸਾਡੀਆਂ ਮੁਲਾਕਾਤਾਂ ਇਸ ਤਜਰਬੇ ਤੋਂ 2022 ਤੋਂ ਪਹਿਲੇ ਦੀਆਂ ਜਾਰੀ ਨੇ। ਅਸੀਂ 2007-8 ਤੋਂ ਇਕੱਠੇ ਟੁਰ ਰਹੇ। ਜੀ ਭੱਟੀ ਸਾਹਿਬ, ਤੁਸੀਂ ਸਵਾਲ ਕਰੋ ਜਾਂ ਜ਼ਫਰ ਸਾਹਿਬ ਨੇ ਕਰਨਾ? ਮੈਂ ਗੱਲ ਕਰ ਰਿਹਾ ਸੀ ਕਿ ਸਲੀਮ ਸਾਹਿਬ ਨੇ ਨਾ ਦੋ ਲਫ਼ਜ਼ ਦੁਹਰਾਏ ਨੇ ਕਿ ਰਿਆਸਤ ਤੇ ਫੈਡਰੇਸ਼ਨ। ਰਿਆਸਤ ਇਹ ਚਾਹੁੰਦੀ ਹੈ, ਰਿਆਸਤ ਉਹ ਚਾਹੁੰਦੀ ਹੈ। ਰਿਆਸਤ ਦੱਸਣ ਤੇ ਸਹੀ, ਰਿਆਸਤ ਕਿਹੜੀ ਚੀਜ਼ ਦੀ ਗੱਲ ਕਰ ਰਹੇ ਆ? ਫੈਡਰੇਸ਼ਨ ਦਾ ਤਾਂ ਸਾਨੂੰ ਦੱਸਦਾ ਕਿ ਫੈਡਰੇਸ਼ਨ ਕਾਇਮ ਕਰ ਦਿੱਤੀ ਹੈ ਜਨਾਬ ਆਸਫ ਅਲੀ ਜ਼ਰਦਾਰੀ ਸਾਹਿਬ ਨੇ। ਹੁਣ ਰਿਆਸਤ ਦਾ ਜ਼ਰਾ ਖੁੱਲ ਕੇ ਨਾਮ ਤਾਂ ਲਿਆ ਦੇਣ, ਮੇਰੇ ਇਲਮ 'ਚ ਵੀ ਹੋਰ ਪਤਾ ਚੱਲ ਜਾਏ ਕਿ ਰਿਆਸਤ ਕਹਿੰਦੇ ਕਿਹਨੂੰ ਆ। ਜਿਹੜੀ ਰਿਆਸਤ ਦੀ ਗੱਲ ਕਰ ਰਹੇ ਆ, ਜੇ ਪਾਕਿਸਤਾਨ ਰਿਆਸਤ ਆ, ਸਾਨੂੰ ਉਹਨੂੰ ਬਚਾਉਣਾ ਹੈਗਾ, ਉਹ ਤਾਂ ਸਾਨੂੰ ਨਹੀਂ ਬਚਾ ਰਿਹਾ, ਆਵਾਮ ਨੂੰ ਨਹੀਂ ਬਚਾ ਰਿਹਾ, ਕਿਸੇ ਜਗ੍ਹਾ ਤੇ ਵੀ ਉਹ ਬਚਾ ਨਹੀਂ ਰਿਹਾ ਹੈਗਾ। ਤੁਸੀਂ ਕਿਹੜੀ ਰਿਆਸਤ ਦੀ ਗੱਲ ਕਰਦੇ ਕਿ ਰਿਆਸਤ ਨੇ ਇਹ ਚਾਹੁੰਦੀ ਹੈ ਕਿ ਅਸੀਂ ਰਿਆਸਤ ਨਾਲ ਟੱਕਰੇ ਲਈ ਨਹੀਂ ਲੈ ਸਕਦੇ, ਅਸੀਂ ਰਿਆਸਤ ਬੜੀ ਬੇਰਹਿਮ ਹੈਗੀ ਆ? ਉਹ ਕਿਹੜੀ ਰਿਆਸਤ ਹੈਗੀ ਆ? ਉਹ ਖੁੱਲ ਕੇ ਜਰਾ ਦੱਸੋ। ਜੀ ਮੈਨੂੰ ਨਾ ਇੰਨੀ ਸਮਝ ਆਈ ਹੈ ਕਿ ਆਖਿਆ ਨੇ ਕਿ ਬੇਰਹਿਮ ਰਿਆਸਤ ਤੇ ਕਿਤੇ ਮੈਨੂੰ ਪੂਰੀ ਨਾ ਗੱਲ ਦੀ ਆਵਾਜ਼ ਕੱਟ ਕੇ ਆ ਰਹੀ ਹੈ ਨੇ। ਤੇ ਜਿਹੜਾ ਸਾਡਾ ਇਹਦਾ ਟੌਪਿਕ ਜਿੱਥੋਂ ਤੇ ਸ਼ੁਰੂ ਹੋਏ ਆ ਨਾ, ਇਹਦੇ ਚ ਮੈਂ ਇੱਕ ਥੋੜਾ ਜਿਹਾ ਟੱਚ ਦਿੱਤਾ ਹੈ ਕਿ ਸਾਡੀ ਜਿਹੜੀ ਪਾਰਟੀ ਹੈ ਉਹ ਸੂਬੇ ਚ ਕਿਉਂ ਮੁਤਰਕ ਨਹੀਂ ਪਈ ਹੁੰਦੀ, ਉਹਦਾ ਥੋੜਾ ਜਿਹਾ ਟੱਚ ਹੀ ਦਿੱਤਾ ਹੈ। ਉਹ ਟੌਪਿਕ ਹੀ ਵੱਖਰਾ, ਜਿਹੜਾ ਰਿਆਸਤ ਦਾ ਟੌਪਿਕ ਹੈ ਨਾ, ਉਹ ਬੜਾ ਖਤਰਨਾਕ ਟੌਪਿਕ ਹੈ, ਵੱਖਰਾ ਇਸ ਟੱਚ ਮੈਂ ਦਿੱਤਾ ਹੈ। ਮੇਰਾ ਇਹ ਖਿਆਲ ਹੈ ਕਿ ਇਹ ਵਜੂਹਾਤ ਨੇ। ਅੱਗੋਂ ਜੇ ਅਸੀਂ ਰਿਆਸਤ ਨੂੰ ਖਿੱਚਣਾ ਸ਼ੁਰੂ ਕਰ ਦਈਏ ਤੇ ਉਹਨੂੰ ਵੱਖਰਾ ਟੌਪਿਕ ਰੱਖ ਲੈਂਦੇ ਆ। ਮੇਰੀ ਗੱਲ ਸੁਣ ਲੈਣਾ, ਤੁਸੀਂ ਇੱਕ ਗੱਲ ਕੀਤੀ ਹੈਗੀ ਆ ਕਿ ਰਿਆਸਤ ਇਹ ਚਾਹੁੰਦੀ ਆ, ਰਿਆਸਤ ਬੜੀ ਖਤਰਨਾਕ ਆ, ਰਿਆਸਤ ਗੁਲਾਮ ਹੈ, ਉਹ ਨਹੀਂ ਚਾਹੁੰਦੀ ਹੈਗੀ ਕਿ ਅਸੀਂ ਇਕੱਠੇ ਹੋਈਏ, ਉਹ ਰਿਆਸਤ ਨੇ ਹੀ ਸਾਨੂੰ ਇਕੱਠੇ ਕੀਤਾ। ਉਹ ਕਿਹੜੀ ਰਿਆਸਤ ਹੈਗੀ ਆ? ਫੈਡਰੇਸ਼ਨ ਦੀ ਤਾਂ ਤੁਸੀਂ ਗੱਲ ਕਰਦੇ ਕਿ ਜਨਾਬ ਆਸਫ ਅਲੀ ਜ਼ਰਦਾਰੀ ਸਾਹਿਬ ਨੇ ਫੈਡਰੇਸ਼ਨ ਬਣਾ ਦਿੱਤੀ ਆ ਔਰ ਸਾਰੀ ਅਸੀਂ ਗੱਲ ਕਰ ਰਹੇ ਹਾਂ। ਉਹ ਰਿਆਸਤ ਦੀ ਗੱਲ ਕਰ ਰਹੇ ਹਾਂ, ਜਰਾ ਖੁੱਲ ਕੇ ਦੱਸੋ, ਮੈਨੂੰ ਵੀ ਪਤਾ ਚੱਲੇ ਉਹ ਕਿਹੜੀ ਰਿਆਸਤ ਹੈਗੀ ਜਿਹੜੀ ਖਤਰਨਾਕ ਆ, ਜਿਹੜੀ ਸਾਡੀ ਧੌਣ ਵੀ ਲਾ ਸਕਦੀ ਆ, ਪਤਾ ਤਾਂ ਚੱਲੇ ਨਾ। ਜੇ ਤਾਂ ਤੁਸੀਂ ਇੱਕ ਰਿਆਸਤ ਦਾ ਅਦਾਰੇ ਨੂੰ ਕਹਿ ਰਹੇ ਹੋ ਤੇ ਉਹਦੇ ਵੀ ਦੱਸ ਦਿਓ। ਰਿਆਸਤ ਤੇ ਅਸੀਂ ਪਾਕਿਸਤਾਨ ਨੂੰ ਇੱਕ ਰਿਆਸਤ ਸਮਝਦੇ ਹਾਂ। ਤੁਸੀਂ ਕਰਦੇ ਹੋ ਕਿ ਕਿਤਾਬੀ ਗੱਲ, ਮੈਂ ਤਾਂ ਕਰਨਾ ਅਮਲੀ ਗੱਲ। ਕਿਤਾਬੀ ਗੱਲ ਵੀ ਤੇ ਰਿਆਸਤ ਜਿਹੜੀ ਉਹ ਤੇ 4-5 ਪਿਲਰ ਹੁੰਦੇ ਨੇ ਤੇ ਉਹਦਾ ਨਾਂ ਰਿਆਸਤ ਹੈ, ਜਿਹਦੇ ਚ ਪਾਰਲੀਮੈਂਟ ਵੀ ਹੈ। ਪਾਰਲੀਮੈਂਟ ਰਿਆਸਤ ਦਾ ਸਭ ਤੋਂ ਵੱਡਾ ਸਤੂਨ ਹੈ ਪਾਰਲੀਮੈਂਟ। ਤੇ ਪਾਰਲੀਮੈਂਟ ਦੀ ਪੋਜੀਸ਼ਨ ਅਮਲੀ ਤੌਰ ਉਤੇ ਇਸ ਵੇਲੇ ਜਿਹੜੀ ਹੈ ਉਹ ਤੁਹਾਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ, ਉਹ ਰੇਡੀ ਵਾਲੇ ਤੇ ਟੰਗ ਵਾਲੇ ਨੂੰ ਪਤਾ ਹੈ। ਅਸੀਂ ਰਿਆਸਤ ਹੋਰ ਚੀਜ਼ ਹੈ ਜੀ। ਮੈਂ ਇਸ ਵਕਤ ਆਖਿਆ ਨਾ ਕਿ ਇਹ ਟੌਪਿਕ ਹੀ ਵੱਖਰਾ ਹੈ। ਇਸ ਗੱਲ ਦੀ ਬੱਚੇ ਨੂੰ ਸਮਝੇ ਕਿ ਰਿਆਸਤ ਕੌਣ ਹੈ ਅੱਜ ਕੱਲ। ਇਹਦੇ ਤੇ ਗੱਲ ਜਾਂ ਇਹਦੀ ਤੇ ਤਸ਼ਰੀਹ ਕਰਨ ਦੀ ਜ਼ਰੂਰਤ ਹੀ ਨਹੀਂ। ਅੱਗੇ ਵਧਦੇ ਹਾਂ, ਅਸੀਂ ਜਰਾ ਵਾਪਸ ਆਨੇ ਆ ਪੰਜਾਬ ਦੀ ਪਾਰਟੀ ਪੋਲਿਟਿਕਸ ਦੀ ਤਰਫ ਆਨੇ ਆ। ਇਹ ਰਿਆਸਤ ਕੀ ਹੁੰਦੀ ਹੈ ਤੇ ਇਹਦੀ ਬੁਨਿਆਦ ਕੀ ਹੁੰਦੀ ਹੈ ਤੇ ਜਮਹੂਰੀਅਤ ਕੀ ਹੁੰਦੀ ਹੈ, ਇਹ ਜ਼ਰਾ ਡਿਫਰੈਂਟ ਟੌਪਿਕਸ ਨੇ ਤੇ ਮੁਸ਼ਕਲ ਸਵਾਲ ਨੇ ਇਹਦੇ ਵਿੱਚ। ਵੈਸੇ ਇੱਕ ਜੈਸਚਰ ਕੱਲ ਦੀ ਡੇਟ ਵਿੱਚ ਅਸਾਂ ਬੜਾ ਅੱਛਾ ਦੇਖਿਆ ਕਿ ਪਾਰਲੀਮੈਂਟ ਵਿੱਚ ਸਾਡੇ ਫੌਜੀ ਜਰਨਲ ਆਏ ਨੇ ਤੇ ਉਹਨਾਂ ਨੇ ਬਰੀਫਿੰਗ ਵੀ ਦਿੱਤੀ ਹੈ ਤੇ ਉਹਨਾਂ ਨੇ ਪੁੱਛਿਆ ਹੈ ਕਿ ਭਾਈ ਸਾਨੂੰ ਦੱਸੋ ਅਸੀਂ ਕੀ ਕਰਨਾ ਹੈ ਤੇ ਨੈਸ਼ਨਲ ਐਕਸ਼ਨ ਪ੍ਰੋਗਰਾਮ ਜਾਂ ਪਲਾਨ ਦੇ ਉੱਤੇ ਕੰਮ ਹੋਇਆ ਹੈ। ਚਲੋ ਉਹਨੂੰ ਸਾਈਡ ਤੇ ਕਰਦੇ ਹੋਏ ਅਸੀਂ ਆਨੇ ਆ ਵਾਪਸ ਪਾਕਿਸਤਾਨ ਪੀਪਲਸ ਪਾਰਟੀ ਪੰਜਾਬ ਦੇ ਮੁੱਦੇ ਦੇ ਉੱਤੇ। ਸਲੀਮੀ ਸਾਹਿਬ, ਪਿੱਛੇ ਜਿਹੜੀ ਸਾਡੀ ਤਨਜ਼ੀਮ ਹੈ ਇਹ ਮੈਂ ਦੇਖ ਰਿਹਾ ਸਾਂ 3-4 ਮਹੀਨੇ 6 ਮਹੀਨੇ ਤੋਂ ਬਹੁਤ ਸਲੋ ਤੇ ਤਕਰੀਬਨ ਸੁੱਤੀ ਸੀ। यानी राजा परवेज अशरफ साहब भी किधरे बाहर गए सन, महीना 2 महीने तो बिल्कुल इंज लगता सी कि खत्म हो गए ने, डिसॉल्व हो गए ने। एक हसन मुर्तजा साहब मैनू नजर आते सन किधरे 2-4 बंदे उन्हां नाल हुंदे सन ते को करीबी जे जने उन्हां दे संगी ते बस वही पार्टी बन के चल रहे सन। लेकिन यह है कि राजा साहब आए ने, गवर्नर हाउस विच मीटिंग्स हुई ने, कुछ लोगों ने इतराज किया है कि लगता है कि साडा पार्टी का पंजाब ऑफिस जड़ा है वो शिफ्ट हो गया गवर्नर हाउस विच। उत्थे ही मीटिंग्स होनियां ने ते उत्थे एक मीटिंग हुई है, तुहाडा सब्जेक्ट भी है ते तुहाडा डिपार्टमेंट भी है इन्फॉर्मेशन दे हवाले नाल। शहजाद चीमा साहब जने ने उन्हां दी सरबराही दे विच इन्फॉर्मेशन दा दोबारा इजलास होया है। उन्होंने कहा जी कि नवे तुसी पंजाब दे मुकदमे नू टीवी दे उत्ते पेश करो, इलैक्ट्रॉनिक मीडिया दे पेश करो, सोशल मीडिया ते पेश करो। उहदे वास्ते नवीं टीमां मैं देख रहा, खवातीन कुछ नवीं इंडक्ट होईयां ने, वो मैं कोई नवे चेहरे देख रहा ते ये मैनू पुराने तुसी साडे जने बुजुर्ग इन्फॉर्मेशन वाले पुराने जने चल रहे हो,
ਜਿਹੜੇ ਬੁੱਟੋਇਜ਼ਮ ਨੂੰ ਜਾਣਦੇ ਹੋ, ਤੁਸੀਂ ਕਿੱਧਰ ਗਏ ਹੋ? ਤੇ ਉਹ ਸੋਸ਼ਲ ਮੀਡੀਆ ਜਿਹੜੀਆਂ ਟੀਮਾਂ ਤੁਹਾਡੇ ਨਾਲ ਚੱਲ ਰਹੀਆਂ ਨੇ ਪਿਛਲੇ 10-15 ਸਾਲ ਤੋਂ, ਮਾਰ ਖਾ ਰਹੇ ਨੇ ਜਿਆਲੇ ਫੇਸਬੁੱਕ ਤੇ, ਗਾਲਾਂ ਖਾ ਰਹੇ ਨੇ ਤੇ ਗਾਲਾਂ ਕੱਢ ਵੀ ਰਹੇ ਨੇ, ਦਿਫਾ ਵੀ ਕਰ ਰਹੇ ਨੇ ਤੇ ਪਾਰਟੀ ਨੂੰ ਪ੍ਰਮੋਟ ਵੀ ਕਰ ਰਹੇ ਨੇ, ਉਹਨਾਂ ਦੀ ਕਿਧਰੇ ਜ਼ਿਕਰ ਨਹੀਂ ਹੋ ਰਿਹਾ। ਨਵੇਂ ਲੋਕ ਆ ਗਏ ਨੇ, ਇਸ ਦੇ ਬਾਰੇ ਜਰਾ ਤੁਸੀਂ ਕੋਈ ਥੋੜੀ ਆਪਣੀ ਇਨਪੁਟ ਦਿਓ ਜੀ। ਜ਼ਫਰ ਮਨਾਜ਼ ਸਾਹਿਬ, ਪਹਿਲਾਂ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਭੱਟੀ ਸਾਹਿਬ ਤੇ ਮੈਨੂੰ ਨਾ ਵੱਡੇ ਖੂਬੇ ਚੋਂ ਫੇਰ ਪਿਛਾਂ ਵਾਪਸ ਅਸਲ ਟਾਪਿਕ ਵੱਲ ਲੈਣ ਦਾ। ਪਹਿਲਾਂ ਤੇ ਇਹਦੇ ਤੇ ਸ਼ੁਕਰੀਆ ਤੁਹਾਡਾ। ਅਸਲ 'ਚ ਸਾਡਾ ਇਹਦਾ ਟਾਪਿਕ ਵੀ ਆ ਸੀ ਜਿਹੜੀ ਤੁਸੀਂ ਗੱਲ ਕੀਤੀ ਏ ਕਿ ਅਸੀਂ ਆਪਣੀ ਤਨਜ਼ੀਮ ਤੇ ਗੱਲ ਕਰੀਏ, ਅਸੀਂ ਆਪਣਾ ਹੱਤਾ ਕਰੀਏ ਕਿ ਅਸੀਂ ਕੀ ਹਾਂ ਔਰ ਅਸੀਂ ਕਿਉਂ ਕਮਜ਼ੋਰ ਹਾਂ। ਅੱਜ ਦਾ ਉਹਦੇ 'ਚ ਅਸੀਂ ਵੀ ਸ਼ਾਮਲ ਹਾਂ, ਤੁਸੀਂ ਵੀ ਸ਼ਾਮਲ ਹੋ ਕਿ ਸਾਡਾ ਰੋਗ ਕੀ ਹੈ, ਸਾਡਾ ਮਸਲਾ ਕੀ ਹੈ। ਤੁਸੀਂ ਜਿਹੜਾ ਸਵਾਲ ਇਨਫੋਰਮੇਸ਼ਨ ਦੇ ਹਵਾਲੇ ਨਾਲ ਕੀਤਾ ਹੈ, ਮੈਂ ਇਹਦੇ ਤੇ ਲਿਖ ਵੀ ਚੁੱਕਿਆ, ਪੰਜਾਬ ਦੇ ਗਰੁੱਪ ਵਿੱਚ ਵੀ ਲਿਖਿਆ ਹੈ ਔਰ ਉਹਦੀ ਦੂਜਿਆਂ ਗਰੁੱਪਾਂ 'ਚ ਉਹਦੀ ਮੈਂ ਆਪਣੀ ਤਹਿਰੀਰ ਭੇਜੀ ਵੀ ਹੈ ਕਿ ਇਹ ਜਿਹੜੀ ਮੀਟਿੰਗ ਹੋਈ ਹੈ ਨਾ, ਇਹਦੀ ਵਜ੍ਹਾ ਹੈ ਵੇ ਕਿ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਈਦ ਤੋਂ ਬਾਅਦ ਪੰਜਾਬ ਆ ਰਹੇ ਨੇ। ਜਿਸ ਵੇਲੇ ਉਹਨਾਂ ਪੰਜਾਬ ਆਉਣਾ ਹੈ ਤੇ ਸਭ ਤੋਂ ਜ਼ਿਆਦਾ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਹਰ ਮੀਟਿੰਗ 'ਚ ਜਿਹੜੀ ਗੱਲ ਕਰਦੇ ਨੇ ਨਾ, ਪਹਿਲਾਂ ਸਟਾਰਟ ਜਿਹੜਾ ਲੈਂਦੇ ਨੇ ਉਹ ਇਨਫੋਰਮੇਸ਼ਨ ਬਿਊਰੋ ਦਾ ਲੈਂਦੇ ਨੇ, ਉਹ ਸੋਸ਼ਲ ਮੀਡੀਆ ਤੇ ਗੱਲ ਕਰਦੇ ਨੇ ਕਿ ਮੁਝੇ ਇਸ ਪਰ ਬਰੀਫ ਕਰੇ। ਇਹਨਾਂ ਨੂੰ ਹੁਣ ਪਤਾ ਹੈ ਕਿ ਜਿਸ ਵੇਲੇ ਉਹਨਾਂ ਆਉਣਾ ਹੈ ਤੇ ਆ ਕੇ ਉਹਨਾਂ ਫਿਰ ਪੰਜਾਬ ਵਿੱਚ ਵੀ ਇਹੀ ਸਵਾਲ ਕਰਨਾ ਹੈ ਕਿ ਜਨਾਬ ਇਧਰ ਕਿਆ ਪੋਜੀਸ਼ਨ ਹੈ, ਸੈਂਟਰਲ ਪੰਜਾਬ ਮੇਂ ਕਿਆ ਪੋਜੀਸ਼ਨ ਹੈ। ਇਹ ਉਹਦੀ ਤਿਆਰੀ ਪੇ ਕਰਦੇ ਨੇ, ਯਾਨੀ ਚੇਅਰਮੈਨ ਸਾਹਿਬ ਨੂੰ ਦੱਸਣ ਵਾਸਤੇ ਕਿ ਜਨਾਬ ਸਾਡੇ ਕੋਲੇ ਇਹ ਲਾਟ ਜਿਹੜਾ ਕੰਮ ਵੀ ਕਰਦੀ ਏ ਔਰ ਉਹਦਾ ਜਿਹੜੇ ਸਾਡੀ ਲੀਡਰਸ਼ਿਪ ਜਿਹੜੀ ਵੀ ਹੁੰਦੀ ਹੈ ਨਾ, ਸਾਡੀ ਲੀਡਰਸ਼ਿਪ ਨਹੀਂ ਕੋਈ ਵੀ ਲੀਡਰਸ਼ਿਪ ਹੋਵੇ, ਉਹਨੂੰ ਚਮਕਦੀ ਚੀਜ਼ ਵਿਖਾਈ ਜਾਂਦੀ ਹੈ। ਜਿਸ ਵਿੱਚ ਚਮਕਦੀ ਚੀਜ਼ ਵਿਖਾਉਂਦੇ ਨੇ ਤੇ ਉਹ ਸੈਟਿਸਫਾਈ ਹੋ ਜਾਂਦੇ ਨੇ। ਇਹਨਾਂ ਨੇ ਉਹਦਾ ਤਰੀਕਾ ਮੈਨੂੰ ਵਾਰਦਾਤ ਹੀ ਕਹਿ ਸਕਣਾ ਆ, ਬਲਕਿ ਮੈਨੂੰ ਕਹਿਣਾ ਵੀ ਚਾਹੀਦਾ ਹੈ ਕਿ ਤਰੀਕਾ ਵਾਰਦਾਤ ਹੈ ਵੇ ਕਿ ਖਵਾਤੀਨ ਇਕੱਠੀਆਂ ਕਰ ਲਈਆਂ, ਪੜ੍ਹੀਆਂ ਲਿਖੀਆਂ ਖਵਾਤੀਨ ਨੇ, ਇਹ ਨਹੀਂ ਕਿ ਉਹ ਕੋਈ ਇਲ ਕੁੱਕੋ ਨੇ, ਬੜੀਆਂ ਨਾਲੇਜ ਵਾਲੀਆਂ ਨੇ, ਸੋਸ਼ਲ ਮੀਡੀਆ ਨੂੰ ਵੀ ਜਾਣਦੀਆਂ ਨੇ, ਸੋਸ਼ਲ ਮੀਡੀਆ ਤੇ ਕੰਮ ਵੀ ਕਰਦੀਆਂ ਰਹਿੰਦੀਆਂ, ਲੇਕਿਨ ਪਾਰਟੀ ਦਾ ਕੰਮ ਨਹੀਂ ਕਰਦੀਆਂ। ਉਹ ਵੈਸੇ ਸੋਸ਼ਲ ਮੀਡੀਆ ਐਕਟਿਵਿਸਟ ਨੇ ਔਰ NGO ਨਾਲ ਕਈਆਂ ਦਾ ਤਲਕ ਉਹਦੇ 'ਚ, ਔਰ NGOs ਦੀਆਂ ਜਿਹੜੀਆਂ ਖਵਾਤੀਨ ਜਾਂ ਮਰਦ ਹੁੰਦੇ ਨੇ ਉਹ ਬੜੇ ਹੀ ਪੜ੍ਹੇ ਲਿਖੇ ਹੁੰਦੇ ਨੇ ਔਰ ਬੜੇ ਸਾਇੰਸਦਾਨ ਹੁੰਦੇ ਨੇ। ਉਹ ਬਿਊਰੋਕ੍ਰੈਟਿਕ ਉਹਨਾਂ ਦਾ ਹੁੰਦਾ ਹੈ ਮਜ਼ਾਜ ਜਿਹੜਾ, ਤੇ ਉਹ ਲਿਸ਼ਕ ਪੁਸ਼ਕ ਜਿਹਨੂੰ ਅਸੀਂ ਕਹਿ ਸਕਦੇ ਹਾਂ। ਹੁਣ ਸਾਡੇ ਪੰਜਾਬ ਵਾਲੇ ਉਹ NGOs ਦੀਆਂ ਖਵਾਤੀਨ ਹੋ ਗਈਆਂ, ਉਸ ਤੋਂ ਬਾਅਦ ਨਵੇਂ ਯੰਗ ਲੜਕੇ, ਕਿਉਂਕਿ ਚੇਅਰਮੈਨ ਸਾਹਿਬ ਦੀ ਇਹ ਵੀ ਖੁਆਇਸ਼ ਹੁੰਦੀ ਹੈ ਕਿ ਭਾਈ ਯੂਥ ਲਾਏ, ਨਏ ਲੜਕੇ ਲਾਏ। ਇਹ ਕਿਉਂਕਿ ਉਹਨਾਂ ਨੇ ਮੀਟਿੰਗਾਂ 'ਚ ਰਹਿੰਦੇ ਨੇ, ਉਹਨਾਂ ਦੀ ਸਾਈਕੀ ਸਮਝਦੇ ਨੇ। ਉਹਨਾਂ ਨੂੰ ਕਾਛਾ ਪਵਾਉਣ ਵਾਸਤੇ, ਉਹਨਾਂ ਨੂੰ ਇਹ ਸ਼ੋਅ ਕਰਨ ਵਾਸਤੇ ਕਿ ਜਨਾਬ ਪੰਜਾਬ ਦੇ ਵਿੱਚ ਜਿਹੜਾ ਨਾ ਇਨਫੋਰਮੇਸ਼ਨ ਬਿਊਰੋ ਤੇ ਸੋਸ਼ਲ ਮੀਡੀਆ ਬੜਾ ਐਕਟਿਵ ਹੈ, ਤੇ ਉਹ ਲੋਕ ਇਕੱਠੇ ਕੀਤੇ ਗਏ ਨੇ ਜਿਨ੍ਹਾਂ ਦੀ ਮੀਟਿੰਗ ਕਰਕੇ ਤੇ ਚੇਅਰਮੈਨ ਸਾਹਿਬ ਆਵਣ ਦੇ ਤੇ ਇਹ ਉਹਨਾਂ ਨੂੰ ਮਿਲਵਾਉਣ ਦੇ। ਉਸ ਤੋਂ ਪਹਿਲਾਂ ਸਮਝੋ ਐਕਸਰਸਾਈਜ਼ ਵੀ ਹੁੰਦੀ ਹੈ, ਜਿਸ ਤਰ੍ਹਾਂ ਆਰਮੀ ਐਕਸਰਸਾਈਜ਼ ਕਰਦੀ ਹੈ ਨਾ ਪਹਿਲਾਂ ਜੰਗ ਤੋਂ ਪਹਿਲਾਂ, ਇਹ ਜੰਗ ਤੋਂ ਪਹਿਲਾਂ ਐਕਸਰਸਾਈਜ਼ ਵੀ ਹੁੰਦੀ ਹੈ ਕਿ ਚੇਅਰਮੈਨ ਸਾਹਿਬ ਨੂੰ ਕਾਚਾ ਕਿੰਜ ਪਵਾਉਣਾ ਤੇ ਉਹਨਾਂ ਨੂੰ ਸੈਟਿਸਫਾਈ ਕਿੰਜ ਕਰਨਾ, ਚਲੋ ਉਹਨਾਂ ਨੂੰ ਮੁਤਮਿਨ ਕਿੰਜ ਕਰਨਾ ਹੈ, ਇਹ ਉਹਦੀ ਐਕਸਰਸਾਈਜ਼ ਹੈ। ਇਹਦੇ ਤੇ ਮੈਂ ਲਿਖਿਆ, ਚੀਮਾ ਸਾਹਿਬ ਨੇ ਉਹ ਪੜ੍ਹਿਆ, ਚੀਮਾ ਸਾਹਿਬ ਸਿਆਣੇ ਆਦਮੀ ਨੇ, ਤੇ ਉਹਨਾਂ ਨੇ ਇਹਦੇ ਵਿੱਚ ਜਿਹੜੀ ਕੱਲ ਉਹਨਾਂ ਕਮੇਟੀ ਬਣਾਈ ਹੈ ਉਹਦੇ 'ਚ ਉਹਨਾਂ ਨੇ ਪੁਰਾਣੇ ਲੋਕ ਵੀ ਹੁਣ ਸ਼ਾਮਲ ਕੀਤੇ ਨੇ ਕਿ ਜਨਾਬ ਉਹਨਾਂ ਨੂੰ ਵੀ ਸ਼ਾਮਲ ਕਰ ਲਿਆ ਜੇ। ਮੈਂ ਸਮਝਣਾ ਇਹ ਤੇ ਮੈਂ ਦੀ ਵਜ੍ਹਾ ਦੱਸੀ ਨਾ ਕਿ ਜਿਹੜੀ ਗਵਰਨਰ ਹਾਊਸ ਮੀਟਿੰਗ ਹੋਈ ਉਹ ਕੀ ਹੋਈ ਹੈ। ਦੂਸਰੀ ਗੱਲ ਜਿਹੜੀ ਤੁਸੀਂ ਇਹ ਕੀਤੀ ਹੈ ਕਿ ਗਵਰਨਰ ਹਾਊਸ ਇੰਝ ਲੱਗਦਾ ਪੰਜਾਬ ਆਫਿਸ ਗਵਰਨਰ ਹਾਊਸ ਹੀ ਚਲਾ ਗਿਆ, ਇਹ ਕੋਈ ਅੱਛਾ ਅਮਲ ਨਹੀਂ। ਇਹ ਸਾਡੀ ਪੰਜਾਬ ਦੀ ਤਨਜ਼ੀਮ ਦੀ ਹੋਰ ਵੱਡੀ ਨਾਕਾਮੀ ਹੈ ਕਿ ਜਿਨ੍ਹਾਂ ਆਪਣਾ ਦਫ਼ਤਰ ਛੱਡ ਕੇ ਤੇ ਡੇਰੇ ਗਵਰਨਰ ਹਾਊਸ ਲਾ ਲਏ ਨੇ। ਬਲਕਿ ਇਹ ਮੈਂ ਸਮਝਣਾ ਕਿ ਗਵਰਨਰ ਸਾਹਿਬ ਦੇ ਨਾਲ ਵੀ ਜ਼ਿਆਦਤੀ ਹੈ ਕਿ ਗਵਰਨਰ ਸਾਹਿਬ ਪੀਪਲਸ ਪਾਰਟੀ ਦੇ ਗਵਰਨਰ ਨਹੀਂ। ਮੈਂ ਇਹਦੇ ਤੇ ਲਿਖ ਵੀ ਚੁੱਕਿਆ ਕਿ ਗਵਰਨਰ ਸਾਹਿਬ ਪੰਜਾਬ ਦੇ ਗਵਰਨਰ ਨੇ, ਪੂਰੇ ਪੰਜਾਬ ਦੇ ਗਵਰਨਰ ਨੇ। ਗਵਰਨਰ ਸਾਹਿਬ ਦੀ ਇਹ ਮਿਹਰਬਾਨੀ ਹੈ ਕਿ ਉਹ ਵਰਕਰ ਦੇ ਨਾਲ ਪਿਆਰ ਕਰਦੇ ਨੇ ਔਰ ਦਰਵੇਸ਼ ਸਿਫਤ ਗਵਰਨਰ ਨੇ। ਲੇਕਿਨ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਉਹਨਾਂ ਦੇ ਕਾਠੀ ਪਾ ਲਈਏ ਤੇ ਕਾਠੀ ਪਾ ਕੇ ਉਹ ਸ਼ਰੀਫ ਆਦਮੀ ਨੂੰ ਪਾਰਸ਼ਲ ਕਰ ਦਈਏ। ਸਾਨੂੰ ਆਪਣਾ ਦਫ਼ਤਰ ਪੰਜਾਬ ਦੇ ਦਫ਼ਤਰ 'ਚ ਹੀ ਰੱਖਣਾ ਚਾਹੀਦਾ ਔਰ ਸਾਨੂੰ ਘੱਟ ਆਉਣਾ ਚਾਹੀਦਾ ਗਵਰਨਰ ਹਾਊਸ। ਇਹ ਸਿਆਣਪ ਹੁੰਦੀ ਹੈ। ਮੈਂ ਸਮਝਦਾ ਕਿ ਸਾਡੀ ਪੰਜਾਬ ਦੀ ਕਿਆਦਤ ਜਿਹੜੀ ਹੈ ਉਹ ਬਿਲਕੁਲ ਸਿਆਣਪ ਕੋਲੋਂ ਕੰਮ ਨਹੀਂ ਪਈ ਲੈਂਦੀ। ਉਹ ਗਵਰਨਰ ਨੂੰ ਵੀ ਪਾਰਸ਼ਲ ਪੇ ਕਰਦੇ ਨੇ ਤੇ ਆਪਣਾ ਕੰਮ ਵੀ ਉਹਨਾਂ ਛੱਡੇ ਆ, ਸਾਰੇ ਕੰਮ ਛੱਡ ਛਡਾ ਕੇ ਸਾਰੇ ਗਵਰਨਰ ਹਾਊਸ ਬੈਠੇ ਨੇ। ਮੇਰਾ ਇਹ ਖਿਆਲ ਹੈ ਕਿ ਇਨਫੋਰਮੇਸ਼ਨ ਬਿਊਰੋ ਦੇ ਹਵਾਲੇ ਦੇ ਨਾਲ ਮੈਂ ਪਿੱਛੇ ਜੇ ਕੈਲਕੂਲੇਟ ਕਰਕੇ ਦਿੱਤਾ ਸੀ ਇਹਨਾਂ ਨੂੰ ਕਿ ਸੈਂਟਰਲ ਪੰਜਾਬ ਦੇ ਵਿੱਚ ਸਾਡੇ ਜਿਹੜਾ ਪੰਜਾਬ ਡਿਵੀਜ਼ਨ ਜ਼ਿਲ੍ਹੇ ਸਿਟੀਜ਼ ਉਹਨਾਂ ਨੂੰ ਮੈਂ ਕੈਲਕੂਲੇਟ ਕੀਤਾ ਤੇ 670 ਇਨਫੋਰਮੇਸ਼ਨ ਸੈਕਟਰੀ ਬਣਦੇ ਸਨ। ਜਿਹੜੇ ਸਾਡੇ ਜੈਨੂਅਨ ਅਹੁਦੇਦਾਰ
ਅਸੀਂ 670 ਸੈਕਟਰੀ ਇਨਫੋਰਮੇਸ਼ਨ ਦੇ ਨਾਲ ਇੱਕ ਬੰਦੇ ਨਾਲ ਵੀ ਸਾਡਾ ਰਾਬਤਾ ਨਹੀਂ, ਗੁਜ਼ਸ਼ਤਾ 2 ਸਾਲਾਂ ਤੋਂ ਕਿਸੇ ਨਾਲ ਕੋਈ ਰਾਬਤਾ ਨਹੀਂ। ਅਸੀਂ ਲਾਹੌਰੋਂ ਉੱਥੋਂ ਜਨਾਬ ਉਹ 4 ਬੀਬੀਆਂ ਇਕੱਠੀਆਂ ਕਰ ਲੈਂਦੇ ਹਾਂ, 4 ਮੁੰਡੇ ਇਕੱਠੇ ਕਰ ਲੈਂਦੇ ਹਾਂ, ਇਕੱਠੇ ਕਰਕੇ ਮੀਟਿੰਗ ਕਰਨੇ ਆ, ਸ਼ੋਅ ਕਰਨੇ ਜੀ ਇਨਫੋਰਮੇਸ਼ਨ ਦਾ ਬੜਾ ਕੰਮ ਹੋ ਰਿਹਾ। ਮੈਂ ਬਾਰਹਾ ਇਹਨਾਂ ਨੂੰ ਆਖਿਆ, ਹੁਣ ਇਹਦੇ ਵਿੱਚ ਇੱਕ ਮੈਂ ਥੋੜਾ ਜਿਹਾ ਟੱਚ ਮੈਂ ਜ਼ਰੂਰ ਦਿਆਂਗਾ ਕਿ ਇੱਥੇ ਤੇ ਰਿਆਸਤ ਨਾ ਕਹਿੰਦੀ ਵੀ ਤੁਸੀਂ ਇਹ ਨਾ ਕਰੋ, ਰਿਆਸਤ ਦੀਆਂ ਬੜੀਆਂ ਮਹਿਦੂਦ ਜੀਆਂ ਪਾਬੰਦੀਆਂ ਨੇ ਸਾਡੇ ਤੇ। ਉਹ ਹੇ ਟਾਪਿਕ ਉਸ ਪਾਸੇ ਨਾ ਟੁਰ ਜਾ, ਮੈਂ ਥੋੜੀ ਜਿਹੀ ਟੱਚ ਦੇਣਾ ਚਾਹੁੰਦਾ। ਰਿਆਸਤ ਇਹ ਨਹੀਂ ਕਹਿੰਦੀ ਕਿ ਤੁਸੀਂ ਆਪਸ ਵਿੱਚ ਮਿਲੋ ਗਿਲੋ ਨਾ, ਤੁਸੀਂ ਮੀਟਿੰਗ ਨਾ ਕਰੋ, ਤੁਸੀਂ ਮੰਥਲੀ ਮੀਟਿੰਗ ਨਾ ਕਰੋ, ਤੁਸੀਂ ਵੀਕਲੀ ਮੀਟਿੰਗ ਨਾ ਕਰੋ। ਅਸੀਂ ਖੁਦ ਹੀ ਜਿਹੜਾ ਹਰ ਚੀਜ਼ ਨੂੰ ਛੱਡ ਛਡਾ ਕੇ ਤੇ ਅਸੀਂ ਸਿਰਫ ਔਰ ਸਿਰਫ ਅਸੀਂ ਸ਼ਾਰਟਕਟ ਵਿੱਚ ਟੁਰ ਪਏ ਹਾਂ। ਤੇ ਉਹਦੀ ਇਸੇ ਵਜ੍ਹਾ ਤੋਂ ਹੀ ਪਾਰਟੀ ਜਿਹੜੀ ਹੈ ਪ੍ਰਮੋਟ ਨਹੀਂ ਪਈ ਹੁੰਦੀ ਕਿ ਪਾਰਟੀ ਵਰਕਰ ਨੂੰ ਟੱਚ ਨਹੀਂ ਪੇ ਕਰਦੇ ਸੀ। ਅੱਛਾ ਸਲੀਮੀ ਸਾਹਿਬ, ਫਿਰ ਤੁਹਾਡੀ ਗ੍ਰਿਫਤੀ ਹੈ ਤੇ ਅਸੀਂ ਪੁਰਾਣੀ ਸੋਸ਼ਲ ਮੀਡੀਆ ਤੇ ਪਾਰਟੀ ਕੰਮ ਕਰ ਰਹੇ ਹਾਂ 15 ਸਾਲ ਤੋਂ ਫੇਸਬੁੱਕ ਤੇ ਟਵਿੱਟਰ ਤੇ WhatsApp ਗਰੁੱਪਸ ਤੇ ਆਪਣੇ ਕੰਟੈਂਟ ਰਾਈਟਰ ਖੁਦ ਅਸੀਂ ਲਿਖ ਰਹੇ ਹਾਂ। ਔਰ ਸਾਨੂੰ ਤੁਸੀਂ ਜਾਣਦੇ ਹੋ ਵੈਸੇ ਮਤਲਬ ਇਨਫੋਰਮੇਸ਼ਨ ਸ਼ਹਜ਼ਾਦ ਚੀਮਾ ਸਾਹਿਬ ਬਹੁਤ ਵੱਡੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਤੁਸੀਂ ਜਾਣਦੇ ਹੋ ਸਾਨੂੰ ਕਿ ਅਸੀਂ ਤੁਹਾਡੀ ਪਾਰਟੀ ਵਾਸਤੇ ਬਹੁਤ ਦਿਨ ਰਾਤ ਇੱਕ ਕੰਮ ਕਰ ਰਹੇ ਹਾਂ ਤੇ ਸਾਡੀ ਵਾਰੀ ਕਿਸ ਤਰ੍ਹਾਂ ਆਏਗੀ। ਹੁਣ ਅਸੀਂ ਮੇਕਅਪ ਕਰੀਏ ਤੇ ਕੀ ਕਰੀਏ, ਸਾਡੀ ਜਿੰਸ ਤੇ ਨਹੀਂ ਤਬਦੀਲ ਹੋ ਸਕਦੀ। ਅਸੀਂ ਤੇ ਇਹ ਹੁਣ ਤੇ ਉਮਰ ਹੋ ਗਈ ਹੈ 58 ਸਾਲ, ਹੁਣ ਇੱਥੇ ਤੇ ਜਿੰਸ ਵੀ ਤਬਦੀਲ ਨਾ ਕਰ ਸਕਦੇ ਤੇ ਨਾ ਮੇਕਅਪ ਕਰ ਸਕਦੇ ਹਾਂ। ਸਾਡਾ ਕੀ ਬਣੇਗਾ, ਇਸ ਤੇ ਵੀ ਜ਼ਰਾ ਥੋੜੀ ਰੋਸ਼ਨੀ ਪਾ ਦਿਓ। ਇਹਦੇ ਨਾਲ ਇੱਕ ਹੋਰ ਚੀਜ਼ ਵੀ ਜੁੜ ਲਿਆ ਜੇ ਤੁਸੀਂ, ਇਹਦਾ ਵੀ ਜਵਾਬ ਦੇ ਦਿਓ ਜ਼ਫਰ ਦੀ ਗੱਲ ਦਾ, ਤੇ ਮੇਰਾ ਵੀ ਜਵਾਬ ਦੇ ਦਿਓ। ਤੁਸੀਂ ਪੰਜਾਬ ਕਿਆਦਤ ਦੀ ਗੱਲ ਕਰ ਰਹੇ ਹੋ, ਪੰਜਾਬ ਕਿਆਦਤ ਦਾ ਕੋਈ ਨਾਮ ਵੀ ਤਾਂ ਹੈ ਨਾ। ਚੀਮਾ ਸਾਹਿਬ ਤੇ ਆਪ ਪੰਜਾਬ ਕਿਆਦਤ 'ਚ ਸ਼ਾਮਲ ਨੇ, ਜ਼ਰਾ ਨਾਮ ਹੀ ਦੱਸੋ ਕਿ ਕਿਹੜੀ ਕਿਹੜੀ ਪੰਜਾਬ ਕਿਆਦਤ ਦੀ। ਰਾਜਾ ਪਰਵੇਜ਼ ਅਸ਼ਰਫ ਸਾਹਿਬ ਦੀ ਗੱਲ ਕਰ ਰਹੇ, ਹਸਨ ਮੁਰਤਜ਼ਾ ਦੀ ਗੱਲ ਕਰ ਰਹੇ ਜੇ, ਜਾਂ ਸ਼ਹਜ਼ਾਦ ਚੀਮਾ ਸਾਹਿਬ ਦੀ ਗੱਲ ਕਰ ਰਹੇ ਜੇ, ਇਹਨਾਂ ਤੋਂ ਇਲਾਵਾ ਕਿਹੜੀ ਪੰਜਾਬ ਕਿਆਦਤ ਹੈ? ਜੀ ਅਮਾਰ ਭਾਈ, ਤੇ ਤੁਸੀਂ ਜਿਹੜਾ ਸਵਾਲ ਕੀਤਾ ਹੈ ਤਾਂ ਉਹ ਵੀ ਤੇ ਆਪਣਾ ਜ਼ਫਰ ਮਿਨਾਜ਼ ਸਾਹਿਬ ਦੇ ਸਵਾਲ ਦਾ ਜਿਹੜੀ ਮੈਂ ਪਹਿਲਾਂ ਤੁਹਾਡੇ ਕਿ ਰਾਜਾ ਪਰਵੇਜ਼ ਅਸ਼ਰਫ ਸਾਹਿਬ ਦਾ ਆਪਣਾ ਰੋਲ ਹੈ, ਹਸਨ ਮੁਰਤਜ਼ਾ ਸਾਹਿਬ ਦਾ ਆਪਣਾ ਰੋਲ ਹੈ, ਚੀਮਾ ਸਾਹਿਬ ਦਾ ਆਪਣਾ ਰੋਲ ਹੈ। ਉਹਦੇ ਦੇ ਹਵਾਲੇ ਨਾਲ ਰਾਜਾ ਪਰਵੇਜ਼ ਅਸ਼ਰਫ ਸਾਹਿਬ ਨੂੰ ਇਹ ਇਮਿਊਨਿਟੀ ਹਾਸਲ ਹੈ ਕਿ ਉਹ ਸਪੀਕਰ ਬਣ ਗਏ, ਉਹਨਾਂ ਦੀ ਜ਼ਿੰਮੇਵਾਰੀਆਂ ਚੁੱਕੀਆਂ ਨੇ, ਉਹ ਮਰਕਜ਼ ਦਾ ਨਿਜ਼ਾਮ ਵੀ ਵੇਖਦੇ ਨੇ, ਸੂਬਾ ਵੀ ਵੇਖਦੇ, ਉਹਨਾਂ ਕੋਲ ਟਾਈਮ ਥੋੜਾ ਹੈ, ਇਹ ਇਮਿਊਨਿਟੀ ਉਹਨਾਂ ਨੂੰ ਹਾਸਲ ਹੈ। ਲੇਕਿਨ ਮੈਂ ਇਹ ਸਮਝਣਾ ਆ ਕਿ ਰਾਜਾ ਪਰਵੇਜ਼ ਅਸ਼ਰਫ ਸਾਹਿਬ ਪਾਰਟੀ ਦੇ ਪੁਰਾਣੇ ਆਦਮੀ ਨੇ। ਮੇਰਾ ਆਪਣਾ ਜ਼ਾਤੀ ਖਿਆਲ ਹੈ ਵੇ ਕਿ ਰਾਜਾ ਪਰਵੇਜ਼ ਅਸ਼ਰਫ ਸਾਹਿਬ ਅਗਰ ਪਾਰਟੀ ਨਾਲ ਮੁਖਲਸ ਹੋਣ ਨਾ, ਮੈਂ ਔਨ ਰਿਕਾਰਡ ਗੱਲ ਪਿਆ ਕਰਨਾ, ਅਗਰ ਪਾਰਟੀ ਨਾਲ ਮੁਖਲਸ ਹੋਣ, ਰਾਜਾ ਪਰਵੇਜ਼ ਅਸ਼ਰਫ ਸਾਹਿਬ ਜਿਹਦੇ ਸਪੀਕਰ ਬਣੇ ਸਨ ਨਾ, ਉਸ ਦਿਨ ਉਹਨਾਂ ਨੂੰ ਪਾਰਟੀ ਦਾ ਉਹਦਾ ਰਿਜ਼ਾਈਨ ਕਰਕੇ ਚੇਅਰਮੈਨ ਸਾਹਿਬ ਨਾਲ ਮੀਟਿੰਗ ਕਰਕੇ ਨਈਅਰ ਬੁਖਾਰੀ ਸਾਹਿਬ ਸਾਰੀ ਟਾਪ ਲੀਡਰਸ਼ਿਪ ਬਹਿੰਦੀ, ਇਹ ਕਹਿੰਦੇ ਕਿ ਜਨਾਬ ਅਸੀਂ ਤਨਜ਼ੀਮ ਨੂੰ ਵੀ ਚਲਾਣਾ ਤੇ ਮੇਰੀ ਜਗ੍ਹਾ ਤੇ ਆਪਣੇ ਬੇਟੇ ਨੂੰ ਦੇ ਦਿੰਦੇ। ਚਲੋ ਮੈਂ ਕਹਿੰਦਾ ਬਾਹਰ ਨਹੀਂ ਸੀ ਜਾਂਦੇ, ਆਪਣੇ ਪੁੱਤਰ ਨੂੰ ਹੀ ਪੰਜਾਬ ਦਾ ਸਦਰ ਬਣਵਾ ਲੈਂਦੇ। ਰਾਜਾ ਪਰਵੇਜ਼ ਅਸ਼ਰਫ ਸਾਹਿਬ ਵੀ ਤੇ ਇਸ ਗੱਲ ਦੇ ਮੈਂ ਸਮਝਣਾ ਉਹਨੂੰ ਮਾਮਲਾ ਫਹਿਮ ਆਦਮੀ ਨੇ, ਕਿਉਂ ਨਹੀਂ ਪੰਜਾਬ ਦੀ ਸਦਾਰਤ ਨੂੰ ਛੱਡਦੇ ਪਏ ਜਦੋਂ ਟਾਈਮ ਹੀ ਨਹੀਂ ਦੇ ਸਕਦੇ ਪਏ। ਇੱਕ ਤੇ ਇਹ ਗੱਲ ਹੈ ਉਹ ਕੰਪੀਟੈਂਟ ਨੇ, ਲੇਕਿਨ ਜਦੋਂ ਟਾਈਮ ਖਰਗੋਸ਼ ਔਰ ਕਛਵੇ ਤੇ ਖਰਗੋਸ਼ ਵਾਲਾ ਹਿਸਾਬ ਹੈ ਨਾ, ਕਛਵਾ ਜਿਹੜਾ ਉਹ ਆਸਤਾ ਸੇ ਟੁਰਦਾ ਰਿਹਾ ਮੰਜ਼ਿਲ ਤੇ ਪਹੁੰਚ ਗਿਆ। ਹੁਣ ਖਰਗੋਸ਼ ਜਿਹੜੇ ਸਾਡੇ ਨੇ, ਖਰਗੋਸ਼ ਕੋਲ ਜ਼ਿੰਮੇਵਾਰੀਆਂ ਹੀ ਬੇਬਾਨ ਹੈ, ਉਹ ਟਾਈਮ ਹੀ ਨਹੀਂ ਦੇ ਸਕਦੇ ਤੇ ਪਾਰਟੀ ਕਿਸ ਤਰ੍ਹਾਂ ਚੱਲੇ। ਉਹਨਾਂ ਨੂੰ ਅੱਜ ਖੁਦ ਦੇ ਦੇ ਤੂੰ ਸਾਡੀ ਜਮਾਤ ਤੇ ਤਾਂ ਪਹਿਲੀ ਬੜਾ ਕ੍ਰਿਟਿਸਿਜ਼ਮ ਹੈ ਖਾਨਦਾਨੀ ਮਰੂਸੀ ਸਿਆਸਤ ਦਾ, ਤੁਸੀਂ ਰਾਜਾ ਸਾਹਿਬ ਦੇ ਪੁੱਤਰ ਨੂੰ ਵੀ ਸਦਰ ਬਣਵਾਉ ਜੇ ਤੇ ਸਾਡੇ ਨਾਲ ਗਰੀਬਾਂ ਨਾਲ ਕੀ ਕਰਨਾ ਜੇ? ਫਿਰ ਗਰੀਬਾਂ ਦੀ ਜਮਾਤ ਕਿੱਥੇ ਰਹੇਗੀ? ਮੈਂ ਅਮਾਰ ਸਾਹਿਬ ਇਹਦਾ ਜਵਾਬ ਦੇਣਾ ਆ, ਮੈਂ ਇਹਦੀ ਦਲੀਲ ਨਾਲ ਜਵਾਬ ਦੇਣਾ ਆ ਕਿ ਸਾਡੇ ਪੰਜਾਬ ਦੇ ਵਿੱਚ ਨਾ ਜਿਹੜਾ ਕਮਜ਼ੋਰ ਬੰਦਾ ਹੁੰਦਾ ਨਾ, ਜਿਹੜਾ ਇਹ ਆਂਦਾ ਕਿ ਯਾਰ ਚਲੋ ਨਹੀਂ ਪਿਆ ਹੁੰਦਾ ਤੇ ਕੁਛ ਨਾ ਕੁਛ ਹੋ ਜਾਏ, ਉਹਨੂੰ ਆਂਦੇ ਨੇ ਲਿਫਦਾ ਨਿਆ, ਨੀਵਾਂ ਨਿਆ, ਡਿੱਗਿਆ ਨਿਆ। ਇਹ ਮੈਂ ਹੱਦ ਦਰਜਾ ਡਿੱਗ ਕੇ ਨਿਆਂ ਦਿੱਤਾ ਹੈ ਕਿ ਜੇ ਤੁਸੀਂ ਚਲੋ ਰੱਖਣੀ ਆਪਣੇ ਪੁੱਤਰ ਨੂੰ ਬਣਾ ਦਿਓ, ਟਾਈਮ ਦੇ ਲੈ ਤੇ ਬਿਹਤਰੀ ਆ ਜਾਏ। ਵੈਸੇ ਤੁਹਾਡੇ ਵਾਲੀ ਗੱਲ ਨਾਲ ਮੈਂ ਇਤਫਾਕ ਕਰਨਾ ਹੈ ਕਿ ਮਰੂਸੀ ਸਿਆਸਤ ਨਹੀਂ ਹੋਣੀ ਚਾਹੀਦੀ, ਲੇਕਿਨ ਅਸੀਂ ਹੁਣ ਇਸ ਹੱਦ ਤੱਕ ਪਹੁੰਚ ਗਏ ਕਿ ਅਸੀਂ ਇਹ ਕਹਿੰਦੇ ਆ ਕਿ ਨੀਵਾ ਸਭ ਤੂੰ ਛੋਟਾ ਨਿਆ, ਸਭ ਤੂੰ ਹਲਕੀ ਗੱਲ ਪੇ ਕਰਨੇ ਆ, ਲਿਫਤਾ ਨਿਆ ਤੇ ਪੁੱਤਰ ਨੂੰ ਹੀ ਬਣਾ ਲਓ। ਉਹ ਪੁੱਤਰ ਨੂੰ ਵੀ ਬਣਾਉਣ ਨੂੰ ਤਿਆਰ ਨਹੀਂ, ਜਿਹੜੀ ਮੇਰੀ ਇਸ ਗੱਲ 'ਚ ਥੋੜਾ ਜਿਹਾ ਲੌਜੀਕਲ ਗੱਲ ਹੈ ਕਿ ਜਿਹੜਾ ਬੰਦਾ ਆਪਣੀ ਥਾਂ ਤੇ ਪੁੱਤਰ ਨੂੰ ਬਣਾਉਣ ਨੂੰ ਤਿਆਰ ਨਹੀਂ,
ਭਾਵੇਂ ਉਹਦੇ ਤੇ ਆਬਜੈਕਸ਼ਨ ਵੀ ਬੜੇ ਹੋਣੇ ਸਨ। ਤੇ ਸਾਡੇ ਸਦਰ ਸਾਹਿਬ ਪੁੱਤਰ ਨੂੰ ਪੂਰੇ ਇਖਤਿਆਰ ਦੇਣ ਨੂੰ ਤਿਆਰ ਨੇ। ਸਰ ਸਾਡੇ ਸਦਰ ਸਾਹਿਬ ਪੁੱਤਰ ਨੂੰ ਪੂਰੇ ਇਖਤਿਆਰ ਦੇਣ ਨੂੰ ਤਿਆਰ ਨੇ ਸਾਡੇ ਚੇਅਰਮੈਨ ਨੂੰ। ਇਹ ਤੇ ਗੱਲ ਤਾਂ ਸਰ ਨਹੀਂ ਜਿੰਨੇ ਚੇਅਰਮੈਨ ਸਾਹਿਬ ਜਿਹੜੀ ਉਹ ਗੱਲ ਹੈ ਨਾ, ਮੈਂ ਸਮਝਦਾ ਕਿ ਚੇਅਰਮੈਨ ਸਾਹਿਬ ਕੋਲ ਮੇਰੇ ਆਪਣੇ ਹਿਸਾਬ ਨਾਲ ਤੇ ਢੇਰ ਸਾਰੇ ਇਖਤਿਆਰਾਤ ਨੇ। ਹਾਂ ਇੰਨੀ ਗੱਲ ਜ਼ਰੂਰ ਹੈ ਕਿ ਸਦਰ ਸਾਹਿਬ ਜਿੱਥੇ ਚੇਅਰਮੈਨ ਸਾਹਿਬ ਥੋੜਾ ਜਿਹਾ ਸਮਝਦੇ ਨੇ ਕਿ ਮੈਨੂੰ ਇਹਨਾਂ ਨੂੰ ਦੱਸਣ ਦੀ ਲੋੜ ਹੈ, ਤੇ ਉੱਥੇ ਉਹਨਾਂ ਨੂੰ ਕਹਿੰਦੇ ਨੇ ਕਿ ਪੁੱਤਰ ਇੰਜ ਨਹੀਂ ਇੰਜ ਕਰ। ਲੇਕਿਨ ਚੇਅਰਮੈਨ ਸਾਹਿਬ ਵੀ ਸਾਰੀ ਸਿਆਸਤ ਤਾਂ ਕਰਨ। ਸਦਰ ਸਾਹਿਬ ਤੇ ਅਰਸਾ ਦਰਾਜ਼ ਹੋ ਗਿਆ, ਉਹ ਕਿਸ ਟੱਚ ਹੀ ਨਹੀਂ ਸਿਆਸਤ ਦੇ ਨਾਲ, ਮਤਲਬ ਕਿ ਤਨਦੀਮ ਨਾਲ, ਸਾਰੀ ਸਿਆਸਤ ਨਾਲ ਟੱਚ ਨੇ, ਤਨਦੀਮ ਨਾਲ ਟੱਚ ਹੀ ਨਹੀਂ ਸਦਰ ਸਾਹਿਬ। ਤਨਦੀਮ ਨਾਲ ਤੇ ਬਿਲਾਵਲ ਸਾਹਿਬ ਟੱਚ ਨੇ, ਸਾਰੇ ਫੈਸਲੇ ਬਿਲਾਵਲ ਸਾਹਿਬ ਕਰਦੇ ਨੇ ਪਏ। ਹਾਂ ਸਦਰ ਸਾਹਿਬ ਗਾਈਡ ਜ਼ਰੂਰ ਕਰਦੇ ਨੇ, ਜਿਹੜਾ ਇੱਕ ਵਾਲਦ ਦਾ ਹੱਕ ਹੁੰਦਾ ਹੈ। ਮੈਂ ਨਾ ਇਸੇ ਤਰ੍ਹਾਂ ਹੀ ਗਾਈਡ ਪੇ ਕਰਦੇ ਰਾਜਾ ਸਾਹਿਬ ਆਪਣੇ ਪੁੱਤਰ ਨੂੰ, ਉਹਨੂੰ ਬਣਾ ਦਿੰਦੇ। ਪਾਰਟੀ ਦੇ ਵਿੱਚ ਇੱਕ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਵਾਲਦ ਦਾ ਕੀ ਹੱਕ ਹੁੰਦਾ ਹੈ? ਜੀ ਮੈਂ ਪਾਰਟੀ 'ਚ ਕੀ ਆਖਿਆ ਜੇ? ਇੱਕ ਜਮਹੂਰੀ ਜਮਾਤ ਦੇ ਵਿੱਚ ਵਾਲਦ ਦਾ ਕੀ ਹੱਕ ਹੁੰਦਾ ਹੈ, ਔਰ ਇੱਕ ਜਮਹੂਰੀ ਜਮਾਤ ਦੇ ਚੇਅਰਮੈਨ ਦਾ ਕੀ ਹੱਕ ਹੁੰਦਾ ਹੈ? ਉਹਨੇ ਵਾਲਦ ਦੀ ਗੱਲ ਸੁਣਨੀ ਹੁੰਦੀ ਜਾਂ ਜਮਹੂਰ ਦੀ ਗੱਲ ਸੁਣਨੀ ਹੁੰਦੀ ਜਾਂ ਪਾਰਟੀ ਦੇ ਮੈਂਬਰਾਂ ਦੀ ਗੱਲ, ਕਾਰਕੁਨਾਨ ਦੀ ਗੱਲ ਸੁਣਨੀ ਹੁੰਦੀ? ਸਰ ਚੇਅਰਮੈਨ ਹੋਵੇ ਜਾਂ ਚੇਅਰਮੈਨ ਵੀ ਤਾਂ ਇਨਸਾਨ ਹੀ ਹੈ ਨਾ। ਕੋਈ ਵੀ ਇਨਸਾਨ ਜਿਹੜਾ ਹੈ ਉਹਨੂੰ ਮਸ਼ਾਵਰਤ ਦੀ ਲੋੜ ਹੁੰਦੀ, ਉਹ ਭਾਵੇਂ ਚੇਅਰਮੈਨ ਹੋਵੇ ਤੇ ਭਾਵੇਂ ਅਮਰੀਕਾ ਦਾ ਸਦਰ ਹੋਵੇ। ਇਹ ਤੇ ਮੈਂ ਨਹੀਂ ਸਮਝਦਾ ਤੁਹਾਡੀ ਇਸ ਗੱਲ ਨੂੰ ਕਿ ਉਹਦੇ ਵਾਲਦ ਹੈ, ਔਰ ਵਾਲਦ ਵੀ ਸਿਆਸਤ ਦੇ ਵਿੱਚ ਅਗਰ ਉਹਦੀ ਗਾਈਡਲਾਈਨ ਲੈ ਲਈ ਜਾਏ ਤੇ ਕੋਈ ਅਰਜ਼ ਵਾਲੀ ਗੱਲ ਨਹੀਂ। ਨਹੀਂ ਪਰ ਹਰ ਮੌਕੇ ਤੇ ਹੀ ਗਾਈਡਲਾਈਨ ਹੋਏ ਤੇ ਫਿਰ ਚੇਅਰਮੈਨ ਦੀ ਪੋਜੀਸ਼ਨ ਦਾ ਕੀ ਫਾਇਦਾ? ਸਰ ਇਹ ਤੇ ਨਹੀਂ ਕਿ ਜਿਹੜਾ ਬੰਦਾ ਚੇਅਰਮੈਨ ਬਣ ਗਿਆ ਤੇ ਉਹ ਬਿਲਕੁਲ ਹੀ ਕਿਸੇ ਕੋਲ ਪੁੱਛ ਹੀ ਨਹੀਂ ਸਕਦਾ। ਪੀਸੀ ਦੀ ਹਰ ਮੀਟਿੰਗ ਤੋਂ ਬਾਅਦ ਸੁਣਨ 'ਚ ਆਉਂਦਾ ਹੈ ਕਿ ਜੀ ਫੈਸਲਾ ਜਿਹੜਾ ਹੈ ਉਹ ਆਸਫ ਸਾਹਿਬ ਕਰਨਗੇ, ਹਤਮੀ ਫੈਸਲਾ ਆਸਫ ਸਾਹਿਬ ਕਰਨਗੇ। ਸਰ ਹੁਣ ਜਿਹੜੀ ਸੀਸੀ ਦੀ ਮੀਟਿੰਗ ਹੁੰਦੀ ਉੱਥੇ ਸਭ ਕੁਝ ਹੁੰਦਾ, ਤੇ ਸੀਸੀ ਦੇ ਵੀ ਤੇ ਬੜੇ ਵੱਡੇ ਪਹਿਲਵਾਨ ਹੁੰਦੇ ਨੇ। ਕਿਸੇ ਨੇ ਮਾਦਰਤ ਦੇ ਨਾਲ ਮੈਂ ਭੁੱਟੋ ਦੇ ਜੈਲਿਆਂ ਕੋਲੋਂ ਔਰ ਬੀਬੀ ਸ਼ਹੀਦ ਦੇ ਜੈਲਿਆਂ ਕੋਲੋਂ ਇਹ ਏਡੇ ਡਿਪਲੋਮੈਟਿਕ ਆਨਸਰਸ ਜਿਹੜੇ ਨੇ ਉਹ ਉਮੀਦ ਨਹੀਂ ਕਰਦਾ, ਐਕਸਪੈਕਟ ਨਹੀਂ ਕਰਦਾ। ਇਹ ਇੰਜ ਦੇ ਆਨਸਰਸ ਜਿਹੜੇ ਉਹ ਤਰੀਕੇ ਇਨਸਾਫ ਵਾਲੇ ਦੇਣ ਤੇ ਗੱਲ ਬਣਦੀ ਹੈ, ਜਾਂ ਪਟਵਾਰੀ ਦੇਣ ਨੂਨ ਲੀਗ ਵਾਲੇ, ਉਹ ਗੱਲ ਬਣਦੀ। ਲੇਕਿਨ ਸਾਡੇ ਅਸਲ 'ਚ ਸਾਡੀ ਗੱਲ ਨਾ ਅੱਗੇ ਟੁੱਟਦੀ ਤਾਂ ਨਹੀਂ ਪਈ, ਸਾਡੀ ਗੱਲ ਤਾਂ ਨਹੀਂ ਪਈ ਅੱਗੇ ਟੁੱਟਦੀ ਕਿ ਅਸੀਂ ਜਾਂ ਤੇ ਬਿਲਕੁਲ ਹੀ ਡਿਵੀਜ਼ਨ ਤੇ ਪੰਜਾਬ ਤੇ ਆ ਜਾਂਦੇ, ਤੇ ਜਾਂ ਅਸੀਂ ਬਿਲਕੁਲ ਟਾਪ ਲੀਡਰਸ਼ਿਪ ਤੇ ਇੱਕਦਮ ਹੀ ਛਾਲ ਮਾਰ ਕੇ ਉੱਤੇ ਟੁੱਟ ਜਾਂਦੇ ਆ। ਸਰ ਇੰਟਰਕਨੈਕਟ ਨੇ ਨਾ, ਤੁਸੀਂ ਇਹਨਾਂ ਨੂੰ ਪਾਕਿਸਤਾਨ ਦਾ ਸਵਾਲ ਬਿਲਕੁਲ ਜਾਇਜ਼ ਸੀ। ਤੁਸੀਂ ਐਸਟੈਬਲਿਸ਼ਮੈਂਟ ਦਾ ਉਜ਼ਰ ਪੇਸ਼ ਕੀਤਾ ਨਾ, ਤੁਸੀਂ ਉਜ਼ਰ ਪੇਸ਼ ਕੀਤਾ ਐਸਟੈਬਲਿਸ਼ਮੈਂਟ ਦਾ ਕਿ ਐਸਟੈਬਲਿਸ਼ਮੈਂਟ ਨਹੀਂ ਕਰਨ ਦੇ ਰਹੀ, ਤਾਂ ਭੱਟੀ ਸਾਹਿਬ ਨੇ ਐਸਟੈਬਲਿਸ਼ਮੈਂਟ ਦੀ ਗੱਲ ਕੀਤੀ ਔਰ ਰਿਆਸਤ ਦੀ ਗੱਲ ਕੀਤੀ, ਕਿਉਂਕਿ ਤੁਸੀਂ ਉਜ਼ਰ ਪੇਸ਼ ਕੀਤਾ। ਸਰ ਅਸੀਂ ਇਸੇ ਤੇ ਆ ਜਾਂਦੇ, ਚਲੋ ਆਪਣੇ ਵਾਲਾ ਟੌਪਿਕ ਛੱਡ ਦਿੰਦੇ, ਇਸੇ ਤੇ। ਐਸਟੈਬਲਿਸ਼ਮੈਂਟ ਕੀ ਵੀ ਐਸਟੈਬਲਿਸ਼ਮੈਂਟ ਤੇ ਤੁਹਾਡਾ ਵਜ਼ੀਰ ਆਜ਼ਮ ਤੇਲ ਦੀ ਕੀਮਤ 10 ਰੁਪਏ ਨੀਵੀਂ ਕਰਦੀ ਹੈ ਤੇ ਸਵੇਰੇ ਉਹਨੂੰ ਬਿਆਨ ਦੇਣਾ ਪੈ ਜਾਂਦਾ ਕਿ ਭਾਈ ਜੀ ਮੇਰੇ ਕੋਲ ਕਲੈਰੀਕਲ ਮਿਸਟੇਕ ਹੋ ਗਈ ਹੈ। ਤੁਹਾਨੂੰ ਨਹੀਂ, ਤੁਸੀਂ ਇਸ ਮੁਲਕ 'ਚ ਨਹੀਂ ਪੈ ਰਹਿੰਦੇ, ਤੁਹਾਨੂੰ ਨਹੀਂ ਪਤਾ ਇਸ ਮੁਲਕ 'ਚ ਹੁੰਦਾ ਕੀ ਹੈ ਪਿਆ। ਉਹ ਸਰ ਅਸੀਂ ਇਸੇ ਮੁਲਕ 'ਚ ਰਹਿੰਦੇ ਆ ਜਿੱਥੇ ਲੋਕਾਂ ਕੋੜੇ ਖਾਤੇ, ਜਿੱਥੇ ਲੋਕਾਂ ਕੁਸੋਦੀਆਂ ਕੀਤੀਆਂ। ਤੁਹਾਡਾ ਖਿਆਲ ਹੈ ਐਸਟੈਬਲਿਸ਼ਮੈਂਟ ਦਾ ਕੋਈ ਰੋਲ ਨਹੀਂ ਕਿਤੇ ਵੀ, ਜਿੱਥੇ ਲੋਕਾਂ ਜੇਲਾਂ ਕੱਟੀਆਂ, ਜਿੱਥੇ ਸ਼ਹੀਦ ਰਾਣੀ ਨੇ ਮਜ਼ਾਮਤ ਦੀ ਸਿਆਸਤ ਕੀਤੀ। ਤੁਸੀਂ ਮੈਨੂੰ ਦੱਸੋ, ਸ਼ਹੀਦ ਰਾਣੀ ਦੀ ਪੋਲਿਟਿਕਸ ਟੋਟਲ ਮਜ਼ਾਮਤ ਦੀ ਸਿਆਸਤ ਸੀ, ਤੁਹਾਡੀ ਸਿਆਸਤ ਟੋਟਲ ਮਫਾਮਤ ਦੀ ਸਿਆਸਤ ਹੈ, ਤੁਸੀਂ ਕਿੱਥੇ ਖਲੋਤੇ ਹੋ? ਸਰ ਜਦੋਂ ਸਾਡੀ ਸਿਆਸਤ ਸੀ ਨਾ ਮਜ਼ਾਮਤ ਦੀ, ਉਦੋਂ ਐਸਟੈਬਲਿਸ਼ਮੈਂਟ ਦਾ ਰਵੱਈਆ ਵੀ ਹੋਰ ਸੀ। ਉਦੋਂ ਐਸਟੈਬਲਿਸ਼ਮੈਂਟ ਜਿਹੜੀ ਹੈ ਨਾ ਉਹ ਕੋੜੇ ਛੋੜੇ ਮਾਰ ਕੇ ਜਾਨ ਛੱਡਦੀ ਸੀ। ਮੈਂ ਤੁਹਾਨੂੰ ਪਹਿਲਾਂ ਬੇਰਹਿਮ ਰਿਆਸਤ, ਤੁਸੀਂ ਵੇਖਦੇ ਨਹੀਂ ਪਏ ਕਿ ਬੇਰਹਿਮ ਰਿਆਸਤ। ਉਸ ਤੋਂ ਬਾਅਦ ਵੀ ਅਸੀਂ ਆਖੀਏ, ਕਿ ਸਿਆਸਤਦਾਨ ਕੁਝ ਨਹੀਂ ਕਰਦੇ। ਮੈਂ ਤੁਹਾਡੀ ਗੱਲ ਨੂੰ ਇੱਥੇ ਲੈ ਕੇ ਜਰਾ ਜਾਣਾ ਅੱਗੇ ਤੁਰਨਾ ਚਾਹੁੰਦਾ। ਤੁਸੀਂ ਇਹ ਗੱਲ ਕਰਦੇ ਕੀਤੀ ਹੈ ਕਿ ਪਿੱਛੇ ਜਿਹੜੇ ਸਾਡੀ ਐਸਟੈਬਲਿਸ਼ਮੈਂਟ ਸੀ ਨਾ, ਉਹ ਕੋੜੇ ਛੋੜੇ ਮਾਰ ਕੇ ਤੇ ਆਪਣੀ ਜਾਨ ਛੁਡਾ ਦਿੰਦੀ ਸੀ, ਤੇ ਉਹ ਬੜੀ ਜ਼ਾਲਮ ਸੀ। ਲੇਕਿਨ ਇਹ ਹੁਣ ਦੀ ਜਿਹੜੀ ਹੈਗੀ ਹੈ, ਇਹ ਕੋੜੇ ਨਹੀਂ ਮਾਰਦੀ, ਲੇਕਿਨ ਮਿੱਠਾ ਜ਼ਹਿਰ ਦੇਈ ਜਾ ਰਹੀ ਹੈ। ਇਹ ਤੇ ਉਹਦੇ ਨਾਲ ਵੀ ਫਿਰ ਜ਼ਾਲਮ ਆ। ਨਹੀਂ, ਮਿੱਠਾ ਜ਼ਹਿਰ ਵੀ ਮਜ਼ਾਮਤ ਦੀ ਗੱਲ ਕਰਦੇ ਆ ਸਾਰੇ ਜ਼ਹਿਰ। ਮੇਰੀ ਬਾਤ ਸੁਣ, ਮੈਂ ਇੱਕ ਗੱਲ ਸਿਰਫ ਕਰਨਾ ਚਾਹੁੰਦਾ, ਮੈਂ ਇੱਥੇ ਇੱਕ ਗੱਲ ਕਰਨਾ ਚਾਹੁੰਦਾ ਵਾਂ। ਮੈਂ ਸਿਰਫ ਇੰਨਾ ਕਰਨਾ, ਜਦੋਂ
ਉਹ ਕਿਸੇ ਦਾ ਸ਼ੇਰ ਹੈ, ਉਹਦਾ ਮਫਹੂਮ ਮੈਂ ਦੱਸ ਦਿੰਦਾ ਕਿ ਜਦੋਂ ਮੌਤ ਹੀ ਮੁਕੱਦਰ ਆ, ਜਦੋਂ ਮੌਤ ਹੀ ਮੁਕੱਦਰ ਹੈਗੀ ਆ, ਫਿਰ ਸੜਕਾਂ ਤੇ ਲੜ ਕੇ ਕਿਉਂ ਨਹੀਂ, ਮੰਜੇ ਤੇ ਕਿਉਂ ਆ ਜਾਓ ਫਿਰ। ਪਾਰਟੀ ਤੇ ਫਿਰ ਇੰਝ ਹੀ ਚੱਲਣੀ ਆ, ਮੁਕਾਬਲਾ ਤਾਂ ਫਿਰ ਇੰਝ ਹੀ ਹੋਣਾ ਵਾ। ਰਹੀ ਗੱਲ ਇਹ ਆ ਕਿ ਸਾਡੀ ਪਾਰਟੀ ਦਾ ਜਿਹੜਾ ਮਨਸ਼ੂਰ ਆ ਨਾ, ਉਹਦੇ ਵਿੱਚ इस्लाम हमारा दीन, जमहूरियत हमारी सियासत, ताकत का सरचश्मा अवाम, सोशलिज्म हमारी मईशत, यही 4 स्लोगन ने ना। तो ताकत का सरचश्मा जो अवाम हैगी है, जरा एक बार उत्ते चल के तो देखो। मैं तो अमली तौर पर देख चुके हैं ना, बल्कि मैं कल ही हले बल्कि कल भी और अज भी मैं मार्शल साहब नाल इहदा तस्करा किया कि ताकत कितना इस्तेमाल की जा सकती है। एस्टैबलिशमेंट उत्ते कुछ नहीं करेगी, ਅਸੀਂ ਤਾਂ ਪਹਿਲੇ ਹੀ ਉਹਨਾਂ ਨੂੰ ਸਿਰ ਤੇ ਉੱਤੇ ਬਿਠਾ ਲਿਆ, ਕੁਛ ਨਹੀਂ ਕਹਿਣਾ ਹੈਗਾ, ਉਹ ਰਿਆਸਤ ਹੀ ਉਹਨਾਂ ਕੋਲ ਆ, ਉਹ ਸਾਰਾ ਕੁਝ ਹੀ ਉਹਨਾਂ ਕੋਲ, ਅਸੀਂ ਤਾਂ ਕੁਛ ਕਰਦੇ ਹੀ ਨਹੀਂ ਹੈਗੇ, ਹਿੰਮਤ ਹੀ ਨਹੀਂ ਕਰਦੇ ਹੈਗੇ। ਜਦੋਂ ਅਸੀਂ ਆਪਣੀ ਸਾਡੇ ਕੋਲ ਗਵਰਨਰ ਸਾਡੇ ਕੋਲ ਨੇ ਦੋ, ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਅਸੀਂ ਕਹਿੰਦੇ ਗਵਰਨਰ ਸਿਰਫ ਆਈਨੀ ਅਹੁਦਾ ਵਾ, ਉਹ ਗਵਰਨਰ ਸੁਲਤਾਨ ਸੁਲੇਮਾਨ ਤੁਸੀਂ ਵੀ ਤਹਿਸੀਲ ਵੀ ਸੀਗਾ, क्या वो नहीं सी हैगा उस वेले सारी उन्होंने पंजाब हुकूमत अगे लाई हुई सी। वो गवर्नर हुण जिहड़ा वा ओह मिन्नतां तरले करदा वा, वो कहंदा जी मेरे घर मूहरे इहने किसी होर ने क्यों जनाब इफ्तार कीता सड़क दा, वो मेरे को करवाना चाहिदा सीगा। मैनूं ये दसो कि गवर्नर दी हैसियत है, क्या ओहदा ये तकादा बनदा गवर्नर दा? ऐसे गवर्नर नूं ते फिर वैसे ही छड्ड देना चाहिदा जिहड़ा वो तरले मिन्नतां करदा कि मेरे को इफ्तार ही करवा लो, वो छड़ दे सियासत में। वैसे ही मेरे वर्गा एक आदमी आम आदमी आ, वो जाके किसी अफसर के नाल मत्था ला लेंदा वा, किसी 18वें 20वें ग्रेड के अफसर के नाल मत्था ला लेंदा वा। ये गवर्नर हो के इन्हां दे तरले लैण डए, फिर कादी असीं सियासत करन डए? कादी सियासत हैगी आ? कादी साडी जमहूरीयत आ? कादी साडा वो जिहड़ा असीं नारा लै के टुरदे आ कि जनाब ताकत का सरचश्मा अवाम आ, इसनूं खत्म कर देना चाहिए। फिर सानूं मन लेना चाहिए ताकत का सरचश्मा जिहड़ी एस्टैबलिशमेंट वा, ताकत का सरचश्मा वही गन्ना वाले आ, वही बूटां वाले ने, मन लेना चाहिए। जिहड़ी सजा सानूं कल नूं, अज मेरी उम्र मैं 60वें साल दे विच चढ़ गया वां, 2 मरतबा मैनूं अटैक हो चुके, 1 मरतबा फालज हो चुकिया, शुगर लेवल मेरा इंतहाई कम आ, मेरे पल्ले कख नहीं हैगा। मैनूं दसो होर मैं हुण जी के की करना? जद मैं मरना ही हैगा तो फिर मैं लड़दा क्यों नहीं हैगा? आओ ना रमदान दे विच हुण असीं होर की लैणा? असीं उन्हां कोल लैके तरले करदे हां, फिर असीं उन्हां पिछे अगे दे मिन्नतां तरले करदे हां कि असीं किहड़ी चीज़ ख्वाहिश रखदे हां। साढ़े इत्थे 70 80 साल दे बाबे जिहड़े जिद्दां तुसीं कर दित्ता हैगा कि ओह छड्डण नूं तैयार नहीं हैगा, परवेज़ अशरफ, ओह 70 80 साल दे बाबे ओह मरन लगा भी कहण रहा वा कि मैनूं कुछ मिल जावे। कुछ तो चीज होनी चाहिए, कोई शर्म आया, कोई है शर्म आया तुसीं फिर गल कीती हैगी आ सर, एक मिनट बाद नाल तुसीं ये गल कीती हैगी आ कि जनाब सरदार सईद सीमा साहब दिखाना चाहुंदे हैगे आ, उस जिहड़ी चीज़ नूं दिखाना चाहुंदे हो हरा हरा सारा चमकदार चीज़, ਉਹ मतलब आधार वार्ड ਦਾ ਔਲਵ ਲਾ ਕੇ ਚੇਅਰਮੈਨ ਅੱਗੇ ਰੱਖਣਾ ਚਾਹੁੰਦੇ ਆ। ਸਾਡੇ ਵਿੱਚ ਇੰਨੀ ਹਿੰਮਤ ਹੈ ਨਹੀਂ ਕਿ ਅਸੀਂ ਉਸ ਬੰਦੇ ਨੂੰ ਦੱਸ ਸਕੀਏ ਕਿ ਕੱਲ ਤੂੰ ਕਦੇ ਇੱਕ ਗੌਰ ਆਪ ਨੂੰ ਲਿਆਂਦਾ ਸੀ, ਉਹ ਵੀ ਤੇ ਕਿਸੇ ਦੇ ਏਦਾਂ ਹੀ ਸੀ ਨਾ, ਕਿਸੇ NGO ਦੀ ਉਹਦੇ ਦਾ ਭਰਾ ਉਹਦਾ ਸਾਡਾ ਬਿਲਾਵਲ ਸਾਹਿਬ ਦੇ ਖਿਲਾਫ ਨਾਰੇ ਮਾਰਦਾ ਵਾ, ਹਰ ਪ੍ਰੋਗਰਾਮ ਉੱਤੇ ਸਟੇਜ ਉੱਤੇ ਚੱਲਦਾ ਵਾ, ਬਾਪ ਉਹਦਾ ਉਹ ਆਪਣੀਆਂ ਲਹਿਦਾ ਉਹਦਾ ਲਾਗੇ ਬੈਠਾ, ਘਰ ਬੈਠੇ ਨੇ, ਕੰਮ ਕੋਈ ਨਹੀਂ ਕਰਨਾ ਹੈਗਾ, ਸਿਰਫ ਜਦੋਂ ਕੋਈ ਕੰਮ ਲੈਣਾ ਤੇ ਜਾ ਕੇ ਗਵਰਨਰ ਹਾਊਸ ਜਾ ਕੇ ਸੈਲਰੀ ਘਟਾਈ ਜਾਂ ਫਾਈਲ ਲੈ ਲਈ। ਆ ਹੁਣ ਨਵਾਂ ਇੱਕ ਘੱਟਾ ਖੁੱਲ ਗਿਆ ਹੋਇਆ ਗਵਰਨਰ ਹਾਊਸ ਦਾ, ਜਿਹੜਾ ਕਿ ਉਹਦੇ ਮੀਡੀਆ ਐਡਵਾਈਜ਼ਰ ਦਾ ਉੜਦੀ ਖਬਰ ਸੁਣੀ ਹੈਗੀ ਆ। ਉਹ ਮੀਡੀਆ ਐਡਵਾਈਜ਼ਰ ਕਹਿੰਦਾ ਪੈਸੇ ਲੈ ਕੇ ਮੈਨੂੰ ਗਵਰਨਰ ਆਪਣਾ ਮੀਡੀਆ ਐਡਵਾਈਜ਼ਰ ਬਣਾਇਆ ਗਿਆ ਗਵਰਨਰ ਦਾ। ਮੈਨੂੰ ਦੱਸ ਦਿਓ ਨਾ ਇਹ ਕਿੱਥੇ ਆ? ਜੇ ਪੈਸੇ ਦੀ ਗੱਲ ਸਾਰੀਆਂ ਗੱਲਾਂ ਕਰਨੀਆਂ ਹੈਗੀਆਂ ਵਾ ਫਿਰ ਸਾਡੇ ਵਰਗੇ ਲੋਕ ਕਿੱਥੇ ਜਾਣਗੇ? ਜੇ ਇਹਨੇ ਗਵਰਨਰ ਦੇ ਕੋਲ ਇੰਨੀ ਤਾਕਤ ਨਹੀਂ ਹੈਗੀ, ਇਹਨਾਂ ਅਹੁਦੇਦਾਰਾਂ ਕੋਲ ਤਾਕਤ ਨਹੀਂ। ਅਸੀਂ ਹਕੂਮਤ ਦੇ ਵਿੱਚ ਨਹੀਂ ਹੈਗੇ, ਅਸੀਂ ਹਕੂਮਤ ਦੇ ਵਿੱਚ ਨਹੀਂ ਹੈਗੇ, ਲੇਕਿਨ ਕੰਮ ਸਾਰੇ ਅਸੀਂ ਹਕੂਮਤ ਦੇ ਕਰਦੇ ਆ। ਬਾਬਾ ਸ਼ੇਰ ਫੰਡ ਚਾਹੀਦੇ ਆ ਵੀ ਫੰਡ ਚਾਹੀਦੇ, ਜਾਂ ਤਾਂ ਸਿੱਧੀ ਤਰ੍ਹਾਂ ਮੁਖਾਲਫਤ ਕਰਦੇ ਛੱਡ ਦੇਣ ਇਹਨਾਂ ਨੂੰ। ਜੀ ਸ਼ਾਹ ਜੀ ਸਲੀਮੀ ਸਾਹਿਬ ਤੁਸੀਂ ਰਿਪਲਾਈ ਕਰੋ। सलीमी साहब जी इस बार पहले घेर गए हो। असल च अमार शाह जी ते
ਅਮਾਰ ਭੱਟੀ ਸਾਹਿਬ, ਤੇ ਅਸਲ 'ਚ ਮੈਨੂੰ ਇੱਕ ਪ੍ਰੋਬਲਮ ਆ ਰਿਹਾ ਕਿ ਆਵਾਜ਼ ਜਿਹੜੀ ਤੁਹਾਡੇ ਵਾਲੀ ਹੈ ਨਾ ਉਹ ਮੈਨੂੰ ਬਿਲਕੁਲ ਸਮਝ ਨਹੀਂ ਆਉਂਦੀ। ਮੈਂ ਨਾ ਉਸ ਵਜ੍ਹਾ ਤੋਂ ਵੀ ਚਲੋ ਜਿਹੜਾ ਨਸਲ ਸਾਹਿਬ ਲਿਆ ਕੇ ਨਾ ਮੈਂ ਘਿਰ ਜਾਂਦਾ ਆ, ਘਿਰ ਗਿਆ, ਉਹ ਆਵਾਜ਼ ਦੀ ਵਜ੍ਹਾ ਤੋਂ ਜਿਹੜਾ ਨਾ ਉਹ ਮੈਨੂੰ ਢੇਰ ਸਾਰਾ ਮਸਲਾ ਬਣਦਾ। ਹੁਣ ਤੁਸੀਂ ਹੁਣ ਜਿੰਨੀ ਭੱਟੀ ਸਾਹਿਬ ਨੇ ਤੁਸੀਂ ਜਿੰਨੀ ਗੁਫ਼ਤਗੂ ਕੀਤੀ ਹੈ ਮੈਨੂੰ ਕੋਈ ਉਹਦਾ ਲਫ਼ਜ਼ ਵੀ ਸਮਝ ਨਹੀਂ ਆਇਆ ਬਿਲਕੁਲ। ਸ਼ਾਇਦ ਮੇਰੇ ਇਹਦੇ ਨੈਟ 'ਚ ਪ੍ਰੋਬਲਮ ਹੈ ਤੇ ਮੇਰੀ ਆਵਾਜ਼ ਤੁਹਾਨੂੰ ਕਲੀਅਰ ਵੀ ਜਾਂਦੀ ਹੈ, ਤੁਹਾਡੀ ਆਵਾਜ਼ ਨਹੀਂ ਆਉਂਦੀ ਪਈ। ਇਹਨੂੰ ਜਾਂ ਸੌਫਟਵੇਅਰ ਬੜਾ ਲੈ ਕੇ ਚਲੋ ਸਾਡੀ ਆਵਾਜ਼ ਕਿਤੇ ਵੀ ਕਲੀਅਰ ਨਹੀਂ ਜਾਂਦੀ, ਸਾਡੇ ਮੁਕੱਦਰ ਭੈਣੇ ਜੀ ਜੀ, ਔਰ ਆਵਾਜ਼ ਨਾ ਗੱਡ-ਵੱਡ ਹੋ ਕੇ ਆਉਂਦੀ ਵਿੱਚੋਂ, ਜਿਸ ਤਰ੍ਹਾਂ ਚਲੋ ਮੇਰੀ ਤੇ ਸਾਰਾ ਆਵਾਜ਼ ਤੁਹਾਨੂੰ ਸਮਝ ਆ ਰਹੀ ਹੈ ਨਾ। ਚਲੋ ਪ੍ਰੋਗਰਾਮ ਨੂੰ ਅੱਗੇ ਵਧਾਣੇ ਆ। ਇਹ ਜਿਹੜੀ ਤੁਹਾਨੂੰ ਆਵਾਜ਼ ਨਹੀਂ ਆਈ, ਸ਼ੁਕਰ ਕਰੋ ਤੁਹਾਨੂੰ ਆਵਾਜ਼ ਨਹੀਂ ਆਈ। ਅਮਾਰ ਭੱਟੀ ਸਾਹਿਬ ਨੇ ਪੂਰੇ ਦਾ ਪੂਰਾ ਇਨਕਲਾਬ ਜਿਹੜਾ ਹੈ ਉਹ ਉੰਡੇਲ ਦਿੱਤਾ ਹੈ ਤੇ ਤੁਸੀਂ ਜਿਹੜਾ ਹੈ ਉਹ ਸੁਣ ਹੀ ਨਹੀਂ ਸਕੇ ਤੇ ਇਨਕਲਾਬ ਜਿਹੜਾ ਹੈ ਉਹ ਜ਼ਾਇਆ ਹੋ ਗਿਆ। ਮੈਂ ਰਿਕਾਰਡਿੰਗ ਵੀ ਸੁਣ ਲਾਂਗਾ ਤੇ ਭੱਟੀ ਸਾਹਿਬ ਦੀ ਜ਼ਰਾ ਨਵਾਜ਼ੀ ਹੈ ਕਿ ਇਹਨਾਂ ਗੱਲ ਨੂੰ ਅੱਗੇ ਵਧਾਇਆ। ਮੈਂ ਅਸਲ 'ਚ ਨਾ ਮੈਂ ਚਾਹੁੰਦਾ ਕਿ ਅਸੀਂ ਜਿਹੜੀ ਪੰਜਾਬ ਤੇ ਗੱਲ ਕਰਨੇ ਆ ਨਾ, ਆਪਣੇ ਆਪ ਤੇ, ਆਪਣੀ ਤਨਜ਼ੀਮ ਤੇ, ਮੈਂ ਉਹਦੇ ਤੇ ਗੱਲ ਕਰਨਾ ਚਾਹਾਂਗਾ ਕਿ ਰਾਜਾ ਸਾਹਿਬ ਦੀ ਮੈਂ ਗੱਲ ਕੀਤੀ, ਦੇਖੋ ਫਿਰ ਉਹ ਗੱਲ ਚੁੱਕੀ ਫਿਰ ਹੋ ਗਈ ਨਾ ਜੀ, ਉਹ ਜੀ ਤੇ ਨਸਲ ਦਾ ਨਸਲ ਹੋ ਗਿਆ, ਇਸ ਤਰ੍ਹਾਂ ਨਹੀਂ। ਮੈਂ ਤੇ ਉਸ ਵੇਲੇ ਫਿਰ ਰਿਪੀਟ ਕਰਨਾ ਕਿ ਰਾਜਾ ਸਾਹਿਬ ਤੋਂ ਅੱਗੇ ਟੁਰਨੇ ਆ। ਅੱਗੇ ਆ ਗਿਆ ਹਸਨ ਮੁਰਦਾ ਸਾਹਿਬ, ਸ਼ਾਹ ਜੀ ਟਾਕ ਸ਼ੋਜ਼ ਜਾਂਦੇ ਨੇ, ਗੁਫ਼ਤਗੂ ਕਰਦੇ ਨੇ, ਅਸੈਂਬਲੀ 'ਚ ਬੋਲਦੇ ਸਨ, ਇੰਤਹਾਈ ਕਮਾਲ ਦੀ। ਯਾਨੀ ਸ਼ਾਹ ਜੀ ਦੇ ਦਲਾਇਲ, ਸ਼ਾਹ ਜੀ ਦਾ ਸਿਲਸਿਲਾ ਜਿਹੜਾ ਹੈ ਉਹ ਮੀਡੀਆ ਦੇ ਹਵਾਲੇ ਨਾਲ ਬਹੁਤ ਕਮਾਲ ਦਾ ਹੁੰਦਾ। ਉਹਨਾਂ ਪ੍ਰੈਸ ਕਾਨਫਰੰਸ ਬੜੀਆਂ ਕਮਾਲ ਦੀਆਂ ਹੁੰਦੀਆਂ ਨੇ। ਫਿਰ ਸਾਫੀਆਂ ਦੇ ਜਿਹੜੇ ਜਵਾਬ ਦਿੰਦੇ ਨੇ ਉਹ ਲਾਜਵਾਬ ਹੁੰਦੇ ਨੇ। ਹਸਨ ਮੁਰਦਾ ਸ਼ਾਹ ਜੀ 'ਚ ਖੁਦਾਦਾਦ ਸਲਾਹੀਅਤ ਹੈ, ਲੇਕਿਨ ਹਸਨ ਮੁਰਦਾ ਸ਼ਾਹ ਜੀ ਤਨਜ਼ੀਮੀ ਤੌਰ ਉੱਤੇ ਬਿਲਕੁਲ ਜ਼ੀਰੋ ਨਹੀਂ, ਮਾਈਨਸ ਵੀ ਨਹੀਂ। ਉਹਨਾਂ ਨੂੰ ਜਿਹੜਾ ਉਹਨਾਂ ਦਾ ਰੋਲ ਦੇ ਦਿੱਤਾ ਗਿਆ ਜਨਰਲ ਸੈਕਟਰੀ ਦਾ, ਉਹਨਾਂ ਨੂੰ ਸਿਰਫ ਮੀਡੀਆ ਦਾ ਉੱਤੇ ਸਪੋਕਸਮੈਨ ਤੇ ਅਗਰ ਰਹਿੰਦੇ ਤੇ ਪਾਰਟੀ ਨੂੰ ਬਹੁਤ ਫਾਇਦਾ ਹੋਣਾ ਸੀ। ਉਹ ਡਿਵਾਈਡ ਹੋ ਗਿਆ ਨਾ ਉਹ ਸਪੋਕਸਮੈਨ ਦੇ ਤੇ ਨਾ ਤਨਜ਼ੀਮ ਚਲਾ ਸਕੇ ਨੇ। ਮੇਰਾ ਇਹ ਖਿਆਲ ਹੈ ਕਿ ਜਿਹੜਾ ਲੀਡਰ ਹੁੰਦਾ ਨਾ, ਲੀਡਰ ਨੂੰ ਖੁਦ ਇਵੈਲੂਏਟ ਕਰ ਲੈਣਾ ਚਾਹੀਦਾ ਹੈ ਕਿ ਮੈਂ ਇਹ ਕੰਮ ਹੁਣ ਨਹੀਂ ਕਰ ਸਕਦਾ ਪਿਆ ਸਲਾਹੀਅਤ ਹੋਣ ਦੇ ਬਾਵਜੂਦ ਵੀ, ਤੇ ਮੈਂ ਇਹਨੂੰ ਛੱਡ ਦਿਆਂ, ਮੈਂ ਸਾਰੇ ਜੱਫੇ ਨਾ ਮਾਰਾਂ। ਰਾਜਾ ਸਾਹਿਬ ਜੱਫੇ ਮਾਰੇ, ਪਾਰਟੀ ਜਿਹੜੀ ਉਹ ਕਾਇਰਾ ਸਾਹਿਬ ਦੇ ਪੀਰੀਅਡ ਨਾਲੋਂ ਵੀ ਪਾਰਟੀ ਪਿੱਛੇ ਟੁਰ ਗਈ। ਹਸਨ ਮੁਰਦਾ ਸਾਹਿਬ ਨੇ ਵੀ ਉਹੀ ਕੰਮ ਕੀਤਾ ਕਿ ਜੱਫਾ ਮਾਰੇ ਹੈ ਤੇ ਆਪਣੀ ਡਾਇਰੈਕਸ਼ਨ ਹੀ ਇਹਨਾਂ ਨੂੰ ਆਪੂ ਨਹੀਂ ਪਤਾ ਇਹਨਾਂ ਕੀ ਕਰਨਾ ਹੈ। ਤਨਜ਼ੀਮੀ ਤੌਰ ਉੱਤੇ ਹਸਨ ਮੁਰਦਾ ਸਾਹਿਬ ਵੀ ਤਨਜ਼ੀਮ ਨੂੰ ਨਹੀਂ ਚਲਾ ਸਕਦੇ, ਉਹਨਾਂ ਦਾ ਮਜ਼ਾਜ ਹੀ ਨਹੀਂ ਤਨਜ਼ੀਮ ਵਾਲਾ ਹਸਨ ਮੁਰਦਾ ਸਾਹਿਬ ਦਾ। ਉਸ ਤੋਂ ਬਾਅਦ ਤੀਸਰੇ ਸਾਡੇ ਵੱਡੇ ਜਿਹੜੇ ਨੇ ਚੀਮਾ ਸਾਹਿਬ ਦੇ ਅੱਗੇ ਵੀ ਗੱਲ ਹੋ ਗਈ ਹੈ ਕਿ ਚੀਮਾ ਸਾਹਿਬ ਐਚਐਨ ਕਾਲਜ ਦੇ ਪੜ੍ਹੇ ਨੇ ਔਰ ਇੰਤਹਾਈ ਕਾਬਲ ਆਦਮੀ ਨੇ। ਉਹ ਵੀ ਜਿਸ ਵੇਲੇ ਟਾਕ ਸ਼ੋਅ ਤੇ ਜਾਂਦੇ ਨੇ ਅੱਛੀ ਗੁਫ਼ਤਗੂ ਕਰਦੇ ਨੇ, ਯੂਨੀਵਰਸਿਟੀ ਵਿੱਚ ਜਾ ਕੇ ਲੈਕਚਰ ਵੀ ਦਿੰਦੇ ਨੇ, ਅੱਛੇ ਲੈਕਚਰ ਦਿੰਦੇ ਨੇ। ਲੇਕਿਨ ਸਰ ਜਿਹੜਾ ਬੰਦਾ 600 ਦੇ ਫਲੀਟ ਵਿੱਚੋਂ ਡਿਵੀਜ਼ਨਲ ਸੈਕਟਰੀ ਇਨਫੋਰਮੇਸ਼ਨ ਤੱਕ 2-2 ਸਾਲ ਮੀਟਿੰਗ ਨਹੀਂ ਕਰਦਾ, 600 ਦਾ ਫਲੀਟ ਤੇ ਛੱਡ ਦਿਓ ਤੁਸੀਂ, ਜਿਹੜੇ ਥੱਲੇ ਤੁਹਾਡੇ ਜ਼ਿਲ੍ਹੇ ਨੇ, ਤੁਹਾਡੀਆਂ ਤਹਿਸੀਲਾਂ ਨੇ, ਤੁਹਾਡੇ ਸਿਟੀਜ਼ ਨੇ, ਤੁਸੀਂ ਉਹਨਾਂ ਨੂੰ ਟੱਚ ਕਰਨਾ ਤੇ ਬੜੀ ਦੂਰ ਦੀ ਗੱਲ ਹੈ। ਹੁਣ ਮੈਂ ਡਿਵੀਜ਼ਨਲ ਸੈਕਟਰੀ ਇਨਫੋਰਮੇਸ਼ਨ ਹੈ ਨਾ, ਮੇਰੀ ਤੇ ਮੇਰੇ ਪੰਜਾਬ ਦੇ ਸੈਕਟਰੀ ਇਨਫੋਰਮੇਸ਼ਨ ਸਾਹਿਬ ਨਾਲ ਕੋਈ 6 ਮਹੀਨੇ ਗੱਲ ਹੁੰਦੀ ਹੈ, 6 ਮਹੀਨੇ। ਔਰ ਮੈਕਸਿਮਮ ਜਿਹੜਾ ਹੈ ਮੈਂ ਉਹਨਾਂ ਨੂੰ ਲਿਖ ਕੇ ਕਰਨਾ, ਮੈਸੇਜ ਕਰਨਾ, ਤੇ ਮੈਸੇਜ ਦਾ ਜਿਸ ਵੇਲੇ ਵੇਖ ਲੈਂਦੇ ਨੇ ਤੇ ਮੈਨੂੰ ਜਵਾਬ ਦੇ ਦਿੰਦੇ ਨੇ। ਜਿਹੜਾ ਮੈਂ ਪਹਿਲੀ ਗੱਲ ਕੀਤੀ ਹੈ ਨਾ, ਮੇਰਾ ਜਿਹੜਾ ਕੇਸ ਹੈ ਉਹ ਬਿਲਕੁਲ ਮੁਖਤਲਿਫ ਹੈ। ਇਹ ਜਦੋਂ ਤੁਹਾਡਾ ਰਾਬਤਾ ਪੰਜਾਬ ਦਾ ਡਿਵੀਜ਼ਨ ਦੇ ਨਾਲ ਰਾਬਤਾ ਕੋਈ ਨਹੀਂ ਕਿਸੇ ਕਿਸਮ ਦਾ, ਤੇ ਤੁਹਾਡਾ ਜ਼ਿਲ੍ਹਿਆਂ ਨਾਲ ਤੇ ਹੋਣਾ ਹੀ ਨਹੀਂ ਨਾ। ਜਦੋਂ ਤੁਹਾਡੇ ਡਿਵੀਜ਼ਨ ਨਾਲ ਕੋਈ ਰਾਬਤਾ ਨਹੀਂ, ਤਹਿਸੀਲਾਂ ਨਾਲ ਹੋਣਾ ਹੀ ਨਹੀਂ। ਤਨਜ਼ੀਮਾਂ ਤਾਂ ਚੱਲਦੀਆਂ ਨੇ ਜਿਸ ਵੇਲੇ ਪੰਜਾਬ ਦੇ ਸਦਰ ਦੇ, ਜਨਰਲ ਸੈਕਟਰੀ ਦੇ, ਸੈਕਟਰੀ ਇਨਫੋਰਮੇਸ਼ਨ ਦੇ ਗ੍ਰਾਸ ਰੂਟ ਲੈਵਲ ਤੱਕ ਬੰਦਿਆਂ ਦੇ ਨਾਂ ਪਤਾ ਹੋਣ। ਜੰਗੀਰ ਬਦਰ ਸਾਹਿਬ ਨੂੰ ਪਤਾ ਸੀ, ਮਤਲਬ ਜੰਗੀਰ ਬਦਰ ਨਹੀਂ, ਹੋਰ ਵੀ ਪਹਿਲੇ ਜਿਹੜੇ ਸਾਡੇ ਇਹਨਾਂ ਦੇ ਪੇਸ਼ ਰੋ ਰਹੇ ਨੇ ਬੜੇ ਆਲਾ, ਕਾਸਮ ਜ਼ਿਆ ਸਾਹਿਬ, ਜਿੰਨੇ ਵੀ ਨੇ। ਲੇਕਿਨ ਜਿਹੜੀ ਇਹ ਟੀਮ ਆਈ ਹੈ, ਇਸ ਟੀਮ ਦੀ ਅਦਮ ਦਿਲਚਸਪੀ ਦੀ ਇੰਤਹਾ ਹੈ। ਮੇਰੀ ਗੱਲ ਜਿੱਥੋਂ ਸ਼ੁਰੂ ਹੋਈ ਸੀ ਕਿ ਸਾਡੇ ਕੋਲੇ ਜਿਹੜਾ ਵਾਲਾ ਡਿਵੀਜ਼ਨ ਹੋ ਜਾਏ, ਆਪਣਾ ਡਿਵੀਜ਼ਨ, ਕਿਉਂਕਿ ਮੈਂ ਰੋਜ਼ ਡੀਲ ਕਰਨਾ ਆ, ਮੈਨੂੰ ਪਤਾ ਹੈ ਕਿ ਮੇਰੇ ਡਿਵੀਜ਼ਨ ਦੇ ਵਿੱਚ ਵਰਕਰ ਬੇਇੰਤਹਾ ਵਰਕਰ ਹੈ। ਅਸੀਂ ਸਿਰਫ ਥੋੜਾ ਜਿਹਾ ਵਰਕਰ ਨੂੰ ਬੂਸਟ ਅਪ ਕਰ ਲਈਏ ਨਾ, ਵਰਕਰ ਨਾਲ ਰਾਬਤਾ ਕਰ ਲਈਏ। ਵਰਕਰ ਮੰਗਦਾ ਵੀ ਕੁਛ ਨਹੀਂ, ਉਹਦੀ ਵਜ੍ਹਾ ਕਿ ਵਰਕਰ ਨੂੰ ਪਤਾ ਕਿ ਸਾਡੀ ਕਿਹੜਾ ਗਵਰਨਮੈਂਟ ਹੈ। ਉਹ ਲੋਕ ਸਿਆਣੇ ਹੁੰਦੇ ਨੇ, ਲੋਕ ਸਿਰਫ ਇੱਕ ਤੁਹਾਡੀ ਮੁਸਕਰਾਹਟ, ਇੱਕ ਤੁਹਾਡੇ ਨਾਲ ਰਬਤ ਚਾਹੁੰਦੇ ਨੇ, ਤੁਸੀਂ ਉਹ ਵੀ ਨਹੀਂ ਦੇ ਸਕਦੇ, ਫਿਰ ਉਹਦੇ ਤੇ ਕੀਮਤ ਕੋ ਨਹੀਂ ਲੱਗਦੀ।
ਜਿਹੜਾ ਇਹਨੂੰ ਮੈਂ ਮੁਜਰਮਾਨਾ ਗਫਲਤ ਵੀ ਕਹਿ ਸਕਦਾ, ਇਹਨੂੰ ਮੈਂ ਜ਼ੁਲਮ ਵੀ ਕਹਿ ਸਕਦਾ ਪਾਰਟੀ ਦੇ ਉੱਤੇ, ਕਿ ਅਗਰ ਇਸ ਚੀਜ਼ ਨੂੰ ਅਸੀਂ ਸਹੀ ਕਰ ਲਈਏ ਤੇ ਅਸੀਂ ਪੰਜਾਬ ਦੇ ਵਿੱਚ ਵੋਟ ਤੇ ਚਲੋ ਨਹੀਂ, ਕਮ ਸੇ ਕਮ ਅਸੀਂ ਜਮਾਤ ਇਸਲਾਮੀ ਦੇ ਲੈਵਲ ਤੇ ਆ ਜਾਂਦੇ ਨਾ। ਹੁਣ ਜਮਾਤ ਇਸਲਾਮੀ ਦਾ ਵੋਟ ਤੇ ਸਾਡਾ ਵੋਟ ਬਰਾਬਰ ਹੋ ਗਿਆ। ਕਦੇ ਜਮਾਤ ਇਸਲਾਮੀ ਦੇ ਸਾਡੇ ਵੋਟ ਵਿੱਚ ਹਜ਼ਾਰਾਂ ਵੋਟਾਂ ਦਾ ਫਰਕ ਹੁੰਦਾ ਸੀ। ਹੁਣ ਲੇਕਿਨ ਸਾਡੇ ਨਾਲ ਜਮਾਤ ਇਸਲਾਮੀ ਮੈਂ ਇਸ ਵਜ੍ਹਾ ਬਿਹਤਰ ਕਹਿਣਾ ਆ ਕਿ ਉਹ ਤਨਜ਼ੀਮੀ ਤੌਰ ਉੱਤੇ ਤਾਂ ਇਕੱਠੇ ਨੇ ਨਾ, ਅਸੀਂ ਤੇ ਉਹ ਵੀ ਨਹੀਂ ਰਹੇ। ਸਾਡਾ ਤੇ ਉਹ ਵੀ ਹਾਲ ਕੋਈ ਨਹੀਂ ਨਾ, ਉਹਨਾਂ ਦਾ ਸਤਿਆਨਾਸ਼ ਹੈ, ਸਾਡਾ ਸਵਾ ਸਤਿਆਨਾਸ਼ ਹੋਏ ਹੈ। ਮੇਰਾ ਅੱਜ ਦੇ ਇਸ ਸਾਡੇ ਮੁਬਾਸਾ ਕਹਿ ਲਓ, ਸਾਡੀ ਦੋਸਤਾਨਾ ਡਿਸਕਸ਼ਨ ਕਹਿ ਲਓ, ਮੇਰਾ ਇਹਦੇ ਵਿੱਚ ਜਿਹੜਾ ਪੁਆਇੰਟ ਆਫ ਵਿਊ ਹੈ ਉਹ ਆਪਣੇ ਐਕਸਪੀਰੀਅੰਸ ਰਹਿ ਕਹਿੰਦਾ ਕਿ ਅਗਰ ਇਹ ਸਿਰਫ ਤਨਜ਼ੀਮ ਨੂੰ ਤਨਜ਼ੀਮੀ ਜਿਹੜੇ ਸਾਡੇ ਰੂਲਸ ਰੈਗੂਲੇਸ਼ਨ ਜਾਂ ਤਨਜ਼ੀਮੀ ਸਾਡੀ ਜਿਹੜੀਆਂ ਰਵਾਇਤ ਨੇ, ਰੂਲ ਵੀ ਛੱਡ ਦੇਣ ਸਰ, ਰੂਲ ਵੀ ਇੱਥੇ ਸਿਰਫ ਰਵਾਇਤ ਨੂੰ ਬਰਕਰਾਰ ਰੱਖ ਲੈਣ ਜਿਹੜੀਆਂ ਕਿ ਸਾਡੀਆਂ ਪਹਿਲੀਆਂ ਰਹੀਆਂ ਨੇ, ਤੇ ਪੰਜਾਬ ਵਿੱਚ ਪਾਰਟੀ ਸਰ ਮੈਂ ਗਰੰਟੀ ਕਰਨਾ ਹੈ ਅੱਲਾ ਦੇ ਫਜ਼ਲੋ ਕਰਮ ਨਾਲ ਕਿ ਰਮਜ਼ਾਨ ਦੇ ਮਹੀਨੇ 'ਚ ਮੈਂ ਗਰੰਟੀ ਕਰਨਾ ਕਿ ਪੰਜਾਬ ਵਿੱਚ ਭਾਵੇਂ ਸਟੈਬਲਿਸ਼ਮੈਂਟ ਡੱਕੇ ਤੇ ਭਾਵੇਂ ਕੋਈ ਹੋਰ ਡੱਕੇ ਤੇ ਭਾਵੇਂ ਜੋ ਵੀ, ਭਾਵੇਂ ਨੂਨ ਡੱਕੇ, ਸਾਨੂੰ ਅਸੀਂ ਕਿਸੇ ਕੋਲ ਡਕੀਂਦੇ ਹੀ ਨਹੀਂ ਜੇ ਅਸੀਂ ਆਪਣੇ ਰਵੱਈਏ ਠੀਕ ਕਰ ਲਈਏ। ਸਾਡੀ ਸੈਕੰਡ ਲੀਡਰਸ਼ਿਪ, ਸਾਡੀ ਥਰਡ ਲੀਡਰਸ਼ਿਪ ਜਿਹੜੀ ਹੈ, ਇਹ ਜਿਹੜੇ ਨੇ ਇਹ ਮਤਲਬ ਮੈਂ ਇਤਕੀ ਲਿਖਿਆ ਵੀ ਹੈ ਕਿ ਲਾਹੌਰ ਆਉਂਦੇ ਨੇ ਨਾ ਸਾਰੇ ਏਡੇ ਬੁਲੰਦ ਬਾਗ ਦਾ ਵੀ ਬਲਾਵਲ ਹਾਊਸ ਦੇ ਵਿੱਚ ਜੋ ਹੀ ਜਹਾਜ਼ ਪਈਏ ਚੁੱਕਦਾ ਤੇ ਉਸ ਤੋਂ ਬਾਅਦ ਜਨਾਬ ਹਰ ਚੀਜ਼ ਦਾ ਆਵਾਜ਼ ਚੜਾ ਦਿੰਦੇ ਨੇ। ਇੱਕ ਗੱਲ ਮੈਂ ਇੱਥੇ ਸਰ ਹੋਰ ਕਰਨਾ ਚਾਹਾਂਗਾ ਕਿ ਜ਼ਰਦਾਰੀ ਸਾਹਿਬ ਪਾਰਟੀ ਤਨਜ਼ੀਮ ਦੇ ਵਿੱਚ ਗੋ ਡਿਸੀਜਨ ਉਹਨਾਂ ਦੇ ਹੀ ਹੁੰਦੇ ਨੇ। ਤੁਸੀਂ ਵੀ ਕਿਹਾ, ਮੈਂ ਵੀ ਮੰਨਣਾ ਆ ਕਿ ਡੈਮੋਕ੍ਰੇਸੀ ਹੋਣ ਦੇ ਬਾਵਜੂਦ ਵੀ ਜਿਹੜਾ ਸਾਰਿਆਂ ਦੇ ਫੈਸਲੇ ਉੱਤੇ ਉਹ ਕਹਿ ਸਕਦੇ ਨੇ ਤੇ ਉਹੀ ਮੰਨਿਆ ਜਾਂਦਾ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਬਿਲਕੁਲ। ਲੇਕਿਨ ਉਸੇ ਆਸਫ ਅਲੀ ਜ਼ਰਦਾਰੀ ਸਾਹਿਬ ਨੇ ਅਗਰ ਤਨਜ਼ੀਮੀ ਤੌਰ ਉੱਤੇ ਕਿਸੇ ਚੀਜ਼ ਦੀ ਦਿਲਚਸਪੀ ਲਈ ਹੈ ਤੇ ਉਹਨਾਂ ਇਨਫੋਰਮੇਸ਼ਨ ਬਿਊਰੋ ਤੇ ਲਈ ਹੈ ਸਰ। 2010 ਦੇ ਵਿੱਚ 2011 ਦੇ ਵਿੱਚ ਜ਼ਰਦਾਰੀ ਸਾਹਿਬ ਨੇ ਇਹਨਾਂ ਨੂੰ ਆਖਿਆ ਕਿ ਮੈਂ ਇਨਫੋਰਮੇਸ਼ਨ ਬਿਊਰੋ ਕੋ ਮਜ਼ਬੂਤ ਦੇਖਣਾ ਚਾਹੁੰਦਾ, ਪ੍ਰੈਜ਼ੀਡੈਂਟ ਸਨ ਉਸ ਵੇਲੇ ਪਿਛਲੀ ਗਵਰਨਮੈਂਟ ਦੇ ਵਿੱਚ ਸਰ। ਮੈਂ ਉਹਦੇ 'ਚ ਗੁਜਰਾਤ ਪੂਰੇ ਪਾਕਿਸਤਾਨ ਦੇ ਹਰ ਡਿਵੀਜ਼ਨ 'ਚ ਉਹਨਾਂ ਨੇ 2-2 ਬੰਦੇ ਬੁਲਾਏ। ਸਾਡਾ ਇਸਲਾਮਾਬਾਦ ਸਾਡਾ 7 ਦਿਨ ਦਾ ਸਟੇ ਸੀ ਗੈਸਟ ਹਾਊਸਿਸ ਵਿੱਚ। ਅਸੀਂ ਪੰਜਾਬ ਵਾਲੇ ਗਿਲਗਿਤ ਬਲਤਿਸਤਾਨ ਹਾਊਸ ਵੀ, ਸਿੰਧ ਵਾਲੇ ਸਿੰਧ ਹਾਊਸ ਵੀ ਸਨ ਸਰ। ਡੇਲੀ ਸਾਨੂੰ ਲੈਕਚਰ ਦਿੱਤਾ ਜਾਂਦਾ ਸੀ। ਫਿਰ 7 ਦਿਨਾਂ ਤੋਂ ਬਾਅਦ ਸਾਡਾ ਜਿਹੜਾ ਉਹ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਫੰਕਸ਼ਨ ਹੋਇਆ, ਉਹਨਾਂ ਨੇ ਸਾਨੂੰ ਸੰਦਾ ਦਿੱਤੀਆਂ। ਫਿਰ ਜ਼ਰਦਾਰੀ ਸਾਹਿਬ ਨੇ ਆਖਰੀ ਮੀਟਿੰਗ ਕੀਤੀ ਪ੍ਰੈਜ਼ੀਡੈਂਟ ਹਾਊਸ 'ਚ। ਉਹਨਾਂ ਨੇ ਪੁੱਛਿਆ ਕਿ ਬੇਟਾ ਬਤਾਓ ਆਪਨੇ ਕੀ ਸਿੱਖਿਆ। ਮੈਂ ਇਹ ਸਮਝ ਨਾ ਆਇਆ ਕਿ ਜਿਸ ਜਮਾਤ ਦਾ ਸਰਬਰਾਹ ਐਡੀ ਪੇਨ ਲੈ ਕੇ 7 ਦਿਨ ਦਾ ਕੋਰਸ ਪਿਆ ਕਰਾਂਦਾ ਪੂਰੇ ਪਾਕਿਸਤਾਨ 'ਚ ਨੌਜਵਾਨ ਬੁਲਾ ਕੇ ਇਨਫੋਰਮੇਸ਼ਨ ਬਿਊਰੋ ਦੇ, ਮੈਂ ਉਹਦੇ ਵਿੱਚ ਸ਼ਾਮਲ ਸੀ ਜਿਸ ਵੇਲੇ ਜ਼ਰਦਾਰੀ ਸਾਹਿਬ ਦੇ ਹੋਰ ਵੀ ਤਾਂ ਬੜੇ ਕੰਮ ਨੇ ਨਾ। ਉਹਨਾਂ ਸਿਰਫ ਇਨਫੋਰਮੇਸ਼ਨ ਬਿਊਰੋ ਨੂੰ ਤੇ ਨਹੀਂ ਵੇਖਣਾ, ਆਖਰ ਥੱਲੇ ਨੂੰ ਟਿਪ ਲੈਣੀ ਚਾਹੀਦੀ ਕਿ ਮੁਲਕ ਦਾ ਸਦਰ ਜਿਹੜਾ ਜਾਂ ਪਾਰਟੀ ਦਾ ਵੱਡਾ ਜਿਹੜਾ ਹੈ ਉਹ ਇਸ ਸ਼ੋਬੇ ਨੂੰ ਬਿਹਤਰ ਵੇਖਣਾ ਚਾਹੁੰਦਾ ਹੈ ਸਰ। ਦੁਆਈ ਖੁਦਾ ਦੀ ਸਰ। ਉਸ ਤੋਂ ਬਾਅਦ ਇਸ ਗੱਲ ਨੂੰ ਕਿਸੇ ਅੱਗੇ ਟੋਰਿਆ ਹੋਵੇ, ਅੱਗੇ ਤੇ ਥੱਲੜੀ ਲੀਡਰਸ਼ਿਪ ਨੇ ਟੋਰਨਾ ਸੀ ਨਾ। ਮੇਰਾ ਇਹ ਮੌਕਫ ਹੈ ਵੇ ਤੁਹਾਡੇ ਕਿ ਮੇਰਾ ਮੁਕੱਦਮਾ ਹੈ ਵੇ ਕਿ ਅਸੀਂ ਜਿਸ ਵੇਲੇ ਵੀ ਗੱਲ ਕਰਨੇ ਆ ਨਾ, ਇਹ ਸਾਡਾ ਰਾਈਟ ਹੈ। ਅਸੀਂ ਜਿਸ ਵੇਲੇ ਵੀ ਗੱਲ ਕਰਨੇ ਆ ਉਹ ਡਿਵੀਜ਼ਨ ਦਾ ਕਸੂਰ ਹੋਵੇ ਤੇ ਬਲਾਵਲ ਕੀ ਪਿਆ ਕਰਦਾ, ਪੰਜਾਬ ਦਾ ਕਸੂਰ ਹੋਵੇ ਜ਼ਰਦਾਰੀ ਕੀ ਪਿਆ ਕਰਦਾ, ਦਿਲਚਸਪੀ ਨਹੀਂ ਪੈ ਲੈਂਦੇ। ਮੈਂ ਸਮਝਣਾ ਆ ਕਿ ਇਹਨੂੰ ਥੋੜਾ ਜਿਹਾ ਉਹਨਾਂ ਨੂੰ ਥੋੜਾ ਜਿਹਾ ਪੋਲਿਆ ਸਾਨੂੰ ਕਰਨਾ ਚਾਹੀਦਾ ਹੈ। ਉਹਨਾਂ ਨੂੰ ਪੋਲਿਆ ਕਰਕੇ ਤੇ ਸਾਨੂੰ ਇਹਨਾਂ ਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਜਦੋਂ ਤੁਹਾਨੂੰ ਉਹਨਾਂ ਦਾ ਕੰਮ ਹੈ ਇੰਸਟਰਕਸ਼ਨ ਦੇਣਾ, ਉਹਨਾਂ ਦਾ ਕੰਮ ਹੈ ਪਾਲਿਸੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ। ਹੁਣ ਜ਼ਰਦਾਰੀ ਸਾਹਿਬ ਨੇ 2011 ਚ ਪਾਲਿਸੀ ਦੇ ਛੜੀ ਨਾ ਕਿ ਮੈਂ ਇਨਫੋਰਮੇਸ਼ਨ ਬਿਊਰੋ ਨੂੰ ਮਜ਼ਬੂਤ ਆਪਣੇ ਕੋਲੇ ਬੁਲਾਉਂਦੇ ਨੇ ਪਏ ਤੇ ਇਹਨਾਂ ਖਰਚਾ ਉਹਨਾਂ ਸਾਡੇ ਤੇ ਕੀਤਾ। ਉਸ ਤੋਂ ਬਾਅਦ ਕਿਸੇ ਗੱਲ ਟੋਰੀ ਨਹੀਂ। ਇਹਦਾ ਮਤਲਬ ਹੈ ਪਾਰਟੀ ਕਿਆਦਤ ਤੇ ਚਾਹੁੰਦੀ ਹੈ ਹੋਵੇ। ਅਗਰ ਬਲਾਵਲ ਸਾਹਿਬ ਹਰ ਮੀਟਿੰਗ ਦੇ ਵਿੱਚ ਸਰ ਸਭ ਤੋਂ ਪਹਿਲਾਂ ਸਵਾਲ ਹੀ ਉਹਨਾਂ ਦਾ ਹੁੰਦਾ ਹੈ ਕਿ ਮੁਝੇ ਇਨਫੋਰਮੇਸ਼ਨ ਬਿਊਰੋ ਪੇ ਚਰਚਾ ਚਾਹੀਏ, ਜਿਹਦੇ ਅਸੀਂ ਵੀ ਮੈਂਬਰ ਹਾਂ, ਜਿਹਦੇ ਤੁਸੀਂ ਵੀ ਮੈਂਬਰ ਹੋ। ਅਸੀਂ ਇਨਫੋਰਮੇਸ਼ਨ ਹੀ ਹੈ ਨਾ। ਅਮਾਰ ਸਾਹਿਬ ਕਰਦੇ ਨੇ, ਭੱਟੀ ਸਾਹਿਬ ਕਰਦੇ ਨੇ, ਅਸੀਂ ਸਰ 24 ਘੰਟਿਆਂ ਦੇ ਵਿੱਚ ਜਿਹੜੇ ਜਾਗਨੇ ਆ 12 ਘੰਟੇ ਜਾਂ 13 ਘੰਟੇ ਜਾਗਨੇ ਉਹਦੇ 8 ਘੰਟੇ ਅਸੀਂ ਇਨਫੋਰਮੇਸ਼ਨ ਨੂੰ ਸਾਰੇ ਦਿੰਨੇ ਆ। ਤੁਸੀਂ ਉਹਦੇ ਸ਼ਾਮਲ ਹੋ ਗਰੁੱਪਾਂ ਦੇ ਵਿੱਚ। ਅਗਰ ਐਡੀ ਮਜ਼ਬੂਤ ਟੀਮ ਹੋਣ ਦੇ ਬਾਵਜੂਦ ਕਿਆਦਤ ਦਿਲਚਸਪੀ ਨਹੀਂ ਲੈਂਦੀ, ਕਿਆ ਸਾਨੂੰ ਤੁਹਾਨੂੰ ਅਸੀਂ ਜਿੰਨੇ ਵੀ ਆਏ ਆ ਅਸੀਂ ਆਪਣੇ ਗਰੁੱਪ ਦੀ ਗੱਲ ਕਰ ਲੈਣਾ। ਸਾਡਾ ਜਿਹੜਾ ਗਰੁੱਪ ਹੈ ਤੁਹਾਡਾ ਥਿੰਕ ਟੈਂਕਸ,
ਉਹਦੇ ਵਿੱਚ ਮੇਰੇ ਹਿਸਾਬ ਦੇ ਨਾਲ 70, 80, 100 ਦੇ ਕਰੀਬ ਦੋਸਤ ਐਸੇ ਨੇ ਜਿਹੜੇ ਇਨਫੋਰਮੇਸ਼ਨ ਦੇ ਵਿੱਚ ਟੌਪ ਰੈਂਕਿੰਗ ਚ ਆਉਂਦੇ ਨੇ। ਕਿਆ ਉਹ 80 ਬੰਦੇ, ਉਹ 70 ਬੰਦੇ, ਅਸੀਂ ਵੀ ਨਹੀਂ ਕਹਿੰਦੇ, ਉਹਨਾਂ 'ਚ 20 ਬੰਦੇ ਕਿਹਾ ਪੰਜਾਬ ਨੇ ਕਿਸੇ ਦਿਨ ਆਖਿਆ ਕਿ ਤੁਸੀਂ ਆਓ ਪੰਜਾਬ ਦਫ਼ਤਰ ਅਫਸਰ ਨਾਲ ਮੀਟਿੰਗ ਕਰੋ। ਮੈਂ ਆਪਣੀ ਤਹਿਰੀਰ ਚ ਲਿਖਿਆ ਸਰ ਕਿ ਮੈਂ ਕਿਹਾ ਜੀ ਤੁਹਾਡਾ ਬਿਊਰੋ ਤੇ ਟੁੱਟਦਾ ਪਿਆ 2014 ਚ ਜਦੋਂ ਤੁਸੀਂ ਭੱਟੂ ਸਾਹਿਬ ਦੀ ਬੇਟੀ ਨੂੰ ਬਣਾਇਆ, ਔਰ ਉਹ ਵੀ ਤੁਹਾਡੇ ਇਸ ਭਰਾ ਦਾ, ਇਸ ਨਚੀਜ਼ ਦਾ, ਕਿ ਮੈਂ ਉਦੋਂ ਪੁਆਇੰਟ ਆਊਟ ਕੀਤਾ ਸਿਲਸਿਲਾ ਤੇ ਫਿਰ ਜਾ ਵੱਟੂ ਨੂੰ ਇਹਨਾਂ ਸੋਸ਼ਲ ਮੀਡੀਆ ਦਾ ਬਣਾਇਆ। ਉਹ ਤੇ ਬਣਾਇਆ 2014 ਚ। ਸਰ ਸਾਡਾ ਜਿਹੜਾ ਇਨਫੋਰਮੇਸ਼ਨ ਦਾ ਸ਼ੁਭ ਹੈ ਇਹ 2006-7 ਵੀ ਸ਼ੁਰੂ ਹੋ ਗਿਆ ਸੀ, 2009 ਚ ਫਾਲ ਸੀ। ਔਰ 2009 ਚ ਫਾਲ ਕਿਹੜਾ ਸੀ? ਪਾਰਟੀ ਦਾ ਤੇ ਇਨਫੋਰਮੇਸ਼ਨ, ਪਾਰਟੀ ਦਾ ਤਾਂ ਸੋਸ਼ਲ ਮੀਡੀਆ ਆਈ ਕੋਈ ਨਹੀਂ ਸੀ ਉਸ ਵੇਲੇ। ਸਰ ਉਸ ਵੇਲੇ ਤੇ ਤੁਸੀਂ ਸੀ ਨਾ, ਅਸੀਂ ਸੀ, ਤੁਸੀਂ ਸੀ, ਜਿਹੜੇ ਹੁਣ ਅਸੀਂ ਸੀਨੀਅਰ ਹੋ ਗਿਆ, ਉਸ ਵੇਲੇ ਅਸੀਂ ਯੰਗ ਸੀ ਸਾਰੇ। ਉਹ ਸਾਰਾ ਤੇ ਅਸੀਂ ਚਲਾਇਆ। ਹੁਣ ਵੀ ਮੈਂ ਅਗਲੇ ਦਿਨ ਇਹੀ ਲਿਖਿਆ ਕਿ ਜਿਨ੍ਹਾਂ 2009 ਤੋਂ ਚਲਾਇਆ ਉਹ 2025 ਵਿੱਚ ਵੀ ਉਹ ਵੀ ਚਲਾਉਂਦੇ ਨੇ। ਸਿਰਫ ਸ਼ੋਅ ਜਿਹੜਾ ਬੀਬੀਆਂ 4 ਇਕੱਠੀਆਂ ਕਰਕੇ ਤੇ ਉੱਥੇ ਲਾਹੌਰ ਇਕੱਠੀਆਂ ਕਰ ਲੈਂਦੇ ਨੇ ਜੀ ਇਹ ਇਨਫੋਰਮੇਸ਼ਨ ਬਿਊਰੋ, ਜਦ ਕਿ ਉਹ ਇਨਫੋਰਮੇਸ਼ਨ ਬਿਊਰੋ ਨਹੀਂ, ਉਹ ਸੋਸ਼ਲ ਮੀਡੀਆ ਨਹੀਂ। ਮੈਂ ਇਹਨਾਂ ਨੂੰ ਲਿਖਿਆ ਕਿ ਜਿਹੜੇ ਸਾਡੇ ਪ੍ਰੋਫੈਸਰ ਹਜ਼ਰਾਤ ਨੇ, ਸਾਡੇ ਦਾਨਸ਼ਵਰ ਨੇ, ਸਾਡੇ ਕਾਲਮਿਸਟ ਨੇ, ਜਿਹੜੇ ਪਾਰਟੀ ਵਾਸਤੇ ਦਿਨ ਰਾਤ ਬਗੈਰ ਕਿਸੇ ਉਹਨਾਂ ਦੀ ਕੋਈ ਡਿਮਾਂਡ ਕੋਈ ਨਹੀਂ, ਉਹਨਾਂ ਦੀ ਇਹ ਵੀ ਡਿਮਾਂਡ ਕੋਈ ਨਹੀਂ ਕਿ ਸਾਨੂੰ ਕੋਈ ਜਾਣੇ, ਸਾਨੂੰ ਕੋਈ ਸਿਆਣੇ, ਬਲਕਿ ਉਹ ਤੇ ਸਾਰੇ ਹੀ ਐਂਟੀ ਵਡੇਰਾਇਜ਼ਮ ਲੋਕ ਨੇ, ਸਾਰੇ ਲੈਫਟ ਦੇ ਬੰਦੇ ਨੇ। ਲੈਫਟ ਦਾ ਬੰਦਾ ਤੇ ਚਾਹੁੰਦਾ ਹੀ ਨਹੀਂ ਕਿ ਮੈਨੂੰ ਕੋਈ ਮੇਰੀ ਕੋਈ ਤਾਰੀਫ ਵੀ ਕਰੇ। ਲੈਫਟ ਦੇ ਬੰਦੇ ਦਾ ਇੱਕ ਆਪਣਾ ਮਜ਼ਾਜ ਹੈ। ਹੁਣ ਉਹ ਜਿੰਨੇ ਲੈਫਟਿਸਟ ਕਹਿ ਲੋ, ਜਿੰਨੇ ਰਾਈਟਿਸਟ ਕਹਿ ਲੋ, ਜਿੰਨੇ ਕੰਮ ਪੇ ਕਰਦੇ ਨੇ, ਸਾਰੇ ਦੁਆਈ ਖੁਦਾ ਦੀ ਜੇ ਕਿਸੇ ਨੂੰ ਬੁਲਾਣ। ਅਸਲ ਤੇ ਪਾਰਟੀ ਮੈਂ ਕਿਹਾ ਕਿ ਅੱਗੇ ਵੀ ਮੀਡੀਆ ਉਹੀ ਪੇ ਚਲਾਉਂਦੇ ਨੇ, ਅੱਗੂ ਹੁਣ ਵੀ ਉਹੀ ਚਲਾਉਂਦੇ ਨੇ, ਪਹਿਲਾਂ ਵੀ ਉਹੀ ਚਲਾਉਂਦੇ ਨੇ, ਅੱਗੂ ਵੀ ਉਹਨੇ ਚਲਾਣਾ। ਤੁਸੀਂ ਸਿਰਫ ਬੀਬੀਆਂ 4 ਇਕੱਠੀਆਂ ਕਰਕੇ ਨਾ ਚੇਅਰਮੈਨ ਬਸ ਕਾਛਾ ਪਵਾਉਣਾ। ਮੇਰਾ ਇਹਦੇ ਚਾਹੀਦੀ ਹੈ, ਅਗਰ ਇਹਦੇ ਚ ਅਸੀਂ ਕਰੀਏ, ਮੈਂ ਤੁਹਾਡੀ ਵੀ ਇਹਦੇ ਚ ਸਮਝਾਂਗਾ ਕਿ ਤੁਸੀਂ ਮੇਰੇ ਨਾਲੋਂ ਜ਼ਿਆਦਾ ਬਿਹਤਰ ਹੋ, ਕਿ ਅਗਰ ਅਸੀਂ ਇਹਦੇ ਚ ਕੋਈ ਐਸੀ ਤਜਵੀਜ਼ ਬਣਾ ਲਈ ਇਹਦੇ ਵਿੱਚ ਕਿ ਅਸੀਂ ਆਪਣੇ ਖਾਸ ਜਿਹੜਾ ਇਹ ਸ਼ੁਭ ਹੈ, ਜਿਹੜਾ ਬਹੁਤ ਇੰਪੋਰਟੈਂਟ ਹੈ ਇਸ ਵੇਲੇ, ਅਸੀਂ ਇਸ ਸ਼ੁਭੇ ਨੂੰ ਹੀ ਅਗਰ ਕਰਨ ਦੀ ਕੋਈ ਤਜਵੀਜ਼ ਬਣਾ ਲਈਏ ਤੇ ਪੰਜਾਬ ਨਾਲ ਗੱਲ ਕਰਕੇ, ਤੇ ਅਸੀਂ ਬਜਾਏ ਕ੍ਰਿਟਿਕ ਹੋਣ ਦੇ, ਮੈਂ ਵੀ ਉਹ ਜਿਹੜੀ ਨਵੀਂ ਹੁਣ ਕਮੇਟੀ ਬਣਾਈ ਸੀ ਉਹਦੇ ਚ ਫੇਰ ਮੈਨੂੰ ਪਾ ਲਿਆ ਨੇ, ਤੇ ਉਹਦੇ ਚ ਅਸੀਂ ਗੱਲ ਕਰਨੇ ਕਿ ਇਹਨੂੰ ਅਸੀਂ ਸਿੱਧੇ ਰਸਤੇ ਤੇ ਚਲਾਈਏ, ਰਾਈਟ ਵੇ ਤੇ ਚਲਾਈਏ, ਆਪਣੇ ਸੀਨੀਅਰਸ ਨੂੰ ਅਸੀਂ ਇਹਦੇ ਚ ਇਨਵੋਲਵ ਕਰੀਏ, ਤੇ ਉਹਨਾਂ ਦੀਆਂ ਖਿਦਮਾਤ ਤੇ ਕੀ ਪੇ ਦਿੰਦੇ ਨੇ, ਲੇਕਿਨ ਅਸੀਂ ਜੁਆਇੰਟਲੀ ਉਹ ਖਿਦਮਾਤ ਲਈਏ। ਜੀ ਤੁਹਾਡੀ ਸਾਰੀ ਗੱਲ ਦਾ ਲੁਬੇ ਲਬਾਬ ਇਹ ਵੇ ਕਿ 3-4 ਬੰਦੇ ਕਸੂਰਵਾਰ ਨੇ, ਔਰ ਨਾ ਤਾਂ ਕਿਸੇ ਤਨਜ਼ੀਮ ਦਾ ਕੋਈ ਕਸੂਰ ਹੈ ਉਹਨਾਂ ਤੋਂ ਇਲਾਵਾ, ਔਰ ਨਾ ਹੀ ਉੱਤੇ ਮਰਕਜ਼ੀ ਕਿਆਦਤ ਦਾ ਕੋਈ ਕਸੂਰ ਹੈ, ਜਿਨ੍ਹਾਂ ਨੇ ਉਹ 3-4 ਬੰਦੇ ਸਾਡੇ ਤੇ ਮੁਸੱਲਤ ਕੀਤੇ ਹੋਏ ਨੇ। ਤੇ ਮੈਂ ਸਮਝਦਾ ਕਿ ਅਨਫੇਅਰ ਹੋਏਗਾ ਇਹ ਵੀ ਕਰਨਾ, ਕਿਉਂਕਿ ਇਹ ਜਿਹੜੇ ਅਹੁਦੇਦਾਰ ਨੇ ਜਿੰਨੇ ਵੀ ਉੱਤੇ ਤੋਂ ਲੈ ਕੇ ਥੱਲੇ ਤੱਕ, ਇਹ ਜ਼ਾਹਿਰ ਹੈ ਅਗਰ ਕੋਈ ਬੈਠਾ ਹੈ ਔਰ ਉਹਦੀ ਕਾਰਕਰਦਗੀ ਠੀਕ ਨਹੀਂ ਪਿਛਲੇ 15 ਸਾਲ ਤੋਂ, ਤੇ ਜਵਾਬਦੇਹੀ ਚੇਅਰਮੈਨ ਸਾਹਿਬ ਦੀ ਹੈ ਜਾਂ ਸਦਰ ਸਾਹਿਬ ਦੀ ਹੈ, ਜਿਨ੍ਹਾਂ ਤੁਹਾਨੂੰ ਬੁਲਾ ਕੇ ਲੈਕਚਰ ਦਿੱਤੇ। ਦੂਜੀ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਨਾ ਕਿ ਮੇਰੇ 4 ਮਾਮੇ ਤੇ 5 ਮਾਸੀਆਂ ਸਨ, ਮਤਲਬ 5 ਭੈਣਾਂ ਸੀ ਤੇ 4 ਭਰਾ ਸਨ। ਤੇ ਮੇਰੇ ਜਿਹੜੇ ਮਾਮੇ ਸੀ ਬਹੁਤ ਵਲੀ ਸਨ, ਬੜੇ ਬਾਕਿਰਦਾਰ ਲੋਕ ਸਨ, ਬੜੇ ਅਜ਼ੀਮ ਲੋਕ ਸਨ। ਉਹਨਾਂ ਵਿੱਚੋਂ ਇੱਕ ਜਿਹੜੇ ਸੀ ਡਾਕਟਰ ਦਾਦਾ ਅਸਕਰੀ ਮਸ਼ਦੀ, 1967 ਚ ਉਹਨਾਂ PSF ਦੀ ਬੁਨਿਆਦ ਰੱਖੀ ਕਿੰਗ ਐਡਵਰਡ ਕਾਲਜ ਚ। ਉਹ ਮੀਟਿੰਗ ਕਰਦੇ ਹੁੰਦੇ ਸਨ, ਮਾਮਿਆਂ ਦੀ ਮੀਟਿੰਗ ਹੁੰਦੀ ਸੀ, ਤੇ ਅਸੀਂ ਚੁੱਕੇ ਦੋਤਰੇ ਸਾਂ, ਤੇ ਸਾਨੂੰ ਬੜੀ ਪੀੜ ਹੁੰਦੀ ਸੀ ਕਿ ਮਾਮੇ ਜਿਹੜੇ ਨੇ ਉਹ ਮੀਟਿੰਗ ਕਰਦੇ ਨੇ ਤੇ ਸਾਡੀਆਂ ਮਾਵਾਂ ਨੂੰ ਮੀਟਿੰਗ 'ਚ ਨਹੀਂ ਬਿਠਾਇਆ ਜਾਂਦਾ। ਅਸੀਂ ਉਸ ਮੀਟਿੰਗ ਦਾ ਨਾਂ ਰੱਖਤਾ ਸੀ ਗਿੱਦੜ ਮੀਟਿੰਗ, ਤੇ ਮਾਮੇ ਜਿਹੜੇ ਨੇ ਸਾਡੇ ਗਿੱਦੜ ਮੀਟਿੰਗ ਕਰਦੇ ਨੇ, ਤੇ ਸਾਡੀ ਕਿਆਦਤ ਵੀ ਮਾਕਦਤ ਦੇ ਨਾਲ ਹੱਥ ਜੋੜ ਕੇ ਗਿੱਦੜ ਮੀਟਿੰਗ ਹੀ ਕਰਦੀ ਏ। ਉਹੀ ਬੰਦੇ ਬੁਲਾਏ ਜਾਂਦੇ ਨੇ ਜਿਹੜੇ ਹਾਂ 'ਚ ਹਾਂ ਜੀ 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 ਕੀਤੀ ਜਾਂਦੇ ਨੇ, ਉਹਨਾਂ ਦੇ ਅੱਗੇ ਇਖਤਲਾਫੀ ਆਵਾਜ਼ ਸੁਣਨ ਦੀ ਉਹਨਾਂ 'ਚ ਵੀ ਜ਼ਰੂਰਤ ਕੋਈ ਨਹੀਂ। ਸਾਡੀ ਜਿਹੜੀ ਇਖਤਲਾਫੀ ਆਵਾਜ਼ਾਂ ਨੂੰ ਜਿੰਨੀ ਦੇਰ ਤੱਕ ਨਹੀਂ ਸੱਦਣਗੇ, ਤੁਹਾਨੂੰ ਅਹੁਦੇਦਾਰਾਂ ਨੂੰ ਜਿਹੜੇ ਕਿ 15 ਸਾਲ ਦੇ ਟੈਸਟਡ ਅਹੁਦੇਦਾਰ ਹੋ, ਜਾਂ ਜਿਹੜੇ 3 ਦੀ ਤੁਸੀਂ 4 ਦੀ ਗੱਲ ਕੀਤੀ, ਉਹ ਮੇਰਾ ਉਹਨਾਂ ਨੂੰ ਬਿਠਾ ਕੇ ਲੈਕਚਰ ਦੇਣ ਨਾਲ ਕੋਈ NGO ਦੀ ਕਾਨਫਰੰਸ ਨਹੀਂ, ਇਹ ਇੱਕ ਅਵਾਮੀ ਜਮਹੂਰੀ ਜਮਾਤ ਦੀ ਗੱਲ ਹੈ। ਔਰ ਉਹਦੇ ਵਿੱਚ ਜਦੋਂ ਤੱਕ ਤੁਸੀਂ ਇਖਤਲਾਫੀ ਆਵਾਜ਼ਾਂ ਨੂੰ ਥਾਂ ਨਹੀਂ ਦਿਓਗੇ ਔਰ ਬੋਲਣ ਦੀ ਤਾਕਤ ਨਹੀਂ ਦਿਓਗੇ, ਉਦੋਂ ਤੱਕ ਇਹ ਗੱਲ ਨਹੀਂ ਬਣਨੀ, ਅੱਗੇ ਨਹੀਂ ਟੁਰਨੀ। ਹਰ ਵਾਰੀ ਉਹਨਾਂ ਬੰਦਿਆਂ ਨੂੰ ਮੱਥੇ ਲੱਗ ਕੇ ਚਲੇ ਜਾਂਦੇ ਨੇ। ਕੀ ਗੱਲ ਸਾਡੀ ਉਹਨਾਂ ਦੀ ਗੱਲ ਜਿਹੜੀ ਉਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚਦੀ? ਉਹਨਾਂ ਦੇ ਬਥੇਰੇ ਮਛਿੰਦਰ ਇਹਨਾਂ ਗਰੁੱਪਾਂ 'ਚ ਨੇ। ਮੈਂ ਆਪ
ਕੋਈ 8-10 ਗਰੁੱਪਾਂ 'ਚ ਮੌਜੂਦ ਹਾਂ, ਕੋਈ ਵੀ ਨਹੀਂ ਗੱਲ ਸਾਡੀ ਅਪਣਾ ਰਿਹਾ ਉਹਨਾਂ ਤੱਕ, ਔਰ ਅਗਰ ਉਹਨਾਂ ਤੱਕ ਨਹੀਂ ਪਹੁੰਚ ਰਹੀ ਤਾਂ ਵੀ ਉਹਨਾਂ ਦੀ ਨਾਇਲੀ ਕਿ ਉਹ ਥੱਲੇ ਤੱਕ ਗੱਲ ਸੁਣਨ ਵਾਸਤੇ ਜਿਹੜੇ ਉਹਨਾਂ ਬੰਦੇ ਰੱਖੇ ਨੇ ਉਹ ਦਰੁਸਤ ਨਹੀਂ ਨੇ। ਅੱਛੀ ਮੈਨੇਜਮੈਂਟ ਉਹ ਹੀ ਹੁੰਦੀ ਜਿਹੜੇ ਅਹਿਲ ਲੋਕਾਂ ਨੂੰ ਚੂਜ਼ ਕਰੇ। ਨਾਇਲਾਂ ਨੂੰ ਚੂਜ਼ ਕਰਨ ਵਾਲਾ ਅੱਛਾ ਐਡਮਿਨਿਸਟ੍ਰੇਟਰ ਨਹੀਂ ਹੁੰਦਾ ਜੀ ਮਾਜ਼ਰਤ ਦੇ ਨਾਲ। ਇਹ ਗੱਲਾਂ ਨੇ ਭੁੱਟੋ ਸ਼ਹੀਦ ਦੇ ਜਿਆਲੇ ਦੀਆਂ, ਇਹ ਗੱਲਾਂ ਨੇ ਬੀਬੀ ਸ਼ਹੀਦ ਦੇ ਭਰਾ ਦੀਆਂ, ਔਰ ਉਹ ਜਿੰਨੇ ਉਹਦੇ ਕੋਲੋਂ ਜਮਹੂਰੀਅਤ ਸਿੱਖੀ ਹੈ। ਮੈਨੂੰ ਉਹ ਜਮਹੂਰੀਅਤ ਅੱਜ ਦੀ ਪੀਪਲਸ ਪਾਰਟੀ 'ਚ ਮਾਜ਼ਰਤ ਦੇ ਨਾਲ ਨਹੀਂ ਸਮਝ ਆ ਰਹੀ, ਨਾ ਨਜ਼ਰ ਆ ਰਹੀ ਹੈ। ਲੇਕਿਨ ਅਸੀਂ ਰਹਿਣਾ ਇਹਦੇ 'ਚ ਹੀ, ਅਸੀਂ ਜਮਹੂਰੀ ਸਟਰਗਲ ਇਵੇਂ ਹੀ ਕਰਨੀ ਹੈ ਜਿਵੇਂ ਜ਼ਿਆਦ ਦੇ ਖਿਲਾਫ ਕਰਦੇ ਰਹੇ। ਅੱਜ ਵੀ ਇਹ ਜਿਹੜੀ ਨੈਪੋਟਿਜ਼ਮ ਹੈ ਪਾਰਟੀ ਦੇ ਵਿੱਚ, ਬਾਵਜੂਦ ਨਾਕਾਮੀ ਦੇ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਅਸੀਂ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹਿਣਾ ਹੈ। ਜਿਆਲੇ ਜ਼ਿੰਦਾਬਾਦ ਪੋਸਟਰ ਲਾਈ ਜਾਣ, ਕਿਆਦਤ ਦੀਆਂ ਤਾਰੀਫਾਂ ਕੀਤੀ ਜਾਣ, ਅਸੀਂ ਕਾਰਕਰਦਗੀ ਤੋਂ ਬਹਰਹਾਲ ਮੁਤਮਈਨ ਨਹੀਂ ਜੀ। ਚਲੋ ਇਹਨੂੰ ਹੁਣ ਵਾਈਂਡ ਅਪ ਕਰਦੇ ਹਾਂ। ਕਾਫੀ ਸਾਡੀ ਸਲੀਮੀ ਸਾਹਿਬ ਨੇ ਪਾਰਟਿਕੂਲਰਲੀ ਇਨਫੋਰਮੇਸ਼ਨ ਦੇ ਹਵਾਲੇ ਨਾਲ ਗੱਲ ਕੀਤੀ ਹੈ। ਤੁਸੀਂ ਉਸ ਕਮੇਟੀ ਦੇ ਵਿੱਚ ਸ਼ਾਮਲ ਹੋ। ਸਲੀਮੀ ਸਾਹਿਬ, ਇੱਕ ਸ਼ਾਇਦ ਅੱਜ ਤੋਂ 4 ਸਾਲ ਪਹਿਲੇ 3 ਸਾਲ ਪਹਿਲੇ ਕਿਸੇ ਸਾਈਡ ਤੋਂ ਮੈਨੂੰ ਚੀਜ਼ ਆਈ ਸੀ ਤੇ ਮੈਂ ਦੁਬਾਰਾ ਉਹੀ ਮੁਤਾਲਬਾ ਕਰਦਾ ਪਾਰਟੀ ਨੂੰ ਵੇ ਫਾਰਵਰਡ ਦੇ ਤੌਰ ਤੇ ਕਿ ਤਾਂ ਕਿ ਅਸੀਂ ਇੱਕ ਇਤਨੀ ਤਨਕੀਦ ਵੀ ਹੋ ਗਈ ਹੈ ਤੇ ਇੱਕ ਸਜੈਸ਼ਨ ਵੀ ਸਾਡੀ ਤਰਫੋਂ ਜਾਣੀ ਚਾਹੀਦੀ ਹੈ। ਔਰ ਯੂ ਆਰ ਬੀਇੰਗ ਦ ਰਿਪਰੈਜ਼ੈਂਟੇਟਿਵ ਆਫ ਪਾਰਟੀ ਆਰਗੇਨਾਈਜੇਸ਼ਨ, ਪੰਜਾਬ ਪਾਰਟੀ ਆਰਗੇਨਾਈਜੇਸ਼ਨ, ਤੁਸੀਂ ਉਹਦੇ ਕਮੇਟੀ ਦੇ ਵਿੱਚ ਸ਼ਾਮਲ ਹੋ। ਸੋਸ਼ਲ ਮੀਡੀਆ ਦਾ ਮਤਲਬ ਇਹਨਾਂ ਨੇ ਸਮਝ ਲਿਆ ਕਿ ਜਿਹੜਾ ਉਹ ਸੋਸ਼ਲ ਮੀਡੀਆ ਐਕਟਿਵਿਸਟ ਹਰ ਐਮਪੀ ਨੇ ਇੱਕ ਰੱਖਿਆ ਹੁੰਦਾ ਹੈ ਨਾ ਥੱਲੇ, ਉਹ ਜਿਹੜਾ ਉਹਦੇ ਫੋਟੋ ਬਣਾਉਂਦਾ ਹੈ ਤੇ ਸੈਲਫੀਆਂ ਬਣਾਉਂਦਾ ਹੈ ਤੇ ਉਹ ਤਾਰੀਫਾਂ ਕਰਦਾ ਹੈ। ਇਹਨਾਂ ਦੇ ਖਿਆਲ ਦੇ ਮੁਤਾਬਕ ਸੋਸ਼ਲ ਮੀਡੀਆ ਐਕਟਿਵਿਸਟ ਉਹਨੂੰ ਕਹਿੰਦੇ ਨੇ, ਜਦਕਿ ਸੋਸ਼ਲ ਮੀਡੀਆ ਐਕਟਿਵਿਸਟ ਉਹ ਹੁੰਦਾ ਹੈ ਜਿਹੜਾ ਪਾਰਟੀ ਦਾ ਬਿਆਨੀਆਂ ਬਣਾਉਂਦਾ ਹੈ, ਬਿਆਨੀਆਂ ਲੈ ਕੇ ਚੱਲਦਾ ਹੈ ਔਰ ਬਿਆਨੀਆਂ ਨੂੰ ਇਨਫਲੂਐਂਸ ਕਰਦਾ ਹੈ ਦੂਸਰੀ ਜਗ੍ਹਾ ਤੇ। ਉਹਦੇ ਕੋਲ ਆਪਣੇ ਸੋਸ਼ਲ ਮੀਡੀਆ ਸਟਰੈਂਥ ਹੁੰਦੀ ਹੈ, ਉਹਦੇ ਕੋਲ ਆਪਣੀ, ਉਹਦੇ ਕੋਲ ਫੇਸਬੁੱਕ, ਉਹਦੇ ਕੋਲ ਟਵਿੱਟਰ, ਉਹਦੇ ਕੋਲ WhatsApp ਦੇ ਆਪਣਾ, ਉਹਦੇ ਕੋਲ ਇੱਕ ਤਾਕਤ ਹੁੰਦੀ ਹੈ। ਉਹ ਕੰਟੈਂਟ ਰਾਈਟਰ ਹੁੰਦਾ ਹੈ। ਇਹ ਇਤਫਾਕ ਨਾਲ ਅਸੀਂ ਹੁਣ ਇਸ ਵਕਤ 4 ਬੰਦੇ ਹਾਂ, ਮੈਂ ਚਾਰਾਂ ਨੂੰ ਬਹੁਤ ਅੱਛੀ ਤਰ੍ਹਾਂ ਜਾਣਦਾ, ਖੁਦ ਤੇ ਮੈਂ ਸ਼ਾਮਲ ਹੀ ਹਾਂ। ਅਸੀਂ ਚਾਰੋਂ ਕੰਟੈਂਟ ਰਾਈਟਰ ਹਾਂ, ਅਸੀਂ ਲਿਖਦੇ ਹਾਂ ਪਾਰਟੀ ਵਾਸਤੇ, ਸੋਚਦੇ ਹਾਂ ਔਰ ਆਈਡੀਏ ਨੂੰ, ਬਿਆਨੀਏ ਨੂੰ, ਨੈਰੇਟਿਵ ਨੂੰ ਅੱਗੇ ਲੈ ਕੇ ਚੱਲਦੇ ਹਾਂ। ਤੁਸੀਂ ਸਾਡਾ ਪੈਗਾਮ ਮੁਤਾਲਬਾ ਇਹ ਜ਼ਰੂਰ ਰੱਖੋ ਕਿ ਇਹ ਟੋਟਲ ਪਾਕਿਸਤਾਨ ਵਿੱਚ ਕੰਟੈਂਟ ਰਾਈਟਰ ਨੇ ਜਿਹੜੇ ਉਹ 20 ਵੀ ਨਹੀਂ ਬਣਦੇ। ਸਲੀਮੀ ਸਾਹਿਬ, ਤੁਸੀਂ ਲਿਸਟ ਬਣਾ ਲੈਣਾ, 20 ਬੰਦੇ ਨਹੀਂ ਬਣਦੇ। ਪੂਰੇ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ ਜਿਹੜੇ ਪਾਕਿਸਤਾਨ ਪੀਪਲਸ ਪਾਰਟੀ ਵਾਸਤੇ ਲਿਖ ਰਹੇ ਨੇ, ਸੋਚ ਰਹੇ ਨੇ। 50 ਤੇ ਬਹੁਤ ਵੱਡੀ ਲਿਸਟ ਹੋ ਜਾਏਗੀ, 20 ਵੀ ਨਹੀਂ ਆ। ਉਹਨਾਂ 20 ਬੰਦਿਆਂ ਨੂੰ ਚੇਅਰਮੈਨ ਬਿਲਾਵਲ ਖੁਦ ਬੁਲਾਏ। ਇਹਨਾਂ ਨੇ ਨਹੀਂ ਬੁਲਾਣਾ। ਨਾ ਸ਼ਹਜ਼ਾਦ ਚੀਮੇ ਦੀ ਮੈਂ ਤੇ ਅੱਜ ਤੱਕ ਤਾਰੀਫ ਨਹੀਂ ਕੀਤੀ, ਤੁਸੀਂ ਵੀ ਨਹੀਂ ਕੀਤੀ, ਨਾ ਅਮਾਰ ਭੱਟੀ ਨੇ ਕੀਤੀ ਹੈ ਤੇ ਅਮਾਰ ਕਾਜ਼ਮੀ ਨੇ ਕੀਤੀ ਹੈ। ਕਿਉਂ ਬੁਲਾਏਗਾ ਉਹ? ਨਾ ਮੈਂ ਹਸਨ ਮੁਰਤਜ਼ਾ ਸ਼ਾਹ ਦੇ ਜਿਹੜਾ ਉਹ ਕਸੀਦਾ ਲਿਖਿਆ, ਅੱਜ ਤੱਕ ਆਰਟੀਕਲ ਲਿਖਿਆ ਹੈ, ਨਾ ਮੈਂ ਲਿਖਿਆ, ਨਾ ਅਮਾਰ ਕਾਜ਼ਮੀ ਨੇ, ਨਾ ਅਸੀਂ ਰਾਜਾ ਪਰਵੇਜ਼ ਅਸ਼ਰਫ ਦਾ ਲਿਖਿਆ। ਅਸੀਂ ਤੇ ਪਾਰਟੀ ਦਾ ਨੋਆ ਲਿਖਿਆ ਹੈ, ਪਾਰਟੀ ਦੀ ਗੱਲ ਕੀਤੀ ਹੈ, ਬਿਲਾਵਲ ਭੁੱਟੋ ਦੀ ਗੱਲ ਕੀਤੀ ਹੈ, ਆਸਫ ਜ਼ਰਦਾਰੀ ਦੀ ਗੱਲ ਕੀਤੀ ਹੈ। ਉਹ ਸਾਨੂੰ ਬੁਲਾਣਗੇ, ਇਹ ਦਰਮਿਆਨ ਵਾਲੇ ਸਾਨੂੰ ਨਹੀਂ ਬੁਲਾਣਗੇ। ਤੁਸੀਂ ਕਾਈਂਡਲੀ ਇਹ ਮੁਤਾਲਬਾ ਰੱਖੋ ਕਿ ਕੰਟੈਂਟ ਰਾਈਟਰ ਵੀ 25 ਜਣੇ ਹਨ, ਉਹਨਾਂ ਨੂੰ ਚੇਅਰਮੈਨ ਬਿਲਾਵਲ ਸਾਹਿਬ ਨਾਲ ਅਲੱਗ ਤੋਂ ਮਿਲਾਇਆ ਜਾਏ ਔਰ ਤਾਂ ਕਿ ਪਾਰਟੀ ਦਾ ਨੈਰੇਟਿਵ। ਹੁਣ ਸੋਚੋ ਕਿ ਇੱਕ ਅਮਾਰ ਭੱਟੀ ਜਿਹੜੀ ਗੱਲ ਕਰਦਾ ਹੈ, ਅਮਾਰ ਕਾਜ਼ਮੀ ਸਾਹਿਬ ਜਿਹੜੀ ਲਿਖਦੇ ਨੇ, ਇਹ ਖੁਦ ਕਾਲਮਨਿਸਟ ਨੇ, ਜਾਂ ਮੈਂ ਗੱਲ ਕਰਦਾ ਜਾਂ ਤੁਸੀਂ ਗੱਲ ਕਰਦੇ ਹੋ, ਕਿਆ ਇਹ ਗੱਲ ਤੇ ਉਹ ਜਿਹੜੀਆਂ ਕੋਈ ਵੀ ਖਵਾਤੀਨ ਨੇ ਜਾਂ ਜਿਹੜੇ ਵੀ ਉੱਥੇ ਬੰਦੇ ਬੈਠੇ ਨੇ, ਅਸੀਂ ਬਰਾਬਰ ਹਾਂ? ਸਾਡੀ ਸੋਸ਼ਲ ਮੀਡੀਆ ਸਟਰੈਂਥ ਹੈ ਇੱਕ ਬਰਾਬਰ ਹੈ? ਇਹ ਚੈੱਕ ਕਰ ਲਓ ਨਾ। ਇਹ ਉਹ ਵਜ੍ਹਾ ਹੈ ਜਿਹਦੀ ਵਜ੍ਹਾ ਤੋਂ ਪਾਰਟੀ ਅੱਗੇ ਨਹੀਂ ਵਧ ਰਹੀ। ਇਹਨਾਂ 20 ਕੰਟੈਂਟ ਰਾਈਟਰ ਨੂੰ ਇੱਜ਼ਤ ਦੇਣੀ ਪਏਗੀ ਤੁਹਾਨੂੰ, ਔਰ ਅਸੀਂ ਤੁਹਾਡੇ ਉਹ ਜਿਹੜੇ ਲੀਡਰ ਨੇ ਉਹਨਾਂ ਦੇ ਚਾਪਲੂਸੀ ਨਹੀਂ ਕਰ ਸਕਦੇ, ਕਸੀਦਾਗੋਈ ਨਹੀਂ ਕਰ ਸਕਦੇ। ਉਹਨਾਂ ਵਿੱਚ ਸਾਨੂੰ ਫਿਲਹਾਲ ਐਸੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਜਦੋਂ ਆਏਗੀ ਅਸੀਂ ਜ਼ਰੂਰ ਤਾਰੀਫ ਕਰਾਂਗੇ। ਬਹੁਤ ਸ਼ੁਕਰੀਆ। ਇੱਕ ਮੇਰੀ ਅਮਾਰ ਸ਼ਾਹ ਜੀ ਤੇ ਅਮਾਰ ਭੱਟੀ ਸਾਹਿਬ ਤੇ ਜ਼ਫਰ ਮਨਾਜ਼ ਸਾਹਿਬ ਵੀ ਕਹਵੇ ਕਿ ਅਸੀਂ ਚਲੋ ਤਨਜ਼ੀਮ ਤੇ ਵੀ ਗੱਲ ਕਰ ਲਈ, ਅਸੀਂ ਆਪੂ ਵੀ ਕਿਧਰੇ ਇਕੱਠੇ ਹੋਈਏ, ਕਿਉਂਕਿ ਇਹ ਪ੍ਰੋਗਰਾਮ 'ਚ ਹੁਣ ਗੱਲ ਹੋਈ ਹੈ ਨਾ, ਤੇ ਇਹ ਕੋਈ ਮੁਕੰਮਲ ਗੱਲ ਜਾਂ ਅਸੀਂ ਕਿਸੇ ਕਨਕਲੂਜਨ ਤੇ ਪਹੁੰਚ ਨਹੀਂ ਸਕਦੇ। ਇਹ ਤੇ ਚਲੋ ਸਾਡੀ ਗੱਪਸ਼ਪ ਹੋ ਗਈ, ਇੰਟਰੈਕਸ਼ਨ ਹੋ ਗਿਆ। ਕੋਈ ਐਸਾ ਪ੍ਰੋਗਰਾਮ ਬਣਾਈਏ ਕਿ ਅਸੀਂ ਆਪੂ ਸਾਰੇ ਜਾਂ ਪਿੰਡੀ ਇਕੱਠੇ ਹੋਈਏ, ਇੱਕ ਸੈਸ਼ਨ, ਇੱਕ ਦਿਹਾੜ ਪੂਰੀ ਦਾ ਰੱਖੀਏ, ਉਹਦੇ ਤੇ ਸੇਰ ਹਾਸਲ ਸਾਡੀ ਗੁਫ਼ਤਗੂ ਹੋਵੇ। ਅਸੀਂ ਜਿਹੜਾ ਗੱਲ ਕਰਦੇ ਹਾਂ ਕਿ ਪੰਜਾਬ ਨਹੀਂ ਸਾਨੂੰ ਬੁਲਾਉਂਦਾ, ਤੇ ਅਸੀਂ ਆਪੂ ਅੱਜ ਤੱਕ ਕਿੱਥੇ ਇਕੱਠੇ ਹੋਏ ਹਾਂ?
ਮੇਰਾ ਆਪਣਾ ਖਿਆਲ ਹੈ ਕਿ ਇਹਦੇ ਤੇ ਵੀ ਥੋੜਾ ਜਿਹਾ ਗੌਰ ਕਰੋ। ਲਾਹੌਰ ਕਿਸੇ ਦਿਨ ਕੋਈ ਟਾਈਮ ਰਾਗੀ ਤੋਂ ਬਾਅਦ ਰੱਖ ਲਓ, ਪਿੰਡੀ ਰੱਖ ਲਈਏ ਤੇ ਉੱਥੇ ਇਕੱਠੀ ਹੋ ਕੇ ਦਿਹਾੜ ਪੂਰੀ ਸਾਰਾ ਵਕਤ ਕੱਢ ਕੇ ਤੇ ਉਹਦੇ ਡਿਸਕਸ਼ਨ ਹੋ ਜਾਏ, ਸਾਰੇ ਸਾਥੀ ਇਕੱਠੇ ਹੋ ਜਾਣ ਔਰ ਉਹਦੇ ਚ ਆਵੇਗਾ ਕਿ ਜਿਵੇਂ ਆਮਣੇ ਸਾਹਮਣੇ ਬਵਾਂਗੇ ਨਾ ਤੇ ਹੋ ਸਕਦਾ ਹੈ ਮੇਰੇ ਅੰਦਰ ਵੀ ਉਹੀ ਗੱਲ ਹੈ ਜਿਹੜੀ ਤੁਹਾਡੇ ਅੰਦਰ ਹੈ, ਲੇਕਿਨ ਇੱਥੇ ਅਸੀਂ ਉਹਨੂੰ ਐਕਸਪ੍ਰੈਸ ਨਾ ਕਰ ਸਕੀਏ। ਉੱਥੇ ਅਸੀਂ ਬਹਿ ਕੇ ਤੇ ਇਹਦੇ ਉੱਤੇ ਗੱਲ ਕਰਕੇ ਦੂਜੀ ਗੱਲ, ਕਿਉਂਕਿ ਪ੍ਰੋਗਰਾਮ ਲੰਮਾ ਹੋ ਗਿਆ ਅੱਜ, ਕਿ ਸਾਡੇ ਬਣੇ ਨੇ ਸਮੀਨਾ ਫਖਰ ਪੱਗਾਂ ਵਾਲੀ CEC ਦੇ ਮੈਂਬਰ ਬਣੇ ਨੇ ਗੁਜਰਾਤ ਤੋਂ। ਪੱਗਾਂ ਵਾਲਾ ਫੈਮਿਲੀ ਤੁਹਾਨੂੰ ਸਭ ਨੂੰ ਪਤਾ ਹੈ ਕਿਸੇ ਤਾਰਫ ਦੀ ਨਹੀਂ, ਡਾਈ ਹਾਰਡ ਜਿਆਲਾ ਕਿਸਮ ਦੀ ਫੈਮਿਲੀ ਹੈ। CEC ਦੇ ਮੈਂਬਰ ਬਣੇ ਨੇ। ਮੈਂ ਉਹਨਾਂ ਨਾਲ ਵੀ ਗੱਲ ਕਰਾਂਗਾ ਕਿ ਚੇਅਰਮੈਨ ਸਾਹਿਬ ਨੂੰ ਮਿਲਦੇ ਨੇ ਤੇ ਇੱਕ ਜਿਹੜੇ ਦਾਨਸ਼ਵਰ ਅਦੀਪ ਪੁਰਾਣੇ ਅਸੀਂ ਤੁਸੀਂ ਲੋਕ ਜਿਹੜੇ ਮਤਲਬ ਸਾਡੇ ਤੁਹਾਡੇ ਤੋਂ ਇਲਾਵਾ ਵੀ ਬਹੁਤ ਲੋਕ ਨੇ, ਇਹ ਸਾਰਿਆਂ ਲੋਕਾਂ ਨੂੰ ਚੇਅਰਮੈਨ ਸਾਹਿਬ ਮਿਲਣ ਤੇ ਮਿਲ ਕੇ ਤੇ ਕਿਉਂਕਿ ਇਨਫੋਰਮੇਸ਼ਨ ਬਿਊਰੋ ਤੇ ਸੋਸ਼ਲ ਮੀਡੀਆ ਚੇਅਰਮੈਨ ਸਾਹਿਬ ਦਾ ਵਾਕਈ ਉਹਨਾਂ ਦੀ ਸਮਝੋ ਰੈੱਡ ਲਾਈਨ ਹੀ, ਚਲੋ ਜਿਹੜਾ ਅੱਜ ਕੱਲ੍ਹ ਲਫ਼ਜ਼ ਤੇ ਚੱਲਦਾ ਹੈ, ਤੇ ਅਗਰ ਰੈੱਡ ਲਾਈਨ ਹੈ ਵੇ ਤੇ ਉਹਦੇ ਉੱਤੇ ਉਹਨਾਂ ਕੋਲੋਂ ਅਸੀਂ ਆਪਣਾ ਮੈਸੇਜ ਕਰਨੇ ਆ ਕਿ ਤੁਸੀਂ ਤੁਹਾਡੀ ਅਗਰ ਰੈੱਡ ਲਾਈਨ ਹੈ ਤੇ ਤੁਸੀਂ ਇਸ ਤਰ੍ਹਾਂ ਕਰਕੇ ਤੇ ਮਿਲੋ, ਡਿਸਕਸ਼ਨ ਕਰੋ ਤੇ ਬਿਹਤਰ ਦੀਆਂ ਰਾਹਾਂ ਪੈਦਾ ਬਣਨੀਆਂ। ਜੀ ਸਰ, ਜੀ ਅਮਾਰ ਭਾਈ ਜੀ। ਉਹ ਬਸ ਇਹੀ ਹੈ ਕਿ ਹੁਣ ਕੋਈ ਸੀਕ੍ਰੇਟ ਪਾਰਟੀ ਦੇ ਹਵਾਲੇ ਨਾਲ ਰਹਿ ਨਹੀਂ ਗਏ। ਸਾਡਾ ਜੋ ਕੁਝ ਵੀ ਹੈ ਸਾਰਿਆਂ ਨੂੰ ਹੀ ਪਤਾ ਹੈ। ਕਾਰਕੁਨ ਬਹੁਤ ਜ਼ਿਆਦਾ ਬਦਲੇ, ਬੇਇੰਤਹਾ ਬਦਲੇ, ਔਰ ਜੋ ਵੀ ਇੰਜ ਦੇ ਹਕਾਇਕ ਨੇ ਹਰ ਕਿਸੇ ਦੇ ਸਾਹਮਣੇ ਆ ਗਏ ਨੇ। ਹਰ ਕੋਈ ਆਪਸ 'ਚ ਕੁਝ ਆਫ ਦੀ ਰਿਕਾਰਡ ਕਰਦੇ ਨੇ, ਕੋਈ ਸਾਡੇ ਵਰਗੇ ਪਾਗਲ ਵੀ ਹੁੰਦੇ ਨੇ ਜਿਹੜੀ ਸਿੱਧੀ ਗੱਲ ਕਰਦੇ ਨੇ, ਤੇ ਉਹ ਸਭ ਨੂੰ ਇਹ ਅੰਦਾਜ਼ਾ ਹੋ ਗਿਆ ਹੈ ਕਿ ਪੰਜਾਬ 'ਚ ਦਿਲਚਸਪੀ ਕੋਈ ਨਹੀਂ ਰਹਿ ਗਈ ਕਿਆਦਤ ਦੀ। ਲਿਆਦਾ ਉਹ ਪੰਜਾਬੀ ਜਿਹੜਾ ਹੈ ਉਹ ਸਭ ਤੋਂ ਵੱਡੀ ਜਮਹੂਰੀ ਅਕਸਰੀਅਤ ਜਿਹੜੀ ਉਹ ਮਾਂ-ਮੇਟਰ ਹੈ। ਮਤਲਬ ਜਿਸ ਦਿਨ ਬੀਬੀ ਦੀ ਸ਼ਹਾਦਤ ਹੋਈ ਤੇ ਆਸਫ ਸਾਹਿਬ ਦੇ ਅਲਫਾਜ਼ ਮੈਨੂੰ ਯਾਦ ਨੇ, ਉਹਨਾਂ ਕਿਹਾ ਜੀ ਕਿ ਹਮ ਪਾਰਟੀ ਕੋ, ਉਹਨਾਂ ਕਿਹਾ ਜੀ ਪਾਰਟੀ ਹੁਣ ਕਿੰਝ ਲੈ ਕੇ ਚੱਲੋਗੇ? ਉਹਨਾਂ ਕਿਹਾ ਕਿ ਹਮ ਪਾਰਟੀ ਕੋ ਕਲੈਕਟਿਵ ਵਿਜ਼ਡਮ ਸੇ ਲੈ ਕੇ ਚੱਲੋਗੇ। ਉਹ ਕਲੈਕਟਿਵ ਵਿਜ਼ਡਮ ਕਿੱਥੇ ਤੁਸੀਂ ਵਿਖਾਇਆ ਹੈ ਜੀ? ਉਹ ਤੁਸੀਂ ਤਾਂ ਇੱਕੋ ਜਿਹੀਆਂ ਸ਼ਕਲਾਂ ਰੱਖੀਆਂ ਨੇ, ਉਹਨਾਂ ਨੂੰ ਤੁਸੀਂ ਹਟ ਕੇ ਆਪਣੇ ਕੋਲ ਬੁਲਾਉਂਦੇ ਹੋ। ਇਹ ਕਲੈਕਟਿਵ ਵਿਜ਼ਡਮ ਹੁੰਦਾ? ਬਾਰ-ਬਾਰ ਇਸਟੈਬਲਿਸ਼ ਫੇਲੀਅਰ ਲੋਕਾਂ ਨੂੰ ਤੁਸੀਂ ਨਾਲ ਜੋੜਿਆ 15 ਸਾਲ ਤੋਂ, ਔਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਲੈਕਟਿਵ ਵਿਜ਼ਡਮ ਨਾਲ, ਇਹ ਚੰਗਾ ਕਲੈਕਟਿਵ ਵਿਜ਼ਡਮ ਹੈ? ਇਹਦੇ ਨਾਲ ਤਾਂ ਬਿਹਤਰ ਫਿਰ ਇਕੱਲੇ ਹੀ ਫੈਸਲੇ ਕਰ ਲਓ। ਐਵੇਂ ਸਿਰ ਸੁੱਟ ਕੇ ਨੀਵਾ ਕਿਉਂ ਬਹਿ ਰਿਹਾ ਹੈ? ਕਫਸ ਵਿੱਚ ਪੰਛੀਆ ਜ਼ਰਾ ਫੜਕ ਤੇ ਸਹੀ। ਐਵੇਂ ਸਿਰ ਸੁੱਟ ਕੇ ਨੀਵਾ ਕਿਉਂ ਬਹਿ ਰਿਹਾ ਹੈ? ਕਫਸ ਵਿੱਚ ਪੰਛੀਆ ਜ਼ਰਾ ਫੜਕ ਤੇ ਸਹੀ। ਸਾਮਰਾਜੀਆਂ ਡਾਕੂਆਂ ਜ਼ਾਲਮਾਂ ਦੇ ਜ਼ਰਾ ਸਾਹਮਣੇ ਅੱਜ ਤੂੰ ਗੜਕ ਤੇ ਸਹੀ। ਜੇਕਰ ਮੌਤ ਨੇ ਇੱਕ ਦਿਨ ਆ ਜਾਣਾ, ਆਉਣੀ ਘਰ 'ਚ ਵੀ ਆ ਫਿਰ ਸੜਕ ਤੇ ਸਹੀ। ਮਿਹਰਬਾਨੀ ਸਰ।